चलो चलो लो जी उस्ताद जी ਉਹ ਬੰਦਾ ਫੜਿਆ ਜਾ ਸਕਦਾ ਹੈ ਅਗਰ ਇਹ ਘਰੋਂ ਰੋਟੀ ਖਾ ਕੇ ਜਾਵੇ ਜੈ ਨੂੰ ਕਹਿਣ ਲੱਗਾ ਤੇ ਮੈਂ ਐਡਾ ਕਿਸੇ ਜਦੋਂ ਨੇ ਮੈਨੂੰ ਪਾਲਿਆ ਵਾ ਤੇ ਉਹ ਤਾਂ ਸਹੀਫ ਵਾ अस्सलाम वालेकुम नाज़रीन, ई टाइम में खुश आमदीद। आज का प्रोग्राम जनाब यूसी साहब दे नाल होएगा। यूसी 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 ਦੀਆਂ ਸਟੋਰੀਆਂ ਤੁਸੀਂ ਬਹੁਤ ਸੁਣੀਆਂ ਨੇ। ਜ਼ਿੰਦਗੀ ਪੂਰੀ ਇੱਕ ਸਟੋਰੀ ਆ। ਉਸ ਸਟੋਰੀ ਦੇ ਵਿੱਚ ਮੁxtਲਿਫ ਸਟੋਰੀਆਂ ਨੇ। ਇੱਕ ਇੱਕ ਸਟੋਰੀ ਚ ਅੱਗੋਂ 50 ਸਟੋਰੀਆਂ ਨੇ। ਕਿਹਦੀਆਂ यूसी ਦੀ ਜ਼ਿੰਦਗੀ ਦੀਆਂ। ਇਹਨਾਂ ਦੀ ਹਰ 4 ਦਿਨ ਬਾਅਦ ਸਟੋਰੀ, 2 ਦਿਨ ਕਿਸੇ ਸਟੋਰੀ ਚ ਫਸਿਆ, ਕਿਸੇ ਚ ਜੇਲਾਂ, ਕਤਲੋਗਾਰਤ, ਮਹੱਲਿਆਂ ਦੇ ਰੌਲੇ, ਜਨਾਬ ਜੀ ਲੈਣ ਦੇਣ ਦਾ ਚੱਕਰ, ਸਾਸਬੰਦੀਆਂ, ਅਮਾਨਤਦਾਰੀਆਂ, ਅਮਾਨਤ ਚ ਖਿਆਨਤ ਦੇ ਇਲਜ਼ਾਮ ਚੱਲੇ, ਘਰੇਲੂ ਨਚਾਕੀਆਂ, ਇਹ ਨਹੀਂ ਸੰਗ ਦਿਲ ਮਹਿਬੂਬ ਕਦਮੋਂ में ਨਹੀਂ ਮੱਝਾਂ ਦੇ ਸੌਦੇ, ਅੱਗੋਂ ਪਤਾ ਨਹੀਂ ਕੀ ਜੇਲਾਂ, ਜੇਲਰ, ਯਾਨੀ ਖਤਰੇ ਹੀ ਖਤਰੇ। ਪੁਲਿਸ ਵਾਲਿਆਂ ਨੇ ਇੱਕ ਗੱਡੀ ਸਪੈਸ਼ਲ ਇਹਦਾ ਕਰਕੇ ਖਰੀਦ ਕੇ ਸਾਈਡ ਤੇ ਲਾਈ ਹੈ। ਉਹਦੇ ਤੇ ਲਿਖਿਆ ਓਨਲੀ ਯੂਸੀ। ਵੱਡੇ ਰੌਲੇ ਆ ਨਾ, ਯਾਨੀ ਜਿਹੜੀ ਬੁਲਡਰ ਨਹੀਂ ਫੜਨ ਜਾਂਦੇ ਜੀ ਇਹਦੀ ਗੱਡੀ 'ਚ ਹੋਰ ਕੋਈ ਨਹੀਂ ਪੈਂਦਾ। ਨਹੀਂ ਇਹਨੇ ਬਹਿ ਗਿਆ ਤਾਂ ਫਿਰ ਕਿਸੇ ਨੇ ਯੈਸ, ਉਹ ਵੀ ਦੱਸੋ ਕੀ ਕਹਿੰਦੇ ਮੁਜਰਮ ਨੂੰ, ਕੀ ਕਹਿੰਦੇ ਆ ਇੰਗਲਿਸ਼ 'ਚ? ਮੁਲਜ਼ਮ, ਕ੍ਰਿਮਿਨਿਸਟ, ਕ੍ਰਿਮੀਨਲ ਕ੍ਰਿਮਿਨਿਸਟ ਕਹਿੰਦਾ। ਆਓ ਕ੍ਰਾਈਮ ਕਰਨ ਵਾਲਾ। ਉਹਨਾਂ ਨੇ ਕਿਹਾ ਓਨਲੀ ਯੂਸੀ ਕ੍ਰਿਮੀਨਲ ਟਰਮੀਨਲ। ਟਰਮੀਨਲ ਮੋਸਟ ਵਾਂਟਡ। ਲਓ ਜੀ, ਟਰਮੀਨੇਟਰ 2। ਯੂਸੀ ਦੀ ਸਟੋਰੀ ਸੁਣਨ ਤੋਂ ਪਹਿਲੇ ਮੈਂ ਤੁਹਾਨੂੰ ਕੁਝ ਕਹਿ ਦਿਆਂ। ਬੱਚਿਆਂ ਨੂੰ ਸਾਈਡ ਤੇ ਕਰ ਦਿਓ, ਬੱਚਿਆਂ ਨੂੰ ਸਾਈਡ ਤੇ ਕਰ ਦਿਓ। ਕਮਜ਼ੋਰ ਦਿਲ ਹਜ਼ਰਾਤ YouTube ਤੋਂ ਸਾਈਡ ਤੇ ਹੋ ਜਾਣ। ਬਜ਼ੁਰਗ, ਬੱਚੇ, ਔਰਤਾਂ ਪਰੇ ਹੋ ਜਾਓ। ਸਿਰਫ ਉਹ ਬਹਿਣਗੇ ਜਿਹੜੇ ਦਿਲ ਜਿਗਰੇ ਵਾਲੇ ਨੇ। ਦੂਜੇ ਬੰਦੇ ਦਾ ਕੰਮ ਕੋਈ ਨਹੀਂ ਯੂਸੀ ਨਾ, ਠੀਕ ਹੈ ਜੀ? ਕਿਉਂਕਿ ਕੋਈ ਪਤਾ ਨਹੀਂ ਕਿੱਥੇ ਇਹਦੀ ਕਿਹੜੀ ਸਟੋਰੀ 'ਚ ਕੀ ਹੋਇਆ ਵੀ ਬੱਚੇ ਠਰਕ ਜਾਣ, ਘਬਰਾ ਜਾਣ ਬੱਚੇ, ਠੀਕ ਹੈ? ਔਰਤਾਂ ਮਤਲਬ ਦਿਲ ਕਰੇ ਬੱਚੇ ਛੱਡ ਕੇ ਦੌੜ ਜਾਣ ਬਾਹਰ। ਬਾਬੇ ਵਿਚਾਰੇ ਦੂਜਾ ਸਾਹ ਨਾ ਲੈ ਸਕਣ, ਫਾਇਦਾ ਕੀ? ਉਹ ਲਿਆਦਾ ਗੱਲ ਇਹ ਹੈ। ਔਰ ਦੂਸਰੀ ਗੱਲ ਆ, ਲਾਗੇ ਕੋਈ ਨਾ ਕੋਈ ਥੰਬ, ਕੋਈ ਨਾ ਕੋਈ ਆਸਰਾ, ਕੋਈ ਨਾ ਕੋਈ ਚੀਜ਼ ਹੱਥ 'ਚ ਜ਼ਰੂਰ ਰੱਖਣੀ ਕਿ ਇੱਕਦਮ ਤੁਸੀਂ ਉਹਨੂੰ ਫੜ ਕੇ ਤੇ ਸੰਭਲ ਜਾਓ। ਪਾਣੀ ਦਾ ਗਲਾਸ ਜੀ, ਪਾਣੀ ਲਾਗੇ ਰੱਖਣਾ ਵਾ, ਔਰ એનર્ਜੀ ਡਰਿੰਕਸ ਲਾਗੇ ਰੱਖਣੇ ਨੇ। ਨਾ ਹੋਵੇ ਤੇ ਸੇਬਾਂ ਦਾ ਮੁਰੱਬਾ ਜ਼ਰੂਰ ਹੋਵੇ। ਸੇਬ ਲਾਗੇ ਰੱਖ ਲੈਣੇ ਨੇ। ਜਿਹੜੀਆਂ ਦਿਲ ਨੂੰ ਤਾਕਤ ਦੇਣ ਵਾਲੀਆਂ ਚੀਜ਼ਾਂ ਸਾਰੀਆਂ ਲਾਗੇ ਰੱਖ ਲੈਣੀਆਂ। ਬਿਲਕੁਲ ਠੀਕ ਹੈ। ਮਿਲਕ ਸ਼ੇਕ। ਇਹ ਮੈਂ ਟਾਈਮ ਇਹ ਲੈ ਰਿਹਾ ਕਿ ਤਾਂ ਕਿ ਤੁਸੀਂ ਉਨੀ ਦੇਰ ਇੰਤਜ਼ਾਮ ਕਰ ਲਓ। ਡਾਕਟਰ ਦਾ ਨੰਬਰ ਵੀ, ਡਾਕਟਰ ਦਾ ਨੰਬਰ। ਹਾਂ, 1122 ਜਾਂ ਆਪਣੇ ਮੁਲਕਾਂ 'ਚ, ਮਹੱਲਿਆਂ 'ਚ ਜਿਹੜੀਆਂ ਇਹ ਸਰਵਿਸਿਜ਼ ਹੈ ਨੇ, ਉਹਨਾਂ ਨੂੰ ਫੋਨ ਕਰਕੇ ਬੂਹੇ ਤੇ ਬਾਹਰ ਖਿਲਾਰ ਲਓ। ਫੇਰ ਨਾ ਕਹਿਣਾ ਆਹਾ। ਲਓ ਜੀ, ਯੂਸੀ ਸਾਹਿਬ ਕੀ ਹਾਲ ਚਾਲ ਹੈ? ਖੈਰ ਠੀਕ ਠਾਕ ਆ? ਸ਼ੁਕਰ ਅਲਹਮਦੁਲਿਲਾ। ਯੂਸੀ ਸਾਹਿਬ ਤੁਹਾਡਾ ਤਾਰਫ ਠੀਕ ਆ ਭਾਜੀ? ਭਲੇ ਲਾਲ ਤੁਹਾਡੇ ਕੰਮ ਕੋਈ ਵੱਡਾ ਹੀ ਏ। ਯੂਸੀ ਸਾਹਿਬ ਕੀ ਅੱਜ ਪਤਾ ਕਿ ਬੱਚਿਆਂ ਦਾ ਯੂਸੀ ਖਿਆਲ ਰੱਖਣਾ। ਬੱਚੇ ਬੈਠੇ ਨੇ ਛੋਟੇ ਤਾਂ ਥੋੜਾ ਹੱਥ ਹੌਲਾ ਰੱਖਣਾ। ਨਾਰਮਲ ਗੁਫ਼ਤਗੂ ਕਰ ਲੈ। ਹਾਂ, ਨਾਰਮਲ ਦੱਸ। ਵੱਡਾ ਹੀ ਆ ਬਕੂਆ ਤੇਰਾ ਛੋਟਾ ਹੁੰਦਾ ਕਿਦੋਂ ਆ? ਬੱਚਿਆਂ ਦਾ ਕਹਿੰਦੇ ਖਿਆਲ ਰੱਖਣਾ ਭਾਈ, ਜਿਹੜਾ ਸਾਹਮਣੇ ਆਇਆ ਉਹਨੇ ਖਾ ਜਾਣਾ। ਨਹੀਂ, ਜਿਹੜੇ ਬੱਚੇ ਸਾਡੇ ਦੇਖ ਰਹੇ ਨੇ, ਅੱਛਾ, ਇਹਦੀ ਗੱਲ ਕਰੇ ਜਿਹੜੇ ਉੱਥੇ ਦੇਖ ਰਹੇ ਨੇ ਜੀ। ਹਾਂਜੀ, ਤੁਸੀਂ ਪਤਾ ਕਾਫੀ ਦੇਰ ਬਾਅਦ ਬੈਠੇ ਹੋ, ਯੂਸੀ ਵੀਰਾਂ ਨੇ ਦੱਸਿਆ ਮੇਰੇ ਬਾਰੇ। ਮੈਂ ਸਾਰਾ ਉਦੋਂ ਦਾ ਇਹ ਅੰਨਾ ਇਹ ਵੀ ਤਾਂ ਸੁਣਨ ਨਹੀਂ ਗਿਆ। ਅੰਨਾ ਨਹੀਂ ਸੁਣ ਸਕਦਾ, ਬੋਲਾ ਜਿਹੜਾ ਨਹੀਂ ਸੁਣ ਸਕਦਾ ਜੀ। ਉਹੀ ਤੁਸੀਂ ਸ਼ੁਰੂ ਕਰੋ। ਕਰੋ। फर्स्ट टाइम फर्स्ट डे इतवार तो अगला दिन फर्स्ट टाइम फर्स्ट डे इतवार तो अगला दिन। अच्छा जी। सुबह सुबह उस्ताद जी 6 एकदम टाइम ते यूसी दी अचानक अख खुल गई उस अगे पिछे यूसी उस्ताद जी चंगा भला लेट सौंदा सी, लेट उठदा सी, ना जाने उधर की हो गया। अख खुल गई। अख खुल गई।
ਸੁਬਾਹ 6 ਵਜੇ ਤੇ ਪੌੜੀਆਂ 'ਚੋਂ ਆਵਾਜ਼ ਦੇ ਰਿਹਾ ਭਤੀਜਾ ਮੇਰਾ ਕਿ ਚਾਚੂ ਯੂਸੀ ਅੱਜ ਸਕੂਲੇ ਮੈਨੂੰ ਤੂੰ ਛੱਡ ਕੇ ਆਏਗਾ। ਫਿਰ ਸਾਜੀ ਇੰਜ ਕਰਕੇ ਅੱਖ ਖੁੱਲੀ ਤੇ ਅੱਖਾਂ ਲਾਲ ਸੁਰਖ ਹੋ ਗਈਆਂ ਨੇ। ਪੌੜੀਆਂ ਤੋਂ ਥੱਲੇ ਉਤਰਿਆ ਢਾਡਾ ਵੀਰ, ਟਕ 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 ਟਕ। 13 ਪੌੜੀਆਂ ਸੀ, ਮੈਂ 7 ਦਾ ਕਹਿਤਾ ਤੁਹਾਨੂੰ। ਚਲੋ ਓਕੇ। ਨੀਚੇ ਆਇਆ ਸਾਜੀ ਇੰਜ ਕਰਕੇ ਮੈਂ ਆਪਣੀ ਭਰਜਾਈ ਵੱਲ ਦੇਖਿਆ ਤੇ ਕਹਿੰਦੇ ਯੂਸੀ ਵੀਰੇ ਫਾਸਟ ਬ੍ਰੇਕ ਕਰਕੇ ਜਾਈ। ਹੈ ਨਾਸ਼ਤਾ ਬ੍ਰੇਕਫਾਸਟ। ਜਦੋਂ ਮੇਰੀ ਭਰਜਾਈ ਨੇ ਕਿਹਾ ਨਾ ਉਸਤਾਦ ਜੀ ਕਿ ਫਾਸਟ ਬ੍ਰੇਕ ਕਰਕੇ ਜਾਈ ਤੇ ਉਸਤਾਦ ਜੀ ਅੱਖਾਂ ਫੁੱਲ ਲਾਲ ਸੁਰਖ ਹੋਰ ਹੋ ਗਈ। ਨਹਾਉਂਦਾ ਆਇਆ ਸੀ ਮਤਲਬ ਕਿ ਭਾਈਜਾਨ ਪਤਾ ਕੀ ਗੱਲ ਆ, ਤੁਸੀਂ ਬੈਕਗ੍ਰਾਉਂਡ ਦਾ ਮਾਹੌਲ ਲਵੋ, ਤੁਸੀਂ ਇਹਦੇ ਚ ਕਾਮੇਡੀ ਬਣਦੀ ਨਹੀਂ, ਸਿਰਫ ਸਟੋਰੀ ਸੁਣੋ। ਸਹੀ ਗੱਲ। ਅੱਛਾ ਉਸਤਾਦ ਜੀ ਜਦੋਂ ਕੰਨਾਂ ਨੇ ਆਵਾਜ਼ ਸੁਣੀ ਆ ਮੈਂ ਕਿਹਾ ਅੱਜ ਯੂਸੀ ਘਰੋਂ ਹੀ ਨਾਸ਼ਤਾ ਕਰੇਗਾ। ਭਤੀਜਾ ਮੇਰਾ ਕਹਿੰਦਾ ਚਾਚੂ ਮੈਨੂੰ ਛੱਡ ਗਿਆ। ਉਸਤਾਦ ਜੀ ਮੈਂ ਪੈਰ ਹਾਲੇ ਬਾਹਰ ਹੀ ਰੱਖਿਆ ਵਾ ਤੇ ਪਿੱਛੋਂ ਭਰਜਾਈ ਦਾ ਦਿਲ ਕੰਬਣ ਲੱਗ ਪਿਆ। ਕਿਉਂ? ਉਹਨੇ ਮੈਨੂੰ ਆਵਾਜ਼ ਮਾਰੀ ਪੁੱਤ ਯੂਸੀ ਉਰੇ ਆ, ਮੈਂ ਤੇਰਾ ਮੱਥਾ ਚੁੰਮਣਾ ਫੇਰ ਬਾਹਰ ਜਾਈ। ਓਹ ਨਹੀਂ, ਭਰਜਾਈਆਂ ਦੇ ਨਾਲ ਇੰਨੀ ਫਰੈਂਕਨੈਸ ਨਹੀਂ ਹੁੰਦੀ। ਨਹੀਂ ਭਰਜਾਈ ਫੇਰ ਵੀ ਦਿਓਰ ਜਿਹੜਾ ਉਹ ਤੇ ਨਹੀਂ ਸਹੀ ਹੈਗਾ। ਦਿਓਰ ਤਾਂ ਪਰਦਾ ਵੀ ਕਰਨਾ ਚਾਹੀਦਾ। ਉੱਪਰ ਜਾਈ ਮਾਵਾਂ ਵਜੇ ਹੁੰਦੀ ਕੀ ਕਰਦੇ ਪਏ ਹੋ? ਖੈਰ ਜਿੱਥੇ ਜਿਹਦੀ ਮੈਂ ਗੱਲ ਕਰਦਾ ਪਿਆ ਨਾ ਉਹਦੇ ਚ ਕੋਈ ਇਹ ਚੱਕਰ ਨਹੀਂ ਗਾ ਦਲੀਲਾ। ਨਹੀਂ ਉਹ ਤੇ ਠੀਕ ਆ, ਭਰਜਾਈ ਮੱਥਾ ਚੁੰਮਣਾ ਭਰਜਾਈ ਨੂੰ। ਉਹਨੇ ਆਪਣੇ ਬੋਲ ਸਾੜਨੇ ਸੀਗੇ। ਇੰਨਾ ਕੁ ਸੀ ਜਦੋਂ ਚਲੇ ਗਏ ਮਾਂ ਪਿਓ ਤੇ ਭਰਜਾਈ ਨੇ ਪਿਓ ਬਣ ਕੇ ਤੇ ਮਾਂ ਬਣ ਕੇ ਪਾਲਿਆ। ਅੱਛਾ ਪਹਿਲੇ ਵੀ ਬੱਚੇ ਚਲੋ ਅੱਗੇ ਤੁਰੋ। ਉਸਤਾਦ ਜੀ ਜਦੋਂ ਭਰਜਾਈ ਨੇ ਆਹ ਗੱਲ ਕੀਤੀ ਨਾ ਤੇ ਮੈਂ ਕਹਿ ਵੀ ਦਿੱਤਾ, ਕਹਿੰਦੀ ਯੂਸੀ ਪੁੱਤ ਚੱਲਾ ਤਾਂ ਤੂੰ ਬਾਹਰ, ਅੱਜ ਕੋਈ ਰੌਲੇ ਵੱਡੇ ਹੀ ਲੱਗਣ ਓਏ ਕੁਛ ਮੇਰੇ। ਓਏ ਹੋਏ ਅੱਲਾ ਖੈਰ ਕਰੇ। ਜਾਣਾ ਸੀ ਭਤੀਜੇ ਨੂੰ ਛੱਡਣ ਸਕੂਲੇ, ਲੈ ਕੇ ਟੁਰ ਪਿਆ ਸਾਜੀ। ਯੂਸੀ ਨੇ ਇੰਜ ਕਰਕੇ ਗੇਟ ਖੋਲਿਆ, ਬਾਹਰ ਪੈਰ ਰੱਖਿਆ ਤੇ ਮੈਂ ਤੇ ਭਤੀਜਾ ਜਾ ਰਹੇ ਹਾਂ ਟਕ 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 ਸਕੂਲ ਵੱਲ। ਸਰ ਅਸੀਂ ਕਾਮੇਡੀ ਨਹੀਂ ਕਰਦੇ, ਚਲੋ ਦਫਾ ਮਾਰੋ। ਟਕ 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 ਭਤੀਜਾ ਦੇ ਕਿਦਾਂ ਜਾ। ਉਹ ਯਾਰ ਉਹਨਾਂ ਤੇ ਕੁੜੀਆਂ ਲੱਗੀਆਂ ਸੀ। ਹਾਂ ਟਕ ਟਕ ਹੀ ਜਾਣਾ ਯਾਰ, ਟਕ 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 ਜਾਂਦਾ ਬੰਦਾ, ਬੂਟ ਪਾਏ ਹੁਣ ਅੱਡੀ ਵਾਲੇ। ਬੂਟਾਂ ਦੀ ਆਵਾਜ਼ ਆਉਂਦੀ ਨਿਕਲਦੀ ਇੱਕ ਮਿੰਟ, ਅੱਡੀ ਵਾਲੇ ਬੂਟ ਕਿਹੜੇ ਹੁੰਦੇ? ਅੱਡੀ ਵਾਲੇ ਬੂਟ ਹੁੰਦੇ ਆ, ਹਰ ਬੂਟ ਦੇ ਪਿੱਛੇ ਅੱਡੀ ਹੁੰਦੀ। ਹੁੰਦੀ ਭਾਜੀ। ਉਹ ਯਾਰ ਇਹ ਕਿਤੇ ਖੱਚਰ ਫੈਮਿਲੀ ਪਤਾ ਨਹੀਂ। ਅੱਛਾ ਜੀ ਫੇਰ ਅੱਗੇ। ਸਾਜੀ ਤੁਹਾਡਾ ਭਰਾ ਇੰਜ ਕਰਕੇ ਸਕੂਲ ਵੱਲ ਨੂੰ ਜਾ ਰਿਹਾ। ਭਤੀਜੇ ਨੇ ਮੈਂ ਕਿਹਾ ਕਮਨ ਜਾਓ ਸਕੂਲੇ। ਉਹਨੂੰ ਮੈਂ ਸਕੂਲੇ ਤੋਰਿਆ। ਕਾਮਨ ਜਾਓ। ਆਪ ਉਸਤਾਦ ਜੀ ਮੈਂ ਫਸਟ ਟਾਈਮ ਵਾਪਸੀ ਕੀਤੀ। ਮੈਂ ਆ ਰਿਹਾ ਉਸਤਾਦ ਜੀ ਤੇ ਮੇਰੇ ਨਾਂ ਦਾ ਚੌਂਕ ਆ ਯੂਸੀ ਚੌਂਕ। ਓਏ ਉੱਥੇ ਕੀ ਹੋਇਆ? ਯਾਰ ਤੂੰ ਉਧਰ ਕਿਉਂ ਕਰਦਾ ਯਾਰ? ਉਹਨਾਂ ਨੂੰ ਬੋਲਣ ਦੇ, ਤੂੰ ਆਪਣੀ ਨਾ ਵਿੱਚ ਕੰਮ ਖਰਾਬ ਕਰਿਆ ਕਰ। ਉਸੇ ਚੋਂ ਕਿਹੜਾ ਹੈਗਾ ਸੀ ਯਾਰ ਹੈਗਾ ਵਾ ਕਿੱਥੇ ਵੇ? ਉਹ ਕੂੜਾ ਸਟੈਂਡ ਨੂੰ ਕਹਿੰਦੇ। ਅੱਛਾ ਫੇਰ ਉਸਤਾਦ ਜੀ ਇੰਜ ਕਰਕੇ ਯੂਸੀ ਚੌਂਕ ਤੁਹਾਡਾ ਭਰਾ ਖੜਾ ਹੋਇਆ ਵਾ ਤੇ ਇੱਕ ਦੋਸਤ ਆਇਆ ਮੇਰਾ, ਵਾਕਫ ਨਹੀਂ ਸੀ ਮੇਰਾ, ਉਹ ਮੈਨੂੰ ਸ਼ਾਰਟਕਟ ਕਰਕੇ ਲੰਘ ਗਿਆ ਮੇਰੇ ਤੋਂ। ਮੈਂ ਕਿਹਾ ਯੂਸੀ ਦੇ ਅੱਗੇ ਲੰਘਿਆ, ਮਾੜੀ ਗੱਲ ਆ। ਪਰ ਮੈਂ ਕਿਹਾ ਓਏ ਵਾਪਸ ਮੁੜ। ਕਹਿੰਦਾ ਯੂਸੀ ਭਾਜੀ ਕੀ ਗੱਲ ਹੈ? ਮੈਂ ਕਿਹਾ ਮੇਰੇ ਅੱਗੇ ਲੰਘ ਗਿਆ। ਇੱਧਰ ਦੀ ਗਲੀ ਥੜੀ ਜਾ। ਉਸਤਾਦ ਜੀ ਚੁੱਪ ਕਰਕੇ ਉੱਧਰ ਦੀ ਗਲੀ ਥੜੀ ਚਲਾ ਗਿਆ। ਮੈਂ ਚੌਂਕ 'ਚ ਗਿਆ, ਮੇਰਾ ਇੱਕ ਦੋਸਤ ਸਬਜ਼ੀ ਵਾਲਾ। ਉਹਨੂੰ ਮੈਂ ਕਿਹਾ ਸ਼ਹਜ਼ਾਦੇ ਕੀ ਹਾਲ ਹੈ? ਉਹਨੇ ਕਿਹਾ ਯੂਸੀ ਖੈਰ, ਸੁਬਾਹ ਹੀ ਅੱਜ ਦਰਸ਼ਨ ਕਰਾਤੇ। ਕਿੱਥੇ 2 ਵਜੇ 2:30 ਵਜੇ ਦਰਸ਼ਨ ਕਰਾਉਂਦਾ ਸੀ ਸੁਬਾਹ ਫਸਟ ਟਾਈਮ ਹੀ। ਨਸ਼ੀ ਸਾਜੀ ਮੈਂ ਵੈਸੇ ਅੱਛਾ ਇੱਕ ਬੰਦਾ ਆਇਆ ਮੇਰੇ ਲਾਗੇ, ਮੋਟਰਸਾਈਕਲ ਤੋਂ ਉਤਰਿਆ, ਕਹਿੰਦਾ ਯੂਸੀ ਭਾਜੀ ਤੁਸੀਂ? ਮੈਂ ਕਿਹਾ ਹਾਂ। ਕਹਿੰਦਾ 1 ਮਿੰਟ ਮੋਟਰਸਾਈਕਲ ਦਾ ਧਿਆਨ ਰੱਖਿਓ। ਮੈਂ ਸਾਹਮਣੇ ਦੁੱਧ ਫੜ ਲਿਆ। ਅੱਛਾ ਮੋਟਰਸਾਈਕਲ ਜਿਹੜੀ ਰਖਵਾਲੀ। ਹਾਂਜੀ 70। ਇੱਕ ਓਕੇ, ਮਿੰਟ ਤੇ ਉਹ ਮੋਟਰਸਾਈਕਲ ਤੇ ਕਿਉਂ ਨਹੀਂ ਗਿਆ? ਉਹ ਸਾਹਮਣੇ ਸੀ ਨਾ ਮੋਟਰਸਾਈਕਲ ਤੇ ਖੜੀ ਕੀਤੀ, ਜਿਵੇਂ ਇੱਕ ਬੰਦਾ ਬਾਜ਼ਾਰ 'ਚ ਖੜੀ ਕਰਦਾ ਵਾ। ਉਸ ਤੋਂ ਬਾਅਦ ਉਹਨੇ ਸਾਹਮਣੇ ਦੁਕਾਨ ਤੇ ਜਾਣਾ, ਸਬਜ਼ੀ ਲੈਣ ਦਾ, ਭਾਈ ਦਾ ਧਿਆਨ ਰੱਖਿਓ ਮੈਂ ਸਾਹਮਣੇ ਦੁੱਧ ਫੜ ਲਿਆਵਾਂ, ਦਹੀਂ ਫੜ ਲਿਆਵਾਂ, ਪੈਂਪਰ ਫੜ ਲਿਆਵਾਂ, ਕੁਝ ਫੜ ਲਿਆਵਾਂ। ਅੱਛਾ ਸਾਜੀ ਉਹ ਬੰਦਾ ਗਿਆ ਵਾ। ਮੈਂ ਸਬਜ਼ੀ ਵਾਲੇ ਨਾਲ ਗੁਫ਼ਤਗੂ ਕਰਨ ਲੱਗ ਪਿਆ, ਮੇਰੇ ਪੈਰਾਂ 'ਚ ਬਹਿ ਗਿਆ ਸਬਜ਼ੀ ਵਾਲਾ। ਕਹਿੰਦਾ ਪਿਛਲੀ ਪੰਚਾਇਤ 'ਚ ਵੀ ਤੁਸੀਂ ਸਾਨੂੰ ਛੁਡਾਇਆ, ਯੂਸੀ ਸਾਹਿਬ ਭਲੇ ਲਾਲ ਤੁਹਾਡੇ ਇਹ ਉਹ। ਮੈਂ ਉਹਦੀਆਂ ਗੱਲਾਂ ਸੁਣਨ ਡਿਆ ਵਾ। ਇੱਕ ਦੋਸਤ ਆਇਆ, ਸਾਜੀ ਨੇ ਇੰਜ ਕਰਕੇ ਮੇਰੇ ਮੁੰਡੇ ਤੇ ਹੱਥ ਮਾਰੇ। ਮੇਰੇ ਤੋਂ ਮਰਨ ਨਹੀਂ ਆ। ਸਾਜੀ ਇੰਜ ਕਰਕੇ ਉਹਨੇ ਮੇਰੇ ਮੁੰਡੇ ਤੇ ਹੱਥ ਮਾਰਿਆ। ਕਹਿੰਦਾ ਯੂਸੀ ਭਾਜੀ ਮੋਟਰਸਾਈਕਲ ਲੈ ਜਾ। ਓਕੇ, ਉਹਨਾਂ ਨੇ ਮੰਗਾਈ ਆ। ਮੈਂ ਕਿਹਾ ਲੈ ਜਾ। ਉਹ ਮੋਟਰਸਾਈਕਲ ਲੈ ਗਿਆ। ਮੈਂ ਫਿਰ ਉਹਦੇ ਨਾਲ ਕਿਹਨਾਂ ਨੇ ਮੰਗਾਈ ਆ? ਉਹ ਬੰਦੇ ਨੇ ਜਿਹਦੀ ਮੋਟਰਸਾਈਕਲ ਸੀ। ਜਿਹਦੀ ਮੋਟਰਸਾਈਕਲ ਉਹਨੇ, ਉਹ ਮੁੰਡਾ ਕੋਈ ਹੋਰ ਅੱਛਾ ਕੋਈ ਮੁੰਡਾ ਭੇਜਿਆ, ਉਹਨੇ ਕਿਹਾ ਵੀ ਉਹਨੇ ਮੰਗਾਈ ਹੈ। ਹਾਂ ਅੱਛਾ ਤੂੰ ਦੇਤੀ? ਮੈਂ ਦੇਤੀ ਮੋਟਰਸਾਈਕਲ। ਓਕੇ ਸਾਜੀ ਮੈਂ ਸਬਜ਼ੀ ਵਾਲੇ ਦਾ ਦੁੱਖ ਸੁਣਨ ਡਿਆ। ਉਹਨੂੰ ਮੈਂ ਕਿਹਾ ਤੂੰ ਟੈਨਸ਼ਨ ਨਾ ਲੈ, ਤੈਨੂੰ ਸੋਹਣਾ ਆਟਾ ਲਵਾ ਦਾਂਗੇ, ਹਾਂ ਯੂਸੀ ਦੀ ਜਗ੍ਹਾ ਹੈਗੀ 1-2 ਚ ਹੋਰ ਵੀ। ਹਾਂ ਸਾਜੀ ਉਹਨਾਂ ਗੱਲਾਂ ਕਰਨ ਡਿਆ। ਉਹ ਮੋਟਰਸਾਈਕਲ ਵਾਲਾ ਆ ਗਿਆ ਜਾਤੀ ਪਿੱਛੇ ਮੇਰੇ। ਉਹਨੇ ਕਿਹਾ ਯੂਸੀ ਭਾਈ। ਕਿਹੜਾ ਮੋਟਰਸਾਈਕਲ ਵਾਲਾ ਆ ਗਿਆ? ਜਿਹੜਾ ਮੈਨੂੰ ਕਹਿ ਕੇ ਗਿਆ ਸੀ ਮੋਟਰਸਾਈਕਲ ਦਾ ਧਿਆਨ ਰੱਖੀ। ਅਸਲੀ ਅੱਛਾ ਅਸਲੀ। ਅੱਛਾ ਜਿਹੜਾ ਦੁੱਧ ਲੈਣ ਗਿਆ ਸੀ। ਅੱਛਾ
ਉਹਨੇ ਇਦਾਂ ਕਰਕੇ ਮੇਰੇ ਨਾਲ ਜੱਫੀ ਪਾਈ, ਤਾਂ ਪਿੱਛੇ ਮੁੜ ਕੇ ਦੇਖਿਆ, ਉਹਨੇ ਕਿਹਾ ਯੂਸੀ ਭਾਈ ਮੇਰੀ ਗੱਡੀ। ਉਸਤਾਦ ਜੀ ਯੂਸੀ ਦੀ ਅੱਖ ਇੱਧਰਲੀ ਫੁੱਲ ਲਾਲ ਸ਼ੁਰੂ ਹੋ ਗਈ ਤੇ ਮੈਂ ਉਹਦੀ ਗੱਲ ਨਹੀਂ ਸੁਣ ਰਿਹਾ। ਮੈਂ ਧੌਣ ਮੋੜੀ ਅੱਜ ਕਰਕੇ। ਮੈਂ ਕਿਹਾ ਕਿਹੜੀ ਗੱਡੀ ਓਏ? ਕਹਿੰਦਾ ਯੂਸੀ ਭਰਾ ਜਿਹੜੀ ਤੇਰੇ ਹਵਾਲੇ ਕਰਕੇ ਗਿਆ ਸੀ। ਮੈਂ ਕਿਹਾ ਉਹ ਤਾਂ ਮੁੰਡਾ ਲੈ ਗਿਆ। ਕਹਿੰਦਾ ਮੈਂ ਤਾਂ ਕਿਸੇ ਨੂੰ ਭੇਜਿਆ ਹੀ ਨਹੀਂ। ਮੇਰੇ ਚਾਰੋਂ ਤਪਕ ਰੋਸ਼ਨ ਘੁੰਮ ਗਏ। ਮੈਂ ਕਿਹਾ ਲੈ ਵੀ ਗੱਡੀ ਯੂਸੀ ਤੇਰੇ ਤੇ ਪੈਣ ਲੱਗੀ, ਧਿਆਨ ਨਾਲ। ਜਦੋਂ ਮੈਂ ਅੱਜ ਕਰਕੇ ਪਿੱਛੇ ਮੁੜਿਆ, ਕਹਿੰਦਾ ਹੈਲੋ ਮੇਰੀ ਗੱਡੀ। ਹੁਣ ਚੌਂਕ ਵੀ ਯੂਸੀ ਦਾ, ਨਾਮ ਵੀ ਯੂਸੀ ਦਾ, ਤੇ ਗੱਡੀ ਵੀ ਯੂਸੀ ਤੇ ਪੈਣ ਡਈ। ਗੱਡੀ ਗਈ ਕਿੱਥੇ? ਗੱਡੀ ਉਹ ਮੁੰਡਾ ਲੈ ਗਿਆ। ਉਹ ਕੌਣ ਸੀ? ਪਤਾ ਨਹੀਂ ਕੌਣ ਸੀ। ਉਸਤਾਦ ਜੀ ਤੂੰ ਫਰਾਡ ਕਰ ਗਿਆ ਇਹਦੇ ਨਾਲ, ਉਹਨੂੰ ਕਹਿ ਕੇ ਇਦਾਂ ਹੀ ਹੋਇਆ। ਏਦਾਂ ਹੀ ਹੋਇਆ, ਮੈਨੂੰ ਕੀ ਪਤਾ ਕੌਣ ਸੀ ਉਹ। ਉਹਨੇ ਮੈਨੂੰ ਕਿਹਾ ਭਾਜੀ ਉਹ ਗੱਡੀ ਮੰਗਵਾਉਣ ਦੇ। ਤੂੰ ਦੇਖਿਆ ਨਹੀਂ ਵੀ ਉਹਨੂੰ, ਤੂੰ ਉਹਨੂੰ ਕਹਿਣਾ ਸੀ ਉਹਨੂੰ ਆਵਾਜ਼ ਦੇ, ਉਹਨੂੰ ਕਹਿ। ਉਹਨੂੰ ਮੈਨੂੰ ਕੋਈ ਆਵਾਜ਼ ਦਿੱਤੀ, ਉਹਨੇ ਕਿਹਾ ਭਾਜੀ ਉਹ ਗੱਡੀ ਮੰਗਵਾਉਣ ਡਿਆ। ਮੈਂ ਕਿਹਾ ਲੈ ਜਾ। ਉਸਤਾਦ ਜੀ ਮਹੱਲੇਦਾਰੀ ਦੇ ਵਿੱਚ ਇੰਨਾ ਕੁ ਤਾਂ ਰਿਲੇਸ਼ਨ ਹੁੰਦਾ ਹੀ ਆ, ਤਜਰਬੇਦਾਰੀ ਹੁੰਦੀ ਆ। ਉਹ ਮਹੱਲੇਦਾਰ ਸੀਗਾ। ਅੱਛਾ ਜੀ ਮੈਂ ਨਾ ਜਦੋਂ ਆਪਣਾ ਦਿਮਾਗ ਇੰਜ ਕਰਕੇ ਹਿਲਾਇਆ ਨਾ, ਮੈਂ ਕਿਹਾ ਓਏ ਗੱਡੀ ਮੈਂ ਤੈਨੂੰ ਦੇਤੀ, ਉਹ ਤੇਰਾ ਕੋਈ ਮੁੰਡਾ ਤਲਕ ਵਾਲਾ ਸੀ ਉਹ ਲੈ ਗਿਆ। ਕਹਿੰਦਾ ਭਾਈ ਮੈਂ ਤਾਂ ਕਿਸੇ ਮੁੰਡੇ ਨੂੰ ਘੁਲਾਇਆ ਹੀ ਨਹੀਂ, ਯੂਸੀ ਭਰਾ ਗੱਡੀ ਤੇਰੇ ਤੇ ਪੈ ਗਈ ਆ। ਜਦੋਂ ਉਹਨੇ ਆਹ ਗੱਲ ਕੀਤੀ ਤੇ ਮੇਰੀਆਂ ਅੱਖਾਂ ਲਾਲ ਤੇ ਬੱਦਲ ਸ਼ੁਰੂ ਉੱਥੇ। ਮੈਂ ਕਿਹਾ ਇੱਥੇ ਕਤਲ ਹੋ ਗਈ ਉਹ। ਤੇ ਡਰ ਨਾਲ ਲੱਤਾਂ ਕੰਬਣ ਲੱਗ ਪਈ। ਅੱਖਾਂ ਲਾਲ ਤੇ ਕੰਨ ਚੋਈ ਜਾ ਰਹੇ। ਉਸਤਾਦ ਜੀ ਜਦੋਂ ਉਹਨੇ ਕਿਹਾ ਨਾ ਇਹ ਗੱਲ, ਮੈਂ ਕਿਹਾ ਯੂਸੀ ਇਹ ਗੱਡੀ ਤੇਰੇ ਤੇ ਪੈਣ ਦੀ। ਉਸਤਾਦ ਜੀ ਹੱਥੋਂ ਪਾਈ ਨਾ ਹੋਣ ਲੱਗ ਪਏ। ਯੂਸੀ ਨੇ ਫਿਰ ਜਿੱਧਰ ਪੈਂਦੀ ਪੈਣ ਦੇ, ਮੈਂ ਉੱਥੇ ਕਿੱਥੇ ਡਰਨਾ ਸੀ ਬਾਬਾ ਜੀ। ਅੱਛਾ ਇਧਰੋਂ ਹੈ ਕਿਹਦੇ ਬਿਆਨ ਕਿੰਨੇ? ਉਹ 3-4 ਜਣੇ ਜਿੱਧਰ ਉਹਨੇ ਹੱਥ ਲੱਗਾ ਉਹਨੇ ਮਾਰ ਗਿਆ ਮੇਰੇ। ਅੱਛਾ ਫੇਰ ਉਹ ਤੈਨੂੰ ਕੁੱਤੇ ਨੂੰ ਵੀ ਬੰਨਿਆ ਸੀ ਉਹਨਾਂ ਨੇ, ਹਨਾ? ਉਹ ਬੜਾ ਮਸ਼ਹੂਰ ਰੌਲਾ ਹੋਇਆ। ਉਸਤਾਦ ਜੀ ਚੰਗਾ ਭਲਾ ਪਿਆ ਉੱਥੇ। ਪੰਚਾਇਤ ਵੱਜ ਗਈ, ਦੁਨੀਆ ਇਕੱਠੀ ਹੋ ਗਈ, ਚੌਂਕ ਵੀ ਯੂਸੀ ਦਾ, ਗੱਡੀ ਵੀ ਯੂਸੀ ਕੋਲੋਂ ਗਾਇਬ ਹੋ ਗਈ। ਤਾਰਾਂ ਖੜਕ ਗਈਆਂ। ਮੈਂ ਕਹਿੰਦਾ ਕੰਧਾਂ 'ਚ ਆਵਾਜ਼ਾਂ ਆਉਣ ਯੂਸੀ ਯੂਸੀ ਯੂਸੀ। ਸਾਜੀ ਤੁਹਾਡੇ ਭਰਾ ਨੇ ਅੱਜ ਕਰਕੇ ਤਾਂ ਦੇਖਿਆ ਤੇ ਬਨੇਰਿਆਂ ਤੇ ਵੀ ਬੁੜੀਆਂ ਬੰਦੇ ਖੜੇ ਨੇ, ਮੂੰਹ ਥੁੱਕਾਂ ਨਾਲ ਭਰੇ ਉਹਨਾਂ ਨੇ। ਕਿਉਂ? ਯੂਸੀ ਨਹੀਂ ਚੁੱਕਣਾ ਪਾਨ ਖਾ ਰਹੇ ਸੀ। ਅੱਛਾ ਆਲੇ ਦੁਆਲੇ ਬੰਦੇ। ਉਸਤਾਦ ਜੀ ਪੰਚਾਇਤ ਦੇ ਵਿੱਚ ਯੂਸੀ ਬੈਠਾ ਤੇ ਉਹ ਕਹਿਣ ਡਿਆ ਭਾਜੀ ਗੱਡੀ ਮੇਰੀ ਯੂਸੀ ਨੇ ਚੁੱਕੀ। ਓਏ ਹੋਏ। ਮੈਂ ਕਹਾਂ ਓਏ ਯੂਸੀ ਤੇ ਇਲਜ਼ਾਮ ਨਾ ਲਾ। ਕਨਫਰਮ ਆ। ਨਹੀਂ ਯਾਰ ਮੈਂ ਯਾਰ ਫੈਸਲ ਜਾਣ ਦੇ ਯਾਰ। ਤਾਂ ਕੁਝ ਨਹੀਂ। ਅੱਛਾ ਉਹ ਬੰਦਾ ਕਹਿੰਦਾ ਯੂਸੀ ਗੱਡੀ ਤੂੰ ਚੁੱਕੀ। ਮੈਂ ਕਹਾਂ ਯੂਸੀ ਨੇ ਕਦੀ ਛੋਟੇ ਮੋਟੇ ਕੰਮ ਨਹੀਂ ਕੀਤੇ ਹੈਗੇ। ਉਸਤਾਦ ਜੀ ਖੁੜਕ ਮੈਨੂੰ ਇਹ ਗਈ ਕਿ ਗੱਡੀ ਗਈ ਕਿੱਥੇ ਆ। ਮੈਂ ਗੈਸ ਲਾਉਣਾ ਸ਼ੁਰੂ ਕਰ ਦਿੱਤਾ। ਮੈਂ ਉਹਨਾਂ ਨੂੰ ਕਿਹਾ ਪੰਚਾਇਤ ਵਾਲਿਆਂ ਨੂੰ, ਮੈਂ ਕਿਹਾ ਇੱਥੇ ਪੰਚਾਇਤ ਨੇ ਬੇੜੋ ਯਾਰ। ਉਹਨਾਂ ਨੇ ਕਿਹਾ ਯੂਸੀ ਸਾਹਿਬ ਗੱਡੀ ਤੁਹਾਡੇ ਕੋਲੋਂ ਗਾਇਬ ਹੋਈ ਆ, ਲਿਆਦਾ ਤੁਸੀਂ ਗੱਡੀ ਦੇ ਪੈਸੇ ਭਰ ਦਿਓ। ਅੱਛਾ ਮੈਂ ਕਿਹਾ ਮੇਰੇ ਕੋਲ ਤਾਂ ਪੈਸੇ। ਫਿਰ ਮੈਂ ਸੋਚਿਆ, ਮੈਂ ਕਿਹਾ ਗੱਲ ਸੁਣੋ, ਕੋਈ ਟਾਈਮ ਦਿਓ ਮੈਨੂੰ, ਮੈਂ ਬੰਦਾ ਤਾਂ ਟਰੇਸ ਜਿਹੜਾ ਯੂਸੀ ਨੂੰ ਕਿਹੜਾ ਦੇ ਗਿਆ, ਉਹ ਵੀ ਇਸ ਮੁਹੱਲੇ 'ਚ। ਆਹਾ ਉਸਤਾਦ ਜੀ ਉਹਨਾਂ ਨੇ ਕਿਹਾ ਯੂਸੀ ਸਾਹਿਬ ਤੁਹਾਡੇ ਕੋਲ 15 ਦਿਨ ਵਾ, 16ਵੇਂ ਦਿਨ ਤੁਸੀਂ ਗੱਡੀ ਦਾ 40,000 ਰੁਪਇਆ ਇਸ ਚੌਂਕ ਦੇ ਵਿੱਚ ਲਿਆ ਕੇ ਇਸ ਬੰਦੇ ਨੂੰ ਦੇਣਾ। ਜਾਂ ਗੱਡੀ 40,000 ਦੀ ਗੱਡੀ। 40,000 ਦੀ ਗੱਡੀ ਸੀ ਉਸਤਾਦ। ਉਹ ਐਂਬੂਲੈਂਸਾਂ ਵਾਪਸ ਭਜਵਾ ਦੇਣ ਬੰਦਿਆਂ ਨੂੰ, ਕਹਿ ਦੋ। ਉਹ ਜਿਹੜੇ ਨਹੀਂ ਹਾਲੇ ਤੇ ਅੱਗੇ ਸ਼ੁਰੂ ਹੋਣਾ ਕੰਮ। ਕਤਲੋ ਗਾਰਤ ਅੱਗੇ ਆ। ਅੱਛਾ ਉਸਤਾਦ ਜੀ 15 ਦਿਨ ਦਾ ਵਾਅਦਾ ਕਰ ਲਿਆ ਉਹਨਾਂ ਨਾਲ। ਆ ਮੈਂ ਵਾਪਸ ਆ ਗਿਆ ਘਰ ਆਣ ਕੇ ਮੈਂ ਜ਼ੇਨ ਲੜਾਇਆ। ਮੈਂ ਕਿਹਾ ਲੈ ਭਰਜਾਈਏ ਭਲੇ ਲਾਲ ਮਿਸ਼ਨ ਸ਼ੁਰੂ ਹੋ ਗਿਆ। ਹੁਣ ਮਿਸ਼ਨ ਕਾਦਾ? ਮੋਟਰਸਾਈਕਲ ਵਾਲਾ ਵੈਰ ਪੈ ਗਿਆ ਉਸ ਮੁੰਡੇ ਦੇ ਨਾਲ। ਉਸਤਾਦ ਜੀ ਨਕਸ਼ਾ ਉਸਤਾਦ ਜੀ ਦੀ ਸ਼ਕਲ ਮੇਰੇ ਜ਼ੇਨ 'ਚ ਘੁੰਮਣ ਰਹੀ ਸੀ। ਜਿਹੜਾ ਬਾਅਦ ਚ ਲੱਗ ਗਿਆ ਸੀ। ਜਿਹੜਾ ਮੇਰੇ ਕੋਲ ਗੱਡੀ ਮੰਗ ਕੇ ਲਗਿਆ, ਅੱਛਾ ਤੂੰ ਉਹਦੇ ਸਿਰ ਹੁਣ। ਮੈਂ ਹੁਣ ਉਹਦੇ ਸਿਰ ਹੋਣ ਲੱਗਾ ਸੀ। ਅੱਛਾ ਰੌਲਾ ਹੀ ਉਹਦਾ ਸੀ ਮੇਨ। ਅੱਛਾ ਵੀ ਇਹਦਾ ਭਤੀਜਾ। ਅੱਛਾ ਉਸਤਾਦ ਜੀ ਉਹਨੇ ਨਹੀਂ ਮੈਨੂੰ ਭਤੀਜਾ ਕਿੱਥੋਂ ਆ ਗਿਆ? ਤੂੰ ਭਤੀਜਾ ਲਗਾ ਵੀ। ਉਹ ਨਹੀਂ ਅੱਛਾ ਫੇਰ ਉਸਤਾਦ ਜੀ ਨੇ ਮੇਰਾ ਦਿਮਾਗ ਬੜਾ ਖਰਾਬ ਕਰ ਦਿੱਤਾ। ਓਏ ਭਰਜਾਈ ਨੂੰ ਮੈਂ ਕਿਹਾ ਉਸਤਾਦ ਜੀ ਨੇ ਮੈਨੂੰ ਬੜਾ ਕਨਫਿਊਜ਼ ਜਿਹਾ ਕੀਤਾ, ਵਿੱਚ ਚਲਾਈ ਹੋਈ। ਤੁਸੀਂ ਭਾਈ ਭਾਈ ਨੇ ਬਦਮਾਸ਼ੀ ਤੋਂ ਪਹਿਲੇ ਇਹ ਕਰਦਾ, ਜਿਵੇਂ ਉਹ ਨਹੀਂ ਸੀ ਇੱਕ ਉਹ ਰਾਣਾ ਆ ਲਾ ਇਹ ਉਹ ਟੈਪ। ਸੰਗ੍ਰਿਸ਼ ਫਿਲਮ। ਹਾਂ ਅੱਛਾ ਜੀ ਫੇਰ? ਉਸਤਾਦ ਜੀ ਰੱਬ ਦੀ ਕਰਨੀ ਕੀ ਹੋਈ। ਭਰਜਾਈ ਨੂੰ ਮੈਂ ਕਿਹਾ ਭਰਜਾਈਏ ਭਲੇ ਲਾਲ ਓਕੇ ਹੁਣ ਕੰਮ ਭਾਗ ਗਿਆ, ਹੁਣ ਮਿਸ਼ਨ ਸ਼ੁਰੂ ਹੋ ਗਿਆ। ਓਕੇ ਉਸਤਾਦ ਜੀ ਮੈਂ ਨਾ ਬਾਹਰ ਨਿਕਲਿਆ ਦੂਜੇ ਦਿਨ। ਉਹ ਮੈਂ ਸੋਚਦਾ ਰਿਹਾ ਉਹਦੇ ਬਾਰੇ, ਗੈਸ ਲਾਇਆ ਕਿ ਉਹਨੂੰ ਫੜਨਾ ਕਿੱਦਾਂ ਉਸਨੇ। ਉਸਤਾਦ ਜੀ ਮੈਂ ਨਾ 10-11 ਵਜੇ ਨਾਲ ਤੁਰਿਆ ਜਾ ਰਿਹਾ ਚੌਂਕ ਦੇ ਵਿੱਚ। ਆਪਣਾ ਚੌਂਕ ਮੈਂ ਕ੍ਰਾਸ ਕੀਤਾ ਅਗਲੇ ਮਹੱਲੇ 'ਚ, ਤੁਰ ਕੇ ਹੀ ਦੇਖ ਰਿਹਾ ਉਹਨੂੰ। ਮੈਂ ਕਿਹਾ ਹੁਣ ਮੈਂ ਇਸ ਮਹੱਲੇ ਦਾ ਤਾਂ ਨਕਸ਼ਾ ਦਾ ਸਮਝ ਆਉਣ ਨਹੀਂ ਰਿਹਾ ਮੇਰੇ। ਉਸਤਾਦ ਜੀ ਮੈਂ ਦੇਖਿਆ ਤੇ ਇੱਕ ਬੜੀ ਸੋਹਣੀ ਦੁਕਾਨ ਸਮੋਸਿਆਂ ਵਾਲੀ, ਤੇ ਗੱਡੀ ਉਹਦੇ ਅੱਗੇ ਖੜੀ। ਉਹੀ ਗੱਡੀ। ਓਹ ਸਮੋਸੇ ਦੇ ਉੱਤੇ ਲੱਗੇ ਸੀ ਜਾਂ ਸਮੋਸਿਆਂ ਦੀ ਲੈ ਦੋ ਦੁਕਾਨ? ਸਮੋਸਿਆਂ ਦੇ ਅੱਗੇ ਖੜੀ ਗੱਡੀ। ਅੱਛਾ ਸਮੋਸੇ ਦੀ ਦੁਕਾਨ ਤੇ ਖੜਾ ਹੋ। ਹਾਂ
ਉਹੀ ਗੱਡੀ ਲੈ ਕੇ। ਉਹ ਗੱਡੀ ਉਹੀ ਗੁੱਡ। ਫੜਿਆ ਇੱਥੇ ਹੁਣ ਕੋਈ ਕੰਮ ਖਰਾਬ ਹੋਣਾ ਹੀ ਹੋਣਾ। ਲੈ ਵੀ ਹੁਣ ਜ਼ਰਾ ਬੱਚੇ ਸਾਈਡ ਤੇ ਕਰ ਦੇ। ਉਸਤਾਦ ਜੀ ਮੈਂ ਨਾ ਡਾਇਰੈਕਟ ਦੁਕਾਨ ਦੇ ਅੰਦਰ ਅੱਛਾ ਜਦੋਂ ਮੈਂ ਦੇਖਿਆ ਤੇ ਉਸਤਾਦ ਜੀ ਉਹਨੇ ਪਲੇਟ ਇੱਕ ਸਮੋਸਿਆਂ ਦੀ ਲਵਾਈ। ਉਸਤਾਦ ਜੀ 2 ਸਮੋਸੇ 6 ਚਟਨੀਆਂ ਉੱਤੇ ਰੰਗ ਬਿਰੰਗੇ ਸੋਹਣੀ ਉਹਨੇ ਢੇਰੀ ਬਣਾਈ ਹੋਈ ਸਮੋਸੇ। ਮੈਂ ਕਹਿੰਦਾ ਕਿ ਜਵਾਬ ਨੇ ਪੂਰੀ ਸਲਾਦ। ਯਾਰ ਇਹ ਬਗੂਆ ਵੈਸੇ ਗੱਡੀ ਵਾਲਾ ਵੀ ਸੀ ਸਮੋਸੇ ਨਹੀਂ ਉਹ ਤਾਂ ਦੱਸ ਰਿਹਾ ਨਾ ਕਿ ਗੱਡੀ ਤੇ ਕਿਸ ਤਰ੍ਹਾਂ ਕੀ ਕਰ ਰਿਹਾ ਸੀ। ਉਹਦੀ ਕੰਡੀਸ਼ਨ ਦੱਸ ਰਿਹਾ। ਅੱਛਾ ਉਸਤਾਦ ਜੀ ਉਹਦੇ ਵਿੱਚ ਚਿੱਟੇ ਚਣੇ ਵੀ ਸਟਾਏ ਹੋਏ। ਮੈਂ ਕਹਿੰਦਾ ਵੀ ਸਮੋਸੇ ਵੀ ਕਿਆ ਕਹਿਣੇ। ਉਧਰੋਂ ਸਮੋਸੇ ਦੀ ਭਾਫ ਚੜੀ ਨਾ ਮੈਨੂੰ ਤੇ ਹੌਲੀ ਹੌਲੀ ਮੇਰੀਆਂ ਅੱਖਾਂ ਘੜਨੀਆਂ ਸ਼ੁਰੂ ਹੋ ਗਈਆਂ, ਭਾਫ ਚੜਨੀ ਸ਼ੁਰੂ ਹੋ ਗਈ। ਲਾਲਗੀ ਮੁੱਕੀ ਲਾਲਗੀ ਕਿੱਥੇ, ਉੱਥੇ ਸਮੋਸੇ ਦੀ ਏਡੀ ਸੋਹਣੀ ਲਾਲਗੀ ਨਜ਼ਰ ਆਉਣ ਡਈ ਸੀ। ਅੱਛਾ ਫਿਰ ਸਰਗੇ ਭੁਰਨ ਵਾਲੇ ਸਮੋਸੇ ਬੜੇ ਜ਼ਬਰਾਉਣ ਕਿਸਮ ਦੇ। ਅੱਛਾ ਸਾਜ ਜਦੋਂ ਨੇ ਸਾਹਮਣੇ ਪਲੇਟ ਰੱਖੀ ਨਾ ਤੇ ਮੈਂ ਉਹਨੇ ਇੰਜ ਕਰਕੇ ਚਮਚੀ ਖਾਣ ਹੀ ਲੱਗਾ ਤੇ ਮੈਂ ਯੂਸੀ ਦੇਖਿਆ ਉੱਥੇ ਚਮਚੀ ਛੱਡ ਦਿੱਤੀ। ਓਏ ਹੋਏ ਯੂਸੀ ਤੂੰ? ਓਏ ਹੋਏ। ਮੈਂ ਉਹਦੇ ਲੰਜ ਦੇਖਿਆ ਤੇ ਮੈਂ ਸਮੋਸੇ ਵਾਲ ਦੇਖਿਆ, ਹਾਂ ਫਿਰ ਮੈਂ ਭਾਈ ਵਾਲ ਦੇਖਿਆ। ਮੈਂ ਕਿਹਾ ਸ਼ਾਇਦ ਉਹਨੂੰ ਕਹੂਗਾ ਪਲੇਟ ਦਾ। ਅੱਛਾ ਸਾਜੀ ਇੰਜ ਕਰਕੇ ਜਦੋਂ ਮੈਂ ਚਮਚੀ ਉਹ ਲਾਣ ਲੱਗਾ ਨਾ ਤੇ ਉਹਨੇ ਇੰਜ ਕਰਕੇ ਚਮਚੀ ਲਾ ਕੇ ਦੇਖਿਆ ਸਾਹਮਣੇ ਯੂਸੀ, ਉਹਦੇ ਹੱਥੋਂ ਚਮਚੀ ਥੱਲੇ ਛੁੱਟ ਗਈ। ਕਹੇ ਯੂਸੀ ਤੂੰ? ਮੈਂ ਸਮੋਸੇ ਵਾਲ ਦੇਖਿਆ ਫਿਰ ਮੈਂ ਬੰਦੇ ਵਾਲ ਦੇਖਿਆ, ਫਿਰ ਸਾਜੀ ਮੈਂ ਉਸ ਦੁਕਾਨ ਵਾਲ ਦੇਖਿਆ, ਫਿਰ ਵਾਪਸੀ ਮੈਂ ਉਸੇ ਪਲੇਟ ਤੇ ਆਇਆ। ਇੱਥੇ ਵੈਸੇ ਕਿਉਂ ਲਾ ਦੇ। ਅੱਛਾ ਸਾਜੀ ਫਿਰ ਜਦੋਂ ਮੈਂ ਵਾਪਸੀ ਪਲੇਟ ਤੇ ਆਇਆ ਨਾ ਉਹਦੇ ਦੇਖ ਕੇ ਰੰਗ ਉੱਡ ਗਏ। ਉੜ ਜਾਂਦੇ ਹੁਣ ਮੇਰਾ ਇਹ ਸੀ ਕਿ ਮੈਂ ਉਹਦਾ ਥੱਪੜ ਕਰਾਵਾਂ ਕਿ ਪੁੱਛਾਂ ਉਹਨੂੰ ਗੱਡੀ ਕਿੱਥੇ। ਹਾਂ ਸਾਜੀ ਹਾਲੇ ਮੈਂ ਇੰਨੀ ਗੱਲ ਸੋਚੀ ਆ ਤੇ ਉਹਨੇ ਕਿਹਾ ਹੈਲੋ ਇੱਕ ਪਲੇਟ ਯੂਸੀ ਭਾਈ ਲਈ ਵੀ ਲਾਓ। ਬੰਦਾ ਕੋਈ ਚੋਰ ਨੇ ਕਿਹਾ। ਉਹ ਮੁੰਡੇ ਨੇ ਕਹਿਤਾ ਉਸੇ ਟਾਈਮ। ਬੰਦਾ ਕੋਈ ਖਾਂਦਾ ਨਹੀਂ ਸੀ। ਤੇ ਗੱਡੀ ਕਿੱਥੇ ਸੀ? ਗੱਡੀ ਬਾਹਰ ਹੀ ਖੜੀ ਆ। ਅੱਛਾ ਉਸਤਾਦ ਜੀ ਨੇ ਸਾਹਮਣੇ ਪਲੇਟ ਰੱਖ ਲਈ, ਐਵੇਂ ਹਲੇ 3-3 4-4 ਚਮਚੀਆਂ ਲਾਈਆਂ ਤੇ ਮੈਂ ਕਿਹਾ ਗੱਡੀ ਵਾਲਾ ਕੀ ਡਰਾਮਾ ਕੀਤਾ ਜਵਾਨਾ ਤੂੰ। ਉਹ ਵੀ ਯੂਸੀ ਨਾ। ਉਹ ਮੈਨੂੰ ਕਹਿੰਦਾ ਭਾਜੀ ਸਮੋਸੇ ਖਾਓ ਕਰ ਲੈਂਦੇ ਕੋਈ। ਉਸਤਾਦ ਜੀ ਨੂੰ ਫੇਰ ਕਿਹਾ, ਮੈਂ ਕਿਹਾ ਓਏ ਸਮੋਸਿਆਂ ਦੇ ਆਰੇ ਨਾਲ ਲਾਤ ਜਾਤੀ ਉਹਨੇ ਨਾ ਚਨੇ ਵਾਲੀ ਚਟਨੀ ਹੋਰ ਪਵਾ ਲਈ ਉੱਤੇ ਜ਼ੇਲ ਹਟਾਉਣ ਲਈ। ਉਸਤਾਦ ਜੀ ਮੈਂ ਨਾ ਤਕਰੀਬਨ ਆਪਣੇ ਸਮੋਸਿਆਂ ਦੇ ਆਰੇ ਲੱਗ ਗਿਆ, ਮੈਨੂੰ ਮਜ਼ਾ ਆਉਣਾ ਸ਼ੁਰੂ ਹੋ ਗਿਆ। ਮੇਰੇ ਜ਼ੇਨ ਚ ਨਿਕਲ ਗਿਆ ਕਿ ਉਹਨੂੰ ਮੈਂ ਕੀ ਪੁੱਛਣਾ ਸੀ। ਹਾਂ ਸਮੋਸੇ ਏਡੇ ਸੋਹਣੇ ਆਲਾ ਕਿਸਮ ਦੇ ਬਣੇ ਹੋਏ ਸਮੋਸੇ ਸੀ। ਉਸਤਾਦ ਜੀ ਮੈਂ ਬੜੇ ਸਕੂਨ ਨਾਲ ਸਮੋਸੇ ਖਾਂਦਾ। ਜਦੋਂ ਮੈਂ ਆਪਣਾ ਨਾ 2 ਚਮਚੀਆਂ ਮੇਰੀਆਂ ਸਮੋਸਿਆਂ ਦੇ ਰਹਿ ਗਏ, ਮੈਂ ਸਾਹਮਣੇ ਦੇਖਿਆ ਤਾਂ ਹੈ ਹੀ ਨਹੀਂ ਉਹ। ਓਏ ਤੇ ਬਾਅਦ ਛੱਡ ਦੇ ਮੁੰਡਾ ਹੀ ਹੈ ਨਹੀਂ। ਕੀ ਮਾੜੀ ਗੱਲ ਹੋਈ ਆ। ਉਸਤਾਦ ਜੀ ਮੈਂ ਦਵਾ ਦਵਾ ਆਪਣੀ ਪਲੇਟ ਮੁਕਾਈ ਆ। ਇੰਜ ਕਰਕੇ ਮੋਟਰ ਲੱਗਾ, ਜਦੋਂ ਮੈਂ ਦੇਖਿਆ ਤਾਂ ਉਹਦੀ ਪਲੇਟ 'ਚ ਪੂਰਾ ਹੀ ਸਮੋਸਾ ਛੱਡ ਕੇ ਨਿਕਲ ਗਿਆ ਉਹ। ਅੱਛਾ ਹਾਂ ਮੈਂ ਕਿਹਾ ਲੈ ਵੀ ਇਹਦੀ ਤੇਜ਼ੀ ਆ, ਡਰ ਕੇ ਨਿਕਲਿਆ ਇਹ। ਮੈਂ ਬਾਹਰ ਜਾਣ ਲੱਗਾ, ਮੈਂ ਕਿਹਾ ਇੱਥੇ ਕਿਤੇ ਹੋਣਾ, ਇਹ ਵੀ ਖਾ। ਉਹ ਵੀ ਮੈਂ ਖਾ। ਇਹ ਕੀ ਗੱਲ ਹੋਈ ਭਲਾ ਯਾਰ। ਭਾਜੀ ਦੇਖੋ ਰਿਜ਼ਕ ਜ਼ਾਇਆ ਨਹੀਂ ਕਰੀਦਾ। ਰਿਸਕ ਜ਼ਾਇਆ, ਉਹ ਗੱਡੀ ਦਾ ਫਿਕਰ ਨਹੀਂ ਇਹਨੂੰ ਕਿ ਯਾਰ 40,000 ਰੁਪਏ ਪੈਣ ਡਿਆ। ਨਹੀਂ ਉਹ 40 ਨੂੰ ਛੱਡ ਤੋਂ ਅਗਲੀ ਗੱਲ ਸੁਣ। ਇਹਨੂੰ ਸਮੋਸੇ ਦੀ ਪਲੇਟ ਲੈ ਕੇ ਦੇ ਕੇ ਗੱਡੀ ਲੈ ਕੇ ਫਿਰ ਨਿਕਲ ਗਿਆ। ਲੈ ਆਹ ਤੇ ਮਾੜਾ ਕੰਮ ਹੋਇਆ ਵਾ, ਸਭ ਤੋਂ ਮਾੜਾ ਕੰਮ ਇਹ ਹੋਇਆ ਵਾ। ਇੱਕ ਸਮੋਸਾ ਵਿੱਚ ਛੱਡ ਕੇ ਗਿਆ, ਯਾਨੀ ਉਹਨੇ ਕੋਈ 100-150 ਦੇ ਦੋਵਾਂ ਨੇ ਸਮੋਸੇ ਲਏ ਨੇ ਤੇ ਗੱਡੀ ਲੈ ਕੇ ਫਿਰ ਉਹ ਨਿਕਲ ਗਿਆ। ਆਹ ਗੱਲ ਸੁਣ, ਇਹ ਭਾਈ ਵੀ ਸਮੋਸੇ ਦੇ ਚੱਕਰ 'ਚ ਰਹੇ, ਲੇਕਿਨ ਕਹਾਣੀ ਅਸਲੇ ਅੱਗੇ ਸ਼ੁਰੂ ਹੋਣੀ। ਤੂੰ ਕਹਿੰਦੇ ਖਾਂਦਾ ਨਹੀਂ ਬੰਦਾ, ਇਹ ਖਾਂਦਾ ਨਹੀਂ, ਇਹ ਤੇ ਹੁੰਦੀ ਹੈ ਗੱਡੀ ਜਾਂ ਤੇ ਫਿਰ ਖਿਲਾਰ ਦਿੰਦਾ ਜਾਂ ਫਿਰ ਸਮੋਸੇ। ਯਾਰ ਸਵੇਰ ਦਾ ਨਿਕਲਿਆ ਵਿਚਾਰਾ ਘਰੋਂ, ਉਹਨੂੰ ਲੱਭਣ ਦਿਆ। ਸਵੇਰ ਦਾ ਨਿਕਲਿਆ ਨਾ ਤੇ ਗੱਡੀ ਜਿਹੜੀ ਉੱਥੇ ਖਿਲਾਰ ਕੇ ਗੱਲ ਕਰਦਾ ਭਾਈਆਂ ਤਰ੍ਹਾਂ ਖਾਂਦਾ ਨਹੀਂ। ਯਾਰ ਭੁੱਖ ਦੇ ਨਾਲ ਮੱਤ ਵੱਜੀ ਹੁੰਦੀ ਹੈ, ਉਹ ਤੋਂ ਤਾਜ਼ੇ ਸਮੋਸੇ ਸਾਹਮਣੇ ਆ ਗਏ। ਉਹ ਭਾਜੀ ਉਹ ਵੀ ਜੂਸੀ ਹੈਗਾ ਵਾ, ਉਹਨੂੰ ਤੁਸੀਂ ਭੁੱਖ ਲੈ ਤੇ ਉਹਨੂੰ ਕੋਈ ਅੱਗੇ ਸ਼ਾਇਦ ਨਹੀਂ ਲੱਭਦੀ। ਨਹੀਂ ਭੁੱਖ ਲੱਗੀ ਹੋਵੇ ਤੇ ਬਦਮਾਸ਼ ਨਹੀਂ ਹੁੰਦਾ। ਪੇਟ ਬਦਮਾਸ਼ੀਆਂ ਨਹੀਂ ਹੁੰਦੀਆਂ। ਹਾਂ ਸਹੀ ਗੱਲ ਆ, ਪਹਿਲੇ ਪੇਟ ਪੂਜਾ ਫਿਰ ਕੰਮ ਦੂਜਾ। ਚਮਨ ਸਾਹਿਬ ਗੱਲ ਤਾਂ ਪੂਰੀ ਸੁਣ ਲਓ ਵਾਲੀ। ਚਵਲ ਚਮਨ ਅੱਛਾ ਮੈਂ ਕਿਹਾ ਚਮਨ ਸਾਹਿਬ ਮੈਂ ਚਵਲ ਉਸਤਾਦ ਜੀ ਮੈਂ ਨਾ ਉਹ ਪਲੇਟ ਮੁਕਾਈ ਉਹਦੀ ਵੀ, ਮੈਂ ਕਿਹਾ ਰਿਜ਼ਕ ਨਹੀਂ ਜ਼ਾਇਆ ਹੋਣਾ। ਉਹ ਨਿਕਲ ਗਿਆ। ਮੈਂ ਉਹਦੇ ਸਿਰ ਹੋ ਕੇ ਬਾਹਰ ਨਿਕਲਿਆ, ਮੈਂ ਹਲੇ ਅੱਜ ਕਰਕੇ ਬਾਹਰ ਨੂੰ ਨਿਕਲਿਆ ਤੇ ਸਮੋਸੇ ਵਾਲੇ ਨੇ ਮੇਰਾ ਗੋਟਾ ਫੜ ਲਿਆ ਅੱਜ ਕੱਲ। ਉਹ ਕਿਉਂ? ਕਹਿੰਦਾ ਆਰਡਰ ਦੇ ਕੇ ਗਿਆ, ਪੈਸੇ ਨਹੀਂ ਦੇ ਕੇ ਗਿਆ। ਓਏ ਹੋਏ ਤੇ ਬਾਅਦ ਛੱਡੇ ਉਸਤਾਦ ਜੀ ਮੈਂ ਬਾਹਰ ਖੜਾ ਹੋ ਕੇ ਅੱਜ ਕਰਕੇ 4 ਕ ਬੜਕਾਂ ਮਾਰੀਆਂ ਪਹਿਲੋਂ। ਮੈਂ ਕਿਹਾ ਲੈ ਦੇ ਗਿਆ ਯੂਸੀ ਨੂੰ। ਪਹਿਲਾਂ ਹੀ ਕਿਹੜਾ ਯਾਨੀ ਕਿ 40,000 ਦੀ ਮੋਟਰਸਾਈਕਲ ਸੀ, ਹਾਂਜੀ ਹੁਣ 300 ਸਮੋਸਿਆਂ ਦਾ ਵੀ 350 350 ਯਾਨੀ 40,350 ਰੁਪਏ ਹੋ ਗਏ ਉਹਦੇ ਨਾਲ। ਉਸਤਾਦ ਜੀ ਤੇ ਅੱਖਾਂ ਮੇਰੀਆਂ ਫੁੱਲ ਲਾਲ ਸੁਰਖ। ਆਦੇ ਤੋਂ ਲਾਲ ਨੇ ਓ ਯਾਰ ਪਹਿਲਾਂ ਹੀ ਕਿਹੜਾ ਯਾਰ ਉਹ ਚਟਨੀ ਪੈ ਗਈ ਨਾ ਅੱਖਾਂ 'ਚ ਮਿੱਠੀ। ਯਾਰ ਬੰਦਾ ਸਰਕਾਰ ਜਦੋਂ ਨੇ ਪਲੇਟ ਖੋਈ ਨਾ ਕਹਿੰਦਾ ਪੈਸੇ ਦੇ, ਉਦੋਂ ਕਿਤੇ ਕੈਚ ਪਈ ਅੱਖਾਂ 'ਚ, ਉਹ ਸਾਰੀ ਲਾਲ ਹੋ ਗਈ ਅੱਖ। ਸਾਰੇ ਗੱਲ ਪਤਾ ਕੀ ਆ, ਉਹ ਜਿਹੜੇ ਬੱਚਿਆਂ ਨੂੰ ਕਹਿਣਾ ਸਾਈਡ ਤੇ ਹੋ ਗਈਆਂ ਮਾਈਆਂ ਭੈਣਾਂ ਸਾਡੀਆਂ, ਉਹਨਾਂ ਨੂੰ ਕੋਈ ਨੇੜੇ ਰਵੋ, ਕੋਈ ਗੱਲ ਨਹੀਂ, ਕੁਝ ਵੀ ਨਹੀਂ। ਨਹੀਂ ਇਹਦਾ ਕੋਈ ਪਤਾ ਨਹੀਂ ਕਿਸ ਤਰ੍ਹਾਂ ਫੈਰਨ ਸ਼ੁਰੂ ਹੋ ਜਾਏ ਇੱਕਦਮ।
ਉਸਤਾਦ ਅੱਛਾ ਜੀ ਮੈਂ ਫਿਰ ਸਾਈਡ ਤੇ ਹੋਈ ਜਦੋਂ ਮੈਨੂੰ ਇੰਜ ਕਰਕੇ ਮੇਰੀਆਂ ਅੱਖਾਂ ਲਾਲ ਤੇ ਮੇਰੇ ਜ਼ਿਹਨ 'ਚ ਕੀ ਫਿਰਕੀ ਘੁੰਮਣ ਡਈ ਕਿ ਉਹ ਬੰਦਾ ਫੇਰ ਮੈਨੂੰ ਗੇੜਾ ਦੇ ਗਿਆ। ਪਹਿਲਾਂ ਉਹ ਸਬਜ਼ੀ ਵਾਲੀ ਦੁਕਾਨ ਤੋਂ ਗੇੜਾ ਦਿੱਤਾ, ਦੂਜਾ ਉਹਨੇ ਸਮੋਸੇ ਵਾਲੀ ਦੁਕਾਨ ਤੋਂ ਦਿੱਤਾ, ਤੇ ਮੈਂ ਭਲਾ ਮਾਨਸ ਕਿ ਯਾਰ ਕੀ ਕਹਿਣਾ ਉਹਨੂੰ। ਚੱਲ ਮੇਰੇ ਹੱਥੋਂ ਕੋਈ ਟੋਟੇ ਟੂਟੇ ਹੋਏ ਹੋਣਗੇ, ਮੈਂ ਤਾਂ ਉਹਦੇ ਕਰਦੇ ਸੀ ਡਕੜੇ ਫਰੀਦ ਭਾਈ, ਮੇਰੇ ਹੱਥੇ ਤਾਂ ਲੱਗ ਜਾਂਦਾ ਉਹ ਇੱਕ ਵਾਰੀ। ਕਰ ਦੂੰਗਾ ਉਸਤਾਦ ਜੀ ਦਿਮਾਗ ਮੇਰਾ ਫੁੱਲ ਸ਼ਾਰਟ ਹੋ ਗਿਆ। ਮੈਂ ਕਿਹਾ ਯੂਸੀ ਇਹਨੂੰ ਛੱਡਣਾ ਨਹੀਂ ਹੈਗਾ। ਉਸਤਾਦ ਜੀ ਦੂਸਰਾ ਦਿਨ ਤੇ ਮੈਂ ਉਹਨਾਂ ਬਾਜ਼ਾਰਾਂ 'ਚ ਫਿਰ ਰਿਹਾ ਹਾਂ ਉਹਦੀ ਤਲਾਸ਼ ਖੁੜਕ ਮੈਨੂੰ ਗਈ, ਕਿਉਂਕਿ ਮੈਨੂੰ ਨਾ ਟੈਨਸ਼ਨ ਉਹਦੀ। ਮੈਂ ਰਾਜ ਇਹ ਸੀ ਕਿ ਬਸ ਉਹਦੇ ਟੋਟੇ ਕਰਨੇ ਆ ਜਾਂ ਲੱਤਾਂ ਲਾਉਣੀਆਂ ਆ। ਵੇਖਿਆ ਮੈਂ ਕਿਹਾ ਸੀ ਨਾ ਬੱਚੇ ਸਾਈਡ ਤੇ ਕਰ ਹੋ ਗਿਆ ਸੀ। ਪੱਲੇ ਸਿਰਫ ਜ਼ੇਨ ਵਾਂ ਲਾਏ ਤੇ ਨਹੀਂ ਨਾ ਉਸਤਾਦ, ਕਹਿ ਤੇ ਰਿਹਾ ਨਾ ਉਹ, ਉਹਦਾ ਕਹਿ ਦੇਣਾ ਜੇ ਵੀ ਬੱਚੇ ਇੰਨੇ 'ਚ ਹੀ ਡਰ ਗਏ ਤੇ अगला यूसी जो कहता है वो पता नहीं करता कहीं नहीं करता। ਉਸਤਾਦ ਜੀ ਹਲੇ ਆ ਚੀਜ਼ਾਂ ਇਹੀ ਆਉਟ ਮੋਡ ਮੇਰੇ ਦਿਮਾਗ 'ਚ ਚੱਲਣ ਹੀ ਰਿਹਾ ਵਾ। ਤੇ ਮੈਂ ਜਦੋਂ ਦੇਖਿਆ ਤੇ ਇੱਕ ਸਾਹਮਣੇ ਨਾ ਪੂੜੀਆਂ ਖਾਣ ਡਿਆ ਖੜਾ, ਮੈਂ ਪਛਾਣ ਲਿਆ ਇੰਜ ਕਰਕੇ। ਉਹੀ ਬਿਲਕੁਲ ਉਹੀ ਕਰੈਕਟਰ। ਇਹ ਖਾਣ ਪੀਣ ਵਾਲਾ ਕੋਈ ਕਰੈਕਟਰ ਆ, ਇਹ ਫੂਡ ਲਵਰ ਕੋਈ ਚੋਰ ਆ। ये चोर गुजरा वाले दा तो नहीं, ये तेनू खान पीन वाले ही अड्डे ते मिलदा। ਪਤਾ ਨਹੀਂ ਕੀ ਚੱਕਰ। ਅੱਛਾ ਫਿਰ ਉਸਤਾਦ ਜੀ ਜਦੋਂ ਮੈਂ ਬਿਲਕੁਲ ਉਹਦੇ ਕੋਲ ਪਹੁੰਚਿਆ, ਮੈਂ ਇੰਜ ਕਰਕੇ ਦੇਖਿਆ, ਮੈਂ ਕਿਹਾ ਖਾਣ ਕੀ ਡਿਆ ਵਾ? ਆ ਲੈ, ਇਹ ਵੀ ਚੈੱਕ ਕਰ ਲੈਣਾ ਚਾਹੀਦਾ। ਹਾਂ, ਸਹੀ ਗੱਲ ਹੈ। ਉਸਤਾਦ ਜੀ ਉਹਦੇ ਹੱਥ ਦੇ ਵਿੱਚ ਇੱਕ ਪੂੜੀ ਤੇ ਅੱਗੇ ਉਹਨੇ ਚਣੇ ਰੱਖੇ ਤੇ ਮੋਟਰਸਾਈਕਲ ਦੇ ਉੱਤੇ ਬੈਠਾ ਖਾ ਰਿਹਾ। ਉਸੇ ਤੇ ਓ ਹੋ ਮੈਂ ਫਿਰ ਤੁਹਾਨੂੰ ਪਤਾ ਮੇਰਾ ਦਿਮਾਗ ਯਾਰ ਹੱਸਣ ਵਾਲੀ ਇਹ ਕਿਹੜੀ ਗੱਲ। ਉਸਤਾਦ ਜੀ ਮੈਂ ਇੰਜ ਕਰਕੇ ਉਹਦੇ ਪਿੱਛੇ ਡਾਇਰੈਕਟ ਮੋਟਰਸਾਈਕਲ ਤੇ ਬਹਿ ਗਿਆ। ਉਹ ਮੈਂ ਕਿਹਾ ਸ਼ਹਜ਼ਾਦੇ ਆ ਪੂੜੀਆਂ ਖਾ ਰਹੇ ਆ। ਓਏ ਮੈਂ ਜਦੋਂ ਦੇਖਿਆ ਤੇ ਉਸਤਾਦ ਜੀ ਉਹ ਕੰਬਣਾ ਸ਼ੁਰੂ ਹੋ ਗਿਆ ਤੇ ਮੇਰੀਆਂ ਵੀ ਅੱਖਾਂ ਲਾਲ ਸ਼ੁਰੂ। ਅੱਛਾ, ਮੈਂ ਕਿਹਾ ਪੂੜੀਆਂ ਖਾ ਰਿਹਾ ਤੇ ਉਸਤਾਦ ਜੀ ਕਹਿੰਦਾ ਭਾਈ ਤੁਸੀਂ ਵੀ ਖਾ ਲਓ। ਓ ਹੋ वाह वाह, ਮੈਂ ਕਿਹਾ ਓਏ ले दे गए सुनो मार के। ਮੋਟਰਸਾਈਕਲ ਦਾ ਗੁੱਸਾ ਸੀ ਉਸਤਾਦ ਜੀ ਨੇ, ਤਾਂ ਜ਼ੇਨ ਮੇਰਾ ਇਹੀ ਸੀ ਉਹਨੂੰ ਕਹਿਣ ਦਾ। ਅੱਛਾ ਮੋਟਰਸਾਈਕਲ ਦਾ ਮੈਨੂੰ ਗੁੱਸਾ ਸੀ ਉਸ ਵੇਲੇ, ਮੈਂ ਸਿਰਫ ਉਹਦੀ ਲੱਤ ਵੱਢਣ ਦੇ ਚੱਕਰਾਂ 'ਚ ਸੀ। ਅੱਛਾ, ਲੱਤ ਕੀ ਕਰਨੀ ਸੀ ਤੂੰ? यार ਉਹਨਾਂ ਦੀ ਮੋਟਰਸਾਈਕਲ ਦੀ ਕਿੱਕ ਹੀ ਨਾ ਮੈਂ ਕਿਹਾ ਮਾਰ ਸਕੇ। ਓਏ ਹੋਏ ਉਸਤਾਦ ਜੀ ਜਦੋਂ ਮੈਂ ਉਹਨੂੰ ਇਦਾਂ ਦੀਆਂ ਗੱਲਾਂ ਬਾਤਾਂ ਸੋਚ ਕੇ ਘੂਰ ਕੇ ਦੇਖਿਆ ਨਾ, ਤੇ ਉਸਤਾਦ ਜੀ ਉਹ ਮੋਟਰਸਾਈਕਲ ਤੋਂ ਉਤਰਿਆ ਓਏ ਤੇ ਮੇਰੇ ਪੈਰਾਂ 'ਚ ਡਿੱਗ ਪਿਆ। ਓਏ ਹੋਏ ਕਹਿੰਦਾ ਯੂਸੀ ਭਾਈ ਮਾਫ ਕਰ। ਵਾਲਦਾ ਹਸਪਤਾਲ ਆ, ਓਏ ਹੋਏ ਹੋਏ ਮਾਂ ਮੇਰੀ ਹਸਪਤਾਲ ਆ, ਤੁਸੀਂ ਵੀ ਮਾਵਾਂ ਵਾਲੇ ਹੋ। ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ। ਹਾਏ ਉਸਤਾਦ ਜੀ ਜਦੋਂ ਉਹਨੇ ਮੈਨੂੰ ਇਦਾਂ ਦੀਆਂ ਗੱਲਾਂ ਕੀਤੀਆਂ ਤੇ ਮੈਨੂੰ ਇਮੋਸ਼ਨ ਜਿਹਾ ਕਰ ਲਿਆ। ਕੀ ਕੀ ਕਹਿੰਦਾ? ਅੱਛਾ ਇਹਨੂੰ ਕੋ ਯਾਦ ਲਫ਼ਜ਼ ਤਾਂ ਹੀ ਕਵੇ। ਅੱਛਾ, ਉਹਨੇ ਮੋਸ਼ਨ ਜਿਹਾ ਕਰ ਲਿਆ ਤੈਨੂੰ। ਉਸਤਾਦ ਜੀ ਜਦੋਂ ਮੇਰੇ ਪੈਰਾਂ 'ਚ ਡਿੱਗਿਆ ਨਾ ਤੇ ਮੈਂ ਵੀ ਬੜਾ ਪਰੇਸ਼ਾਨ ਹੋ ਗਿਆ। ਮੈਂ ਕਿਹਾ ਯਾਰ ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ। ਹਾਏ ਹਾਏ ਉਸਤਾਦ ਜੀ ਮੈਨੂੰ ਨਾ ਰੋ ਰੋ ਕੇ ਬੜਾ ਇਮੋਸ਼ਨ ਜਿਹਾ ਕਰੇ। ਅੱਛਾ ਪਤਲਾ ਅੱਛਾ ਫਿਰ ਇਮੋਸ਼ਨ ਹੈ ਅੱਛਾ ਫਿਰ ਇਮੋਸ਼ਨਲ। ਅੱਛਾ ਕਹਿੰਦਾ ਯੂਸੀ ਭਰਾ ਮੈਂ ਤੇਰੇ ਅੱਗੇ ਹੱਥ ਜੋੜਦਾ, ਗੱਡੀ ਦਾ ਰੌਲਾ ਬਣਾ ਆ ਮੇਰੇ ਪਿੱਛੇ ਬਹਿ, ਮੇਰੇ ਨਾਲ ਚੱਲ, ਆਪਣੇ ਹੱਥੀ ਮੈਂ ਆਪਣੀ ਮਾਂ ਨੂੰ ਨਾਸ਼ਤਾ ਕਰਾਉਣਾ ਵਾ, ਉਸ ਤੋਂ ਬਾਅਦ ਗੱਡੀ ਤੂੰ ਲੈ ਜੇ। ਪੈਟਰੋਲ ਤੇਲ ਮੈਂ ਪਵਾਉਣੀ ਆ, ਪੈਟਰੋਲ ਨਹੀਂ ਤੇਲ। ਅੱਛਾ ਉਸਤਾਦ ਜੀ ਜਦੋਂ ਮੈਂ ਉਹਨੇ ਮੈਨੂੰ ਆਹ ਗੱਲ ਕਹੀ ਨਾ, ਮੈਂ ਕਿਹਾ ਓਏ ਯੂਸੀ ਦਾ ਇਮਤਿਹਾਨ ਲੈ ਰਹੇ ਆ। ਉਹਨੇ ਆਪਣੀ ਮਾਂ ਦਾ ਵਾਸਤਾ ਪਾਇਆ ਤੇ ਮੈਨੂੰ ਕਹਿੰਦਾ ਮਾਂ ਤੱਕ ਨਾਸ਼ਤਾ ਪਹੁੰਚਾਉਣਾ, ਗੱਡੀ ਮੁੜ ਕੇ ਤੂੰ ਲੈ ਜੀ। ਮੈਂ ਕਿਹਾ ਗੱਲ ਕੀਤੀ ਆ ਓਏ। ਆਹ ਉਸਤਾਦ ਜੀ ਤੁਸੀਂ ਉਹਦੇ ਪਿੱਛੇ ਯਾਰ ਮੈਂ ਤੇਰੇ ਪੂਰੇ ਮੈਚ ਆ ਰਹੇ ਆ ਤੇਰੇ ਨਾਲ। ਉਸਤਾਦ ਜੀ ਤੁਸੀਂ ਪਹਿਲਾਂ ਡਰਾਉਣ ਵਾਲਾ ਸੀ ਜਾਂ ਚੀਜ਼ੇ ਵਾਲਾ ਲਾਤਾ। ਓਏ ਪਾਗਲ। ਆਜੋ ਬੱਚਿਓ ਵਾਪਸ। ਨਹੀਂ ਯਾਰ, ਮੈਂ ਉਹਨਾਂ ਦਾ ਵੀ ਤੇ ਕੋਈ ਹਿਸਾਬ ਲਾਉਣਾ ਨਾ ਕਿ ਉਹ ਡਰਨ ਨਾ। ਉਦੋਂ ਤੇ ਅਸੀਂ ਬਹੁਤਾ ਹੀ ਕੰਮ ਖਰਾਬ ਕਰਤਾ ਸੀ। ਕਹਿੰਦਾ ਯੂਸੀ ਭਰਾ ਆ ਨਾਸ਼ਤਾ ਪਹੁੰਚਾ ਕੇ ਮਾਂ ਨੂੰ, ਤੇਰੇ ਨਾਲ ਵਾ ਗੱਡੀ ਜਿੱਥੇ ਮਰਜ਼ੀ ਲੈ ਜੀ। ਅਸੀਂ 2 ਪੂੜੀਆਂ ਲਈਆਂ ਉਸਤਾਦ ਜੀ ਉਹਨੇ ਨਾਸ਼ਤੇ। ਜਦੋਂ ਮੈਂ ਕਿਹਾ ਓਏ ਜੇ ਮੈਂ ਕਿਹਾ ਉਸਤਾਦ ਜੀ ਮੈਂ ਅੱਗੇ ਬੈਠਾ ਨਾ ਮੈਂ ਚਲਾਈ ਨਾ ਤੇ ਕੰਮ ਖਰਾਬ ਹੋ ਜਾਣਾ, ਮੈਂ ਕਿਹਾ ਗੱਡੀ ਤੂੰ ਚਲਾ। ਆ ਮੈਂ ਉਹਦੇ ਪਿੱਛੇ ਬਹਿ ਗਿਆ। ਉਸਤਾਦ ਜੀ ਹੁਣ ਅਸੀਂ ਹਸਪਤਾਲ ਵੱਲ ਨੂੰ ਜਾ ਰਹੇ ਹਾਂ। 3-4 ਗਲੀਆਂ ਨਹੀਂ ਬਣੇ ਉਸਤਾਦ ਜੀ, 4 ਰੋਡ ਅਸੀਂ ਕ੍ਰਾਸ ਕੀਤੇ। ਅੱਗੇ ਹਸਪਤਾਲ, ਅੱਛਾ ਕਲੀਨਿਕ ਟੈਪ ਸੀ। ਅੱਛਾ ਉਸਤਾਦ ਜੀ ਉਹਨੇ ਮੈਨੂੰ ਕਿਹਾ 2 ਹਲਵਾ ਪੂੜੀਆਂ, ਮਾਈ ਬਸ਼ੀਰਾ ਹਸਪੀਟਲ ਆ, ਉਹ ਕਾਊਂਟਰ ਤੇ ਫੜਾਇਆ। ਅੱਛਾ ਮੈਨੂੰ ਕਿਹਾ ਉਹਨੇ। ਅੱਛਾ ਜਦੋਂ ਉਹਨੇ ਮੈਨੂੰ ਕਿਹਾ ਨਾ, ਮੈਂ ਕਿਹਾ ਓਏ ਅੱਛਾ ਯੂਸੀ ਨੂੰ ਕਹਿ ਰਹੇ। ਅੱਛਾ ਅੱਛਾ ਉਸਤਾਦ ਜੀ ਮੈਂ ਨਾ ਮੈਂ ਉਸਤਾਦ ਜੀ ਅੰਜ ਹਲਕਾ ਹਲਕਾ ਜਾ ਰਿਹਾ ਹੈ ਨਹੀਂ ਲੱਗਦੇ ਜਾ ਰਿਹਾ ਉਸਤਾਦ ਜੀ। ਅੱਛਾ ਓ ਆ ਗਿਆ ਆ ਮਿਊਜ਼ਿਕ ਸੀ। ਅੱਛਾ ਇਹ ਵੀ ਸੀ ਵਾਕਿਆ
ਸਾਜੀ ਇਹ ਤਾਂ ਉਹ ਪਿੰਕ ਪੈਸਰ ਵਾਲੇ ਡੋਲੀ ਮੋਨ ਵਾਲੇ ਕਾਰ ਨਹੀਂ ਯਾਰ ਤੇਰੇ ਮੈਚ ਹੋ ਰਿਹਾ ਵਾ। ਉਹ ਮੈਂ ਦੇਖਿਆ ਵਾ ਇੱਕ ਜਗ੍ਹਾ ਤੇ ਬਿੱਲੀ ਦੇ ਸਿਰ 'ਚ ਵੱਜਦੀ ਕੋਈ ਨਹੀਂ ਤੁਰਦੀ ਮੈਚ ਹੋ ਰਿਹਾ ਵਾ, ਪਿੱਛੇ ਆਵਾਜ਼ ਆਉਂਦੀ ਟੰ। ਮੈਚ ਹੋ ਰਿਹਾ ਪੂਰਾ। ਲੋ ਉਸਤਾਦ ਜੀ ਮੈਂ ਵਿੱਚ ਮਿਸਟੇਕ ਹੋ ਜਾਂਦੀ ਕੋਈ। ਅੱਛਾ ਆ ਠੀਕ ਹੈ ਲਾਸਟ ਹਾਂ ਠੀਕ। ਚਲੋ। ਲੋ ਉਸਤਾਦ ਜੀ ਮੈਂ ਕਾਊਂਟਰ ਤੇ ਨਾ ਪੂੜੀਆਂ ਫੜਾਈਆਂ। ਯਾਰ ਉਹ ਤਾਂ ਪੂੜੀਆਂ ਫੜਾਈਆਂ ਨਾ, ਆ ਪੂੜੀਆਂ ਸੀ। ਅੱਛਾ ਉਸਤਾਦ ਜੀ ਮੈਂ ਪੂੜੀਆਂ ਫੜਾ ਕੇ ਨਾ ਇਹ ਤਾਂ ਫੜਾਈਆਂ, ਨਹੀਂ ਡਿੰਗੀ ਨੂੰ ਇਹ ਤੱਤੀਆਂ ਪੂੜੀਆਂ ਸੀ, ਤੂੰ ਉਹਦੇ ਹੱਥ ਰੱਖ ਦੇ। ਉਹਨੇ ਕਹਾ ਆਪਾਂ ਵਾਪਸ ਆ ਰਹੇ ਹਾਂ। ਨਹੀਂ ਇਹ ਉੱਥੇ ਇੱਕ ਬੱਚਾ ਗੇਮ ਖੇਡ ਰਿਹਾ ਨਾਲ। ਮੈਂ ਆਹ। ਮੇਰਾ ਚ ਬਣਾ ਲੱਗਾ ਐ ਮੇਰੀ ਆਵਾਜ਼। ਲੋ ਜੀ ਅੱਛਾ ਜੀ ਚਲੋ ਹੁਣ ਦੱਸੋ। ਉਸਤਾਦ ਜੀ ਜਦੋਂ ਮੈਂ ਵਾਪਸੀ ਆਇਆ ਨਾ ਤੇ ਆਹੀ 뮤직 ਚੱਲਣ ਡਿਆ ਪਿੱਛੇ ਓਹ। ਵਾਪਸ ਬਾਹਰ ਹਸਪਤਾਲੋਂ ਬਾਹਰ ਨਿਕਲ। ਅੱਛਾ ਐ ਕਿੰਨੇ ਕੀਤਾ? ਇੱਥੋਂ ਹੀ ਆ, ਮੈਨੂੰ ਅਗਲੀਆਂ ਪਿਛਲੀਆਂ ਵੀ ਭੁੱਲ ਜਾਣੀਆਂ ਹੁਣ ਦੇਖ ਸਹੀ। ਓਏ ਤੇਰੀ ਆਵਾਜ਼ ਆਈ। ਇਹ ਤੇਰੀ ਮੈਂ ਫਾਈਟ ਵਾਲਾ ਕੱਢਿਆ ਸਪੈਸ਼ਲ ਕਿ ਜਿੱਥੇ ਤੂੰ ਫਾਇਰਿੰਗ ਕਰਨੀ ਹੈ। ਐਕਸ਼ਨ ਸਹੀ। ਜਦੋਂ ਮੈਂ ਗੱਲ ਕਰਦਾ ਕੁਝ ਹੋਰ ਨਿਕਲੇ ਹੁੰਦਾ। ਚਲੋ ਅੱਛਾ ਹਲਵਾ ਪੂਰੀਆਂ ਫੜਾਤੀਆਂ। ਓਏ ਯਾਰ ਮੈਂ ਮਾਹੌਲ ਬਣਾ ਰਿਹਾ, ਲੜਾਈ ਨਹੀਂ ਹੈ ਕੁਛ ਨੂੰ ਨਹੀਂ। ਆ ਮਾਹੌਲ ਕਿੱਥੇ ਬਣਾ? ਮੈਨੂੰ ਕਾਰਟੂਨ ਬਣਾਉਣ ਡਏ ਹੋ ਤੁਸੀਂ। ਐ ਰੱਖੋ ਆ ਲੈ ਆ ਗਿਆ। ਹਾਂ ਠੀਕ ਹਾਂ ਉਹ ਲੋ ਉਸਤਾਦ ਜੀ ਮੈਂ ਵਾਪਸ ਆ ਰਿਹਾ ਹਾਂ। ਹਾਂ ਅੱਛਾ ਯਾਰ ਠਹਿਰ ਜਾ ਯਾਰ, ਸਾਡੀ ਐਕਸ਼ਨ ਲਾਓ। ਮੈਂ ਕੋਈ ਐਕਸ਼ਨ ਵਾਲਾ ਲੱਭਦਾ ਠਹਿਰ। ਉਹ ਵੀ ਸਹੀ ਸੀ, ਸਹੀ ਡਰਨ ਡਈ ਸੀ ਦੁਨੀਆ। ਚਲੋ ਚਲੋ ਲੋ ਜੀ ਉਸਤਾਦ ਜੀ ਯਾਰ ਹੁਣ ਨਹੀਂ ਨਿਕਲਦੇ, ਮੈਂ ਕੀ ਕਰਾਂ। ਚੱਲ ਲੋ ਜੀ ਉਸਤਾਦ ਜੀ ਮੈਂ ਨਾ ਜਦੋਂ ਪੂੜੀਆਂ ਦੇ ਕੇ ਵਾਪਸ ਆਇਆ ਵਾਂ, ਜਦੋਂ ਮੈਂ ਆਣ ਕੇ ਬਾਹਰ ਦੇਖਿਆ ਉਹ ਹੈ ਹੀ ਨਹੀਂ ਫੇਰ। ਪੂੜੀਆਂ ਵਾਲਾ ਨਹੀਂ ਤੂੰ ਪੂੜੀਆਂ ਤੂੰ ਫੜਾਉਣ ਗਿਆ? ਪੂੜੀਆਂ ਮੈਂ ਫੜਾਉਣ ਚਲਾ ਗਿਆ ਨਾ ਅੰਦਰ। ਉਹਨੇ ਤੈਨੂੰ ਕਿ ਪੂੜੀਆਂ ਘਰ ਫੜਾਇਆ ਉਹਨੇ ਕਿਹਾ ਮਾਂ ਬਿਮਾਰ ਨਹੀਂ, ਘਰ ਨਹੀਂ ਸੀ ਹਸਪਤਾਲ ਸੀ। ਤੇ ਤੂੰ ਹਸਪਤਾਲ ਦੇ ਅੰਦਰ ਪੂੜੀਆਂ ਫੜਾਉਣ ਮੈਂ ਗਿਆ ਹਸਪਤਾਲ ਦੇ ਕਾਊਂਟਰ ਤੇ ਪੂੜੀਆਂ ਫੜਾਉਣ ਗਿਆ ਕਿ ਵੀ ਕਿ ਆ ਬਸ਼ੀਰਾਂ ਨੂੰ ਮੈਂ ਕਿਹਾ ਦੇ ਦਈਓ। ਤੇ ਤੂੰ ਬਾਹਰ ਆਇਆ? ਮੈਂ ਜਦੋਂ ਬਾਹਰ ਵਾਪਸ ਆਇਆ ਤੂੰ ਹੈ ਨਹੀਂ। ਅੱਗੇ ਬਸ਼ੀਰਾ ਗੱਡੀ ਲੈ ਕੇ ਫੇਰ ਗਿਆ। ਫਿਰ ਉੱਥੇ ਉਸਤਾਦ ਜੀ ਮੇਰਾ ਦਿਮਾਗ ਫੁੱਲ ਸ਼ਾਰਟ ਹੋ ਗਿਆ। ਮੈਂ ਕਿਹਾ ਥਕਲੇ ਅੱਛਾ ਹੈ ਪਾਗਲ ਹੋ ਗਿਆ ਨਾ, ਮੀਟਰ ਸ਼ਾਰਟ ਹੋ ਗਿਆ ਯੂਸੀ। ਉਦੋਂ ਕੀ ਕਹਿੰਦਾ? ਥਕਲੇ ਜਦੋਂ ਖੂਨ ਕਰਨਾ ਹੋਵੇ ਨਾ ਉਦੋਂ ਇਹ ਬੰਦ ਕਰ ਦੇ, ਉਹਦੇ ਮੂੰਹ ਨਾਲ ਕਿੰਨਾ ਕੁਝ ਕਰੀ ਜਾਣਾ। ਅੱਛਾ ਫਿਰ ਫੁੱਲ ਜ਼ੇਨ ਬਣ ਗਿਆ ਕਿ ਹੁਣ ਉਹਦੀਆਂ ਲੱਤਾਂ ਵੀ ਲੱਥਣੀਆਂ, ਹੁਣ ਬਾਹਾਂ ਵੀ ਲੱਥਣੀਆਂ। ਹੁਣ ਮੈਂ ਉਹਦਾ ਛਾਣ ਪੂਰਾ ਜਿਹਾ ਬਣਾਦਾ, ਟੋਟੇ ਕਰਨੇ ਉਹਦੇ। ਓਏ ਤੇ ਪੂੜੀਆਂ ਉਸਤਾਦ ਜੀ ਅੰਦਰ ਫਿਰ ਮਾਈਕ ਉੱਥੇ ਰਹਿੰਦੀਆਂ? ਨਹੀਂ ਮੈਂ ਉਹਨੂੰ ਜਦੋਂ ਆਲੇ ਦੁਆਲੇ ਦੇਖਣ ਨਹੀਂ ਮਿਲਿਆ, ਮੈਂ ਵਾਪਸੀ ਫੇਰ ਕਾਊਂਟਰ ਤੇ। ਮੈਂ ਕਿਹਾ ਹੈਲੋ, ਇੱਥੇ ਬਸ਼ੀਰਾ ਦੇ ਨਾਂ ਦੀਆਂ ਪੂੜੀਆਂ ਸੀ। ਮੈਂ ਕਿਹਾ ਜਿਹੜਾ ਬਾਹਰ ਮੋਟਰਸਾਈਕਲ ਲੈਣਾ ਹੈਗਾ, ਅੰਦਰ ਮਾਂ ਵੀ ਨਹੀਂ ਹੈਗੀ। ਆਹੋ ਉਸਤਾਦ ਜੀ ਜਿਹੜੀ ਸਹੀ ਗੱਲ। ਬਿਲਕੁਲ ਸਹੀ ਗੱਲ। ਗੇੜਾ ਦੇ ਬਸ਼ੀਰਾ ਮੈਂ ਕਿਹਾ ਕੋਈ ਹੋਰ ਹੀ ਆ। ਮੈਂ ਜਦੋਂ ਜਾ ਕੇ ਦੇਖਿਆ, ਉਹਨੇ ਕਿਹਾ, ਉਹ ਮੈਂ ਕਾਊਂਟਰ ਕੋਲ ਪੁੱਛਿਆ, ਮੈਂ ਕਿਹਾ ਪੂੜੀਆਂ ਕਿੱਥੇ? ਕਹਿੰਦਾ ਜੀ ਉਹ ਤਾਂ ਉੱਥੇ ਜਿੱਥੇ ਉਹ ਦਾਖਲ ਵਾ ਉੱਥੇ ਪਹੁੰਚਾਤੀਆਂ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਤੇ ਉਹਦਾ ਵੱਡਾ ਮੁੰਡਾ ਬੈਠਾ ਬਾਹਰ ਬੜੇ ਸਕੂਨ ਨਾਲ ਖਾਣੀ ਸ਼ੁਰੂ ਕਰਨ ਲੱਗਾ। ਕਿਹਦਾ ਵੱਡਾ ਮੁੰਡਾ? ਉਹ ਬਸ਼ੀਰਾਂ ਦਾ। ਤੇ ਬਸ਼ੀਰਾ ਉਹਦੀ ਮਾਂ ਨਹੀਂ ਸੀ? ਉਹ ਤਾਂ ਨਿਕਲ ਗਿਆ ਗੱਡੀ ਲੈ ਕੇ, ਪਤਾ ਨੀ ਕਿਹਦੇ ਹਵਾਲੇ ਮੈਨੂੰ ਕਰ ਗਿਆ। ਤੂੰ ਮਾਂ ਨੂੰ ਫੜ ਲੈਂਦਾ। ਮੈਂ ਉਹ ਮਾਂ ਉਹਦੀ ਹਸਪਤਾਲ ਸੀ, ਮੁੰਡੇ ਨੂੰ ਫੜਿਆ ਮੈਂ। ਬਸ ਜਾਂਦੇ ਪਹਿਲਾਂ ਪੂੜੀਆਂ ਖੋਈਆਂ। ਮੈਂ ਕਿਹਾ ਓਏ ਇਹ ਪੂੜੀਆਂ ਤੁਹਾਨੂੰ ਕੌਣ ਦੇ ਕੇ ਗਿਆ? ਕਹਿੰਦਾ ਯਾਰ ਪਤਾ ਨਹੀਂ ਕੋਈ ਬੰਦਾ ਦੇ ਕੇ ਗਿਆ ਵਾ, ਕਹਿੰਦਾ ਬਸ਼ੀਰਾਂ ਨੂੰ ਦੇ ਦਿਓ। ਸਾਡੀ ਮਾਂ ਨੂੰ ਤਾਂ ਪੂੜੀਆਂ ਡਾਕਟਰ ਨੇ ਬੰਦ ਕੀਤੀਆਂ। ਕਿਉਂ ਨਾ? ਮੈਂ ਕਿਹਾ ਫਿਰ ਮੈਂ ਆਪ ਹੀ ਖਾ ਲਾਂ। ਮੈਂ ਕਿਹਾ ਫਿਰ ਯੂਸੀ ਆਪ ਹੀ ਖਾਇਆ। ਬਾਹਰੋਂ ਦਾ ਗੇੜਾ ਹੋ ਗਿਆ, ਜਦ ਬਸ਼ੀਰਾ ਵੀ ਨਹੀਂ, ਉਹ ਗੱਡੀ ਵੀ ਨਹੀਂ, ਉਹ ਪੂੜੀਆਂ ਤਾਂ ਖਾਓ। ਤੋਂ ਸਵੇਰ 11 ਵਜੇ ਦਾ ਟਾਈਮ, ਹਾਂ 6 ਵਜੇ ਦਾ ਮੈਂ ਘਰੋਂ ਨਿਕਲਦਾ। ਯਾਰ ਸਵਾਲ ਇਹ ਹੈ ਕਿ ਗੱਡੀ ਲੈਣ ਗਿਆ ਵਾ, ਉੱਥੇ ਪੂੜੀਆਂ ਵੇਖ ਕੇ, ਸਮੋਸੇ ਵੇਖ ਕੇ, ਪਕੌੜੇ ਵੇਖ ਕੇ, ਯਾਰ ਇਹ ਕੋਈ ਤਰੀਕਾ ਵਾ ਭਲਾ? ਤਾਂ ਜੋ ਟੱਕਰ ਦੇ ਇਦਾਂ ਦੀਆਂ ਜਗ੍ਹਾ ਯਾਰ ਕਿਸੇ ਟੱਕਰ ਦਾ ਇਦਾਂ ਨਹੀਂ, ਤੇ ਤੂੰ ਉਹਨੂੰ ਪੂੜੀਆਂ ਰਹਿਣ ਦੇ, ਪੂੜੀਆਂ ਛੱਡ ਦੇ, ਤੂੰ ਮੋਟਰਸਾਈਕਲ ਦਾ ਪਤਾ ਕਰ। ਸਵੇਰ 5 ਵਜੇ ਦਾ ਘਰੋਂ ਨਿਕਲਿਆ ਸੀ, ਭੁੱਖ ਨਹੀਂ ਸੀ ਲੱਗਣੀ। ਨਹੀਂ ਤੇ 5 ਵਜੇ ਤੇ ਭੁੱਖ ਨਾਲ ਰੋਟੀ ਬੰਨ ਕੇ ਜਦੋਂ ਚੋਰ ਲੱਭਣ ਜਾਈਏ ਤੇ ਰੋਟੀ ਘਰੋਂ ਲੈ ਜੀਦੀ ਹੁੰਦੀ ਹੈ। ਲੈ ਹੁਣ ਬਦਮਾਸ਼ ਅਖਬਾਰ ਖਾਂਦੇ ਆ, ਭੁੱਖ ਨਹੀਂ ਲੱਗਦੀ ਉਹਨਾਂ ਨੂੰ। ਯਾਰ ਅੱਛਾ ਨਹੀਂ ਲੱਗਦਾ ਪ੍ਰੀਤ, ਬਦਮਾਸ਼ ਟਿਫਨ ਬੁਆ ਕੇ ਮਿਲਦਾ ਯਾਰ, ਤੂੰ ਕੈਸੇ ਗੱਲ। ਵੀ ਅੱਜ ਕਰਕੇ ਮੈਂ ਗੱਡੀ ਲੱਭਣ ਗਿਆ, ਨਾਲੇ ਬਦਮਾਸ਼ ਨੇ ਇੱਧਰ ਪਿਸਤੌਲ ਪਾਇਆ ਤੇ ਰੋਟੀ ਦਾ ਡੱਬਾ ਫੜਿਆ ਹੋਇਆ।
ਕੀ ਹੋ ਗਿਆ ਯਾਰ? अच्छा यार तो मैं समझ रहा तेरी गल। ਉਸਤਾਦ ਜੀ ਉਹੀ ਪੂੜੀਆਂ ਮੈਂ ਥੱਲੇ ਆਇਆ ਵਾ ਉਹ ਕੋ ਲੈ ਕੇ ਬਾੜ ਚੋਂ ਪੂੜੀਆਂ ਲਿਆ ਕੇ ਸਕੂਲ ਨਾਲ ਮੈਂ ਇੱਕ ਸਟੈਂਡ ਦੇਖਿਆ ਮੋਟਰਸਾਈਕਲ ਉਹਦੇ ਪੂੜੀਆਂ ਰੱਖੀਆਂ ਨਾਲ ਚਣੇ ਰੱਖੇ ਆਪ ਸਕੂਲ। ये हुण दूजी बारी निकल गया बंदा। ਦੂਸਰੀ ਵਾਰ ਹੁਣ ਪੂੜੀਆਂ ਖਾਂਦੇ ਖਾਂਦੇ ਮੇਰਾ ਦਿਮਾਗ ਇਹ ਹੋਇਆ ਕਿ ਯਾਰ ਯੂਸੀ ਕੋ 2 ਦਿਨ ਰੈਸਟ ਕਰ। ਮੈਂ ਉਸਤਾਦ ਜੀ ਉੱਥੋਂ ਨਿਕਲਿਆ ਵਾ 3 ਦਿਨ ਲਗਾਤਾਰ ਮੈਂ ਫਿਰਦਾ ਰਿਹਾ ਮਗਰ ਪੂਰੇ ਮਹੱਲੇ 'ਚ ਤੇ ਮੈਨੂੰ ਨਜ਼ਰ ਨਹੀਂ ਆਇਆ ओहो ਉਹ ਬੰਦਾ। ਆ ਗਿਆ ਮੈਂ ਕਿਹਾ ਲੈ ਵੀ ਜਾਂ ਤਾਂ ਡਰ ਗਿਆ ਤੇ ਜਾਂ ਗੱਡੀ ਵੇਚ ਗਿਆ। ਫਿਰ ਮੈਂ ਕਿਹਾ ਨਹੀਂ ਯੂਸੀ ਪਲਾਨ ਬਣਾ ਦਿਮਾਗ ਬਣਾ। ਮੈਂ ਦਿਮਾਗ ਨੂੰ ਇਦਾਂ ਹਿਲਾਇਆ 2 ਵਾਰੀ। ਮੈਂ ਕਿਹਾ ਹੁਣ ਤੂੰ ਟਾਈਮ ਬਦਲ ਆਪਣਾ। ਉਸਤਾਦ ਜੀ ਫਿਰ ਮੈਂ ਟਾਈਮ ਰੱਖ ਲਿਆ ਸ਼ਾਮ ਨੂੰ 4 ਵਜੇ ਬਾਹਰ ਨਿਕਲਣਾ। ਅੱਗੇ ਸਵੇਰ ਜਾਂਦਾ ਸੀ। ਅੱਗੇ ਮੈਂ ਸਵੇਰ 6 ਵਜੇ ਨਿਕਲਦਾ ਸੀ। ਉਸਤਾਦ ਜੀ ਸ਼ਾਮ 4 ਵਜੇ ਦੇ ਟਾਈਮ ਮੈਂ ਤੁਰਿਆ ਵਾਂ। ਉਹ ਸਾਜੀ ਲੱਸੀ ਵਾਲੀ ਦੁਕਾਨ ਤੇ ਖੜਾ ਹੋਣਾ ਕਨਫਰਮ। ਨਹੀਂ ਸ਼ਾਮ 6 ਵਜੇ 4 ਵਜੇ ਸ਼ਾਮ 6 ਵਜੇ ਲੱਸੀ ਕੌਣ ਪੀਂਦਾ? ਭਾਣਾ ਅੱਜ ਆ ਪੂਰੇ ਰਾਤ ਨੂੰ 12 ਵਜੇ ਲੈ ਲਾ ਇੱਥੋਂ ਘੰਟਾ ਘਰੋਂ ਲੱਸੀ ਜਾ ਕੇ। ਉਹ ਮਾਫ ਕਰ ਦਿਓ। ਉਹ ਜਾ ਕੰਮ ਕਰ। ਘੰਟਾ ਕਰਨੇ ਦਹੀਂ ਭੱਲੇ ਲੈਂਦਾ ਹੋਣਾ ਵਾ। ਨਹੀਂ ਹਾਂ। ਉਸਤਾਦ ਜੀ ਮੈਂ 4 ਵਜੇ ਤੋਂ ਲੈ ਕੇ ਉਹਨੂੰ 9:30 10 11 ਵਜੇ ਤੱਕ ਪੂਰਾ ਆਪਣਾ ਇਲਾਕਾ ਛਾਣ ਮਾਰਿਆ ਮੈਨੂੰ ਨਹੀਂ ਲੱਭਾ। ਓਹੋ ਐਂਡ ਉਸਤਾਦ ਜੀ ਮੈਂ ਇੱਕ ਰੋਡ ਤੇ ਖੜਾ ਹੋ ਕੇ ਨਾ ਬੜਕਾ ਮਾਰਨ ਡਿਆ। ਦਿਮਾਗ ਜੋ ਪਾਗਲ ਹੋਇਆ ਸਾਨੂੰ ਲੱਭਣ ਨੂੰ। ਉਹਦੇ ਟੋਟੇ ਤਾਂ ਮੈਂ ਕਰਨੇ ਸੀ, ਬਾਹ ਲੈਦਾ ਕਰਨੀ ਸੀ, ਧੌਣ ਲੈਦਾ, ਲੱਤਾਂ ਲੈਦਾ। ਬੱਚੇ ਸਾਈਡ ਤੇ ਕਰ ਲੋ ਯਾਰ। ਉਹ ਯਾਰ ਬੈਠੇ ਰਹਿਣ ਤੋਂ ਕਹਿਣ ਡਿਆ ਲੈ ਕੀਤਾ ਕੁਝ ਵੀ ਨਹੀਂ ਉਹਨੇ। ਉਸਤਾਦ ਜੀ ਹਾਲੇ ਮੈਂ ਇੰਨੀ ਗੱਲ ਸੋਚਣੀ ਨਾ ਦੇਖਿਆ ਤੇ ਉਧਰੋਂ ਤੁਰਿਆ ਆਉਣ ਡਿਆ ਉਹ ਮੋਟਰਸਾਈਕਲ ਤੇ ਆ ਰਿਹਾ ਸੀ। ਅੱਛਾ ਉਹ ਹੀ ਉਹਨੂੰ ਮੈਂ ਕਰਕੇ ਮੈਂ ਕਰੋ ਵੇ ਓਏ ਹੌਲੀ ਯਾਰ ਉਹਨੂੰ ਕਹਿ ਨਾ ਸਾਡੇ ਤਰ੍ਹਾਂ ਕੱਢੀ ਜਾਣ। ਉਸਤਾਦ ਜੀ ਜਦੋਂ ਉਹਨੇ ਗੱਡੀ ਰੋਕੀ ਆ ਤੇ ਰੋਕ ਕੇ ਮੇਰੇ ਮੂੰਹ ਵੱਲ ਦੇਖਿਆ। ਮੈਂ ਕਿਹਾ ਹਾਂ ਵੀ ਬਚਿਆ। ਹੁਣ ਦੱਸ। ਹੁਣ ਦੱਸ 7-8 ਦਿਨ ਹੋ ਗਿਆ ਬੜਾ ਕਪਾ ਲਿਆ ਤੂੰ ਮੈਨੂੰ। ਹਾਂ ਹੁਣ ਤੇਰੀ ਖੈਰ ਹੈ ਨਹੀਂ। ਬੋਲੇ ਪਿਆ ਯੂਸੀ ਕਿਸੇ ਨੇਕ ਪਿਓ ਦਾ ਪੁੱਤ ਲੱਗਦਾ ਤੂੰ ਮੈਨੂੰ। ਹੋਰ ਉੱਥੇ ਕੋਈ ਹੋਰ ਵੀ ਸੀ? ਕੋਈ ਹੋਰ ਵੀ ਉੱਥੇ ਬੰਦਾ ਸੀ ਤੁਹਾਡੇ ਤੋਂ ਇਲਾਵਾ? ਨਹੀਂ ਅਸੀਂ ਦੋਵੇਂ ਸੀ। ਤੇ ਫਿਰ ਉਹਨੇ ਕਿਹਨੂੰ ਕਿਹਾ? ਇਹ ਗੱਲ ਸੋਚਣ ਮੈਨੂੰ ਕਿਹਾ ਉਸਤਾਦ ਜੀ ਮਾਫੀ ਮੰਗਣ ਲੱਗਾ ਅੱਛਾ ਸੀ ਨਾ ਤੈਨੂੰ ਫੇਰ। ਕਿਹਾ? ਅੱਛਾ ਅੱਛਾ ਯਾਰ ਚੋਰ ਦੀਆਂ ਗੱਲਾਂ ਤੇ ਕੌਣ ਯਕੀਨ ਕਰਦਾ? ਅੱਛਾ ਮੈਂ ਕਿਹਾ ਨਹੀਂ ਹੁਣ ਨਹੀਂ ਤੇਰੀਆਂ ਗੱਲਾਂ ਤੇ ਯਕੀਨ। ਗੱਡੀ ਰੋਕ ਇੱਥੇ। ਹੂੰ ਇਹ ਹੁਣ ਗੱਡੀ ਮੈਂ ਹੀ ਲਿਜਾਵਾਂ। ਹਾਂ ਉਸਤਾਦ ਜੀ ਦਿਮਾਗ ਮੇਰੇ 'ਚ ਆਈਡੀਆ ਆ ਗਿਆ ਕਿ ਇਹਦੀਆਂ ਮੈਂ ਲੱਤਾਂ ਵੱਢ ਦੇਣੀਆਂ ਅੱਜ। ਬੱਚੇ ਸਾਈਡ ਤੇ ਕਰ ਲੋ ਬੱਚੇ। ਉਹ ਭਾਜੀ ਬੈਠੇ ਰਹਿਣ ਤੋਂ ਮੈਂ ਕਹਿਣਾ ਕੁਝ ਨਹੀਂ ਹੋਣਾ। ਉਸਤਾਦ ਜੀ ਮੈਂ ਕਿਹਾ ਗੱਡੀ ਰੋਕ ਓਏ। ਕਹਿੰਦਾ ਯੂਸੀ ਭਰਾ ਆ ਗੱਡੀ ਮੈਂ ਤੈਨੂੰ ਵਾਪਸ ਮੋੜ ਹੀ ਦੇਣੀ ਸੀ। ਮੇਰੇ ਨਿਜ਼ਾਮ ਦੇਖ ਪਿੱਛੇ ਤੇ ਪਿੱਛੇ ਉਹਨੇ ਫਰੂਟ ਪਾਂਡਾ ਵਾਲਾ ਟੰਗਿਆ ਹੋਇਆ। ਫਰੂਟ ਭੰਡ ਵਾਲਾ। ਉਹ ਨਹੀਂ ਦਿੰਦੇ ਯਾਰ ਉਹ ਪੀਜ਼ਾ ਆਹ ਡਿਲੀਵਰੀ ਵਾਲਾ ਉਹ ਪਿੱਛੇ ਬੈਗ ਜਿਹਾ ਪਾਇਆ ਹੋਇਆ। ਅੱਛਾ ਕਹਿੰਦਾ ਕਿਹਦਾ ਦਿਲ ਕਰਦਾ ਰਾਤ ਨੂੰ 3 ਵਜੇ ਤੱਕ ਏਦਾਂ ਸੜਕਾਂ ਤੇ ਫਿਰਨ ਦਾ। ਹਾਂ। ਮਜਬੂਰੀਆਂ ਲੈ ਪੈਂਦੀਆਂ ਯੂਸੀ ਭਰਾ। ਅੱਜ ਕਹਿੰਦਾ ਮੇਰੀ ਡਿਲੀਵਰੀ ਪਹੁੰਚਾ ਲੈਂਦੇ ਉਸ ਤੋਂ ਬਾਅਦ ਗੱਡੀ ਤੂੰ ਲੈ ਜਾ। ਅੱਛਾ ਡਿਲੀਵਰੀ ਦਾ ਕੰਮ ਕਰਨਾ ਪਿਆ। ਐ ਬਾਸ ਅੱਛਾ ਅੱਛਾ ਉਸ ਮੋਟਰਸਾਈਕਲ ਤੇ ਜਿਹੜੀ ਚੋਰੀ ਹੋਈ ਉਹਦੇ ਤੇ ਉੱਥੇ ਡਿਲੀਵਰੀ ਕਰਨਾ ਪਿਆ ਤੇ ਇਹਨੇ ਫੜ ਲਿਆ ਨੂੰ। ਲੇਕਿਨ ਇਹ ਜਾਤੀ ਨਾ ਜੇ ਤੁਸੀਂ ਚੋਰੀ ਕੀਤੀ ਕਿਸੇ ਹੋਰ ਕੰਮ ਲਈ ਗਏ ਯਾਨੀ ਕਿਤੇ ਆਣ ਜਾਣ ਲਈ ਉਹ ਤਾਂ ਚਲੋ ਮੰਨੇ ਜਾਂਦੇ। ਹੁਣ ਡਿਲੀਵਰੀ ਤੇ ਗੱਡੀ ਖਰਾਬ ਹੋ ਜਾਂਦੀ। ਆਇਆ ਮਸਲਾ ਖਰਾਬ। ਅੱਛਾ ਯੂਸੀ ਦਾ ਦਿਮਾਗ ਖਰਾਬ। ਫਿਰ ਉਸਤਾਦ ਜੀ ਮੈਂ ਕਿਹਾ ਨਹੀਂ ਪੁੱਤ ਉਹ ਮੇਰੇ ਪੈਰਾਂ 'ਚ ਡਿੱਗ ਕੇ ਫੇਰ ਮੈਨੂੰ ਇੱਕ ਵਾਰੀ ਨਾ ਉਹਨੇ ਮੋਸ਼ਨ ਜਿਹਾ ਕੀਤਾ ਉਸਤਾਦ। ਕੀ ਕੀਤਾ? ਇਮੋਸ਼ਨਲ ਉਹੀ ਆੜਾ ਭਾਜੀ ਕਹਿਣ ਦਾ ਮੋਸ਼ਨ ਜਿਹਾ। ਬਲੋਸ਼ਨ ਸਹੀ। ਅੱਛਾ ਜਦੋਂ ਉਹਨੇ ਆ ਗੱਲਾਂ ਕੀਤੀਆਂ ਨਾ ਕਿ ਰਾਤ 200 ਦੀ ਖਾਤਰ ਮੈਂ ਇੰਨਾ ਸਫ਼ਰ ਕਰਨਾ ਜੇ ਉਹ ਤੇ ਮੇਰਾ ਆਪਣਾ ਦਿਲ ਵੀ ਅੰਦਰੋਂ ਮੋਮ ਜਿਹਾ ਹੋ ਗਿਆ। ਮੈਂ ਕਿਹਾ ਨਹੀਂ ਯਾਰ ਯੂਸੀ ਮੈਂ ਕਿਹਾ ਬਹੁ ਮੈਂ ਤੇਰੇ ਨਾਲ ਹੀ ਜਾਣਾ ਜਿੱਥੇ ਵੀ ਤੂੰ ਡਿਲੀਵਰੀ ਦੇਣੀ ਉੱਥੋਂ ਦੇ ਕੇ ਵਾਪਸ ਗੱਡੀ ਮੈਂ ਲੈਣੀ। ਕਹਿੰਦਾ ਆ ਜਾ। ਉਸਤਾਦ ਮੈਂ ਉਹਦੇ ਪਿੱਛੇ ਪੈ ਗਿਆ। ਅਸੀਂ ਜਾ ਰਹੇ ਹਾਂ। ਜਦੋਂ ਅਸੀਂ ਅਗਲੇ ਦੇ ਨਾ ਰਸਤੇ ਦੇ ਵਿੱਚ ਆਇਆ ਤੇ ਉਸਤਾਦ ਜੀ ਨੇ ਮੈਨੂੰ ਡੱਬਾ ਜਿਹਾ ਫੜਾਤਾ ਫਰੂਟ ਪਾਂਡੇ ਵਾਲਾ। ਉਸਤਾਦ ਜੀ ਮੈਂ ਪਿੱਛੇ ਫੜ ਕੇ ਬੈਠਾ ਵਾਂ ਵੀ ਹਾਲੇ ਕੋਈ 3 ਮਿੰਟ ਦਾ ਸਫ਼ਰ ਗੁਜ਼ਰਿਆ ਵਾ। ਇਸ ਕਲਾਸ ਦੀ ਖੁਸ਼ਬੂ ਮੇਰੀਆਂ ਨਾਸਾਂ ਨੂੰ ਪਈ ਆ ਨਾ ਉਹਦੇ ਵਿੱਚੋਂ ਉਹ ਫਰੂਟ ਪਾਂਡੇ ਦੇ ਵਿੱਚੋਂ ਉਸਤਾਦ ਜੀ। ਉਹਦੇ ਪੈਕ ਹੁੰਦਾ ਵਾ ਸਾਰਾ ਹੀ ਤੈਨੂੰ। ਉਹ ਯਾਰ ਉਹਨੇ ਫੜਿਆ ਜੋ ਵਿੱਚੋਂ ਖੁਸ਼ਬੂ ਹੁੰਦੀ ਹੈ। ਅੱਛਾ ਉਸਤਾਦ ਜੀ ਜਿੱਦਾਂ ਖੁਸ਼ਬੂ ਤੁਰਦੀ ਜਾਵੇ ਉਦਾਂ ਮੇਰੇ ਮਨ 'ਚ ਕੁਛ ਹੁੰਦਾ ਜਾਵੇ। ਮੈਂ ਕਿਹਾ ਇਹਨੂੰ ਵਿੱਚ ਟੋ ਤਾਂ ਸਹੀ ਯੂਸੀ ਕੀ ਆ। ਏਦਾਂ ਬੰਦੇ ਦੇ ਨਾੜਾ ਕੱਢ ਲੈਣਾ ਵਾ ਵਿੱਚ ਡੱਬੇ ਦੇ ਇਹ ਕੀ ਸ਼ੈ ਵਾ। ਉਸਤਾਦ ਜੀ ਇੰਜ ਕਰਕੇ ਮੈਂ ਡੱਬੇ 'ਚ ਹੱਥ ਪਾਇਆ ਵਾ ਤੇ ਉਸਤਾਦ ਜੀ ਮੈਂ ਪਹਿਲਾਂ ਹੀ ਹੱਥ ਮਾਰਿਆ ਤੇ ਮੇਰੇ ਹੱਥ ਏਦਾਂ ਨਾ ਏਡਾ ਲੰਮਾ ਪੀਸ ਆਇਆ। ਡਬਲ ਰੋਟੀ ਜਿਹੀ ਸੀ। ਮੈਂ ਇੰਜ ਕਰਕੇ ਪੀਜ਼ੇ ਦਾ ਪਤਾ ਨਹੀਂ ਕੀ ਸੀ। ਪੀਜ਼ਾ ਉਸਤਾਦ ਜੀ ਮੈਂ ਇੰਜ ਕਰਕੇ ਖਾਧਾ ਮੈਨੂੰ ਮਜ਼ਾ ਹੀ ਇੰਨਾ ਆਇਆ ਜਿਹੜਾ ਗੁੱਸਾ ਵਿੱਚੋਂ ਹੀ ਹੱਥ ਪਾ ਕੇ ਖਿੱਚ ਲਿਆ। ਏਦਾਂ ਹੀ ਡੱਬੇ 'ਚ ਤੁੰਨ ਕੇ ਹੱਥ ਬਾਹਰ ਜਿੱਦਾਂ ਨਾੜਾ ਕੱਢ ਲਈਆਂ ਦੁਸ਼ਮਣ ਦੀਆਂ। ਹੱਥ ਧੋਤੇ ਸੀ ਕਿ ਉਦਾਂ ਹੀ? ਉਹ ਉਦਾਂ ਹੀ ਉੱਥੇ ਮੈਂ ਕਿਹੜਾ ਖਾਜ ਕਰਦਾ ਗਿਆ। ਅੱਛਾ ਧੋ ਕੇ ਕੀ ਕਰ ਲੂ? ਉਸਤਾਦ ਜੀ ਮੈਂ ਪਹਿਲਾ ਟੁਕੜਾ ਖਾਦਾ ਉਹ ਗੱਡੀ ਚਲਾ ਰਿਹਾ ਤੂੰ ਆਪਣੇ ਦੁੱਖ ਸੁਣਾਈ ਜਾ ਰਿਹਾ। ਦੂਸਰਾ ਟੁਕੜਾ ਖਾਦਾ ਉਸਤਾਦ ਜੀ ਮੈਨੂੰ ਮਜ਼ਾ ਆਇਆ। ਯਾਨੀ ਤੂੰ ਉਹਦੇ ਟੁਕੜਿਆਂ ਤੇ ਪਾੜ ਰਿਹਾ ਸੀ? ਨਹੀਂ ਉਹਦੇ ਪੀਜ਼ੇ ਸੀ ਵਿੱਚ ਉਸਤਾਦ ਜੀ। ਅੱਛਾ ਉਸਤਾਦ ਜੀ ਮੈਂ ਖਾ ਖੂ ਕੇ ਜਦੋਂ ਨਾ ਉਹ ਗੇਟ ਦੇ ਮੋਹਰੇ ਕਹਿੰਦਾ ਯੂਸੀ ਭਰਾ ਇਹ ਤੂੰ ਫੜਾ ਦੇ ਉਹਨੂੰ। ਤੇ ਮੈਂ ਕਿਹਾ ਨਹੀਂ ਥੱਲੇ ਨਹੀਂ ਉਤਰਨਾ ਯੂਸੀ ਨੇ ਗੱਡੀ ਤੋਂ। ਹਾਂ ਇਹ ਗੱਡੀ ਮੋੜ ਕੇ ਗੇਟ ਦੇ ਨਾਲ ਲਾ। ਹਾਂ ਉਹਨੇ ਗੱਡੀ ਗੇਟ ਦੇ ਨਾਲ ਲਈ ਬੈਲ ਦਿੱਤੀ।
उस्ताद जी अंदरों एक बंदा आया, उन्हें कहा जी हाँ हमारा ये 1000 था। क्या था 1000 वो आर्डर ਪੀਜ਼ਾ ਉਹ ਉਸਤਾਦ ਜੀ ਉਹਨੂੰ ਇੰਜ ਕਰਕੇ ਫੜਾਇਆ ਵਾ ਤੇ ਉਹ ਕਹਿੰਦਾ ਮੈਂ ਅਭੀ ਤਾਂ ਮੈਂ ਕਲੀਅਰ ਕਰਤਾ ਹੂੰ। ਉਹ ਅੰਦਰ ਨੂੰ ਗਿਆ ਤੇ ਉਹਨਾਂ ਕਦਮਾਂ ਤੇ ਵਾਪਸ ਆ ਗਿਆ। ਉਹਨੇ ਢੱਕਣ ਚੁੱਕਿਆ ਹੋਇਆ ਉੱਤੋਂ ਤੇ ਉਸਤਾਦ ਜੀ ਮੇਰਾ ਖਿਆਲ ਹੈ ਜੇ ਚੱਪਾ ਕ ਰੋਟੀ ਨਹੀਂ ਰਹਿ ਜਾਂਦੀ ਇੰਨਾ ਕੁ ਰਹਿ ਗਿਆ ਹੋਣਾ ਮਗਰ। ਇੱਕ ਚੁੰਝ ਰਹਿ ਗਈ। ਹਾਂ ਜੇ ਚੁੰਝ ਤਾਂ ਪੂਰੀ ਸਟਾਈਲ ਨਾਲ ਕੱਟੀ ਹੁੰਦੀ ਨਾ ਮੈਂ ਤੈਨੂੰ ਨੋਂਦਰਾ ਮਾਰ ਮਾਰ ਖਿੱਚਿਆ ਬਾਹਰ ਨੂੰ ਜਿੱਦਾਂ ਰੋਟੀ ਨਿਆਣੇ ਇੱਕ ਦੂਸਰੇ ਨੂੰ ਖਿੱਚਦੇ ਮੈਂ ਇਦਾਂ ਖਿੱਚਿਆ। ਫੈਸਲ ਮੇਰਾ ਹਾਲ ਕੁਝ ਕਹਿਣਾ ਚਾਹ ਰਿਹਾ ਫੈਸਲ ਕੀ ਨਹੀਂ ਮਾੜਾ ਕੀਤਾ ਉਸਤਾਦ। ਅੱਛਾ ਫੇਰ ਅੱਛਾ ਉਹ ਬੱਚੇ ਬੁਲਾ ਲਓ ਅੱਗੋਂ ਬੱਚਿਆਂ ਨੂੰ ਸਗੋਂ ਪੀਜ਼ੇ ਵੱਲੋਂ ਤੇ ਬੱਚੇ ਹੁਣ ਤੇ ਐਂਡ ਆਉਣ ਲੱਗਾ ਹੁਣ ਤੇ ਪਰੇ ਕਰ ਦੋ ਬੱਚੇ ਉਸਤਾਦ ਜੀ ਉਹ ਔਰਤਾਂ ਬੁੱਢੇ ਬੱਚੇ ਸਾਰੇ ਸਾਈਡਾਂ ਤੇ ਹੋ ਜਾਣ ਫਿਰ ਉਹ ਜਿਹੜੇ ਪਿੰਲਰ ਨੂੰ ਪੜਨਾ ਸੀ ਇਹਨਾਂ ਨੇ ਉਹ ਐਂਬੂਲੈਂਸਾਂ ਇਹ ਉਹ ਸਾਰੀਆਂ ਉਹ ਹਾਲੇ ਆਉਣਾ ਅੱਗੇ ਉਹਨਾਂ ਕੋਲ ਰੈਡੀ ਰਹਿਣ ਫਿਰ ਉਸਤਾਦ ਅਲਰਟ ਜੀ ਰਹਿਣ। ਉਹ ਕਹਿੰਦਾ ਇੱਕ ਮਿੰਟ ਕੌਣ ਉਹ ਮਾਲਕ ਮਾਲਕ ਉਹ ਜਿਹਨੂੰ ਦਿੱਤਾ ਸੀ ਨਾ ਸੀ ਡੱਬਾ ਆਹ। ਉਹ ਕਹਿੰਦਾ 2000 ਰੁਪਇਆ ਦੇਣਾ ਇੱਕ ਚੱਪਾ ਪੀਸ ਆ ਝੂੰਗੇ ਚ ਆ ਤੁਹਾਨੂੰ ਆਰਡਰ ਕਿਹਨੇ ਦੇਤਾ ਜੇ ਉਹ ਬਾਬਾ ਜੀ ਨੇ ਗਾਲਾਂ ਗੁਲਾ ਉਸ ਮੁੰਡੇ ਨੂੰ ਕੱਢੀਆਂ ਉਸਤਾਦ ਜੀ ਮੁੰਡਾ ਰੋਣ ਲੱਗ ਗਿਆ। ਓਏ ਹੋਏ ਓਏ ਹੋਏ ਹੋਏ ਆ ਨਹੀਂ ਕਰਨਾ ਚਾਹੀਦਾ ਫੈਸਲ ਸਾਹਿਬ ਡਿਲੀਵਰੀ ਮੈਨ ਨੂੰ ਕਦੀ ਵੀ ਕਿਦਾਂ ਮੈਂ ਉਹਨੂੰ ਕਿਹਾ ਬੜਾ ਦੁੱਖ ਹੋਇਆ ਤੇਰੇ ਤੇ ਯਾਰ। ਕਹਿੰਦਾ ਯੂਸੀ ਭਰਾ ਹੁਣ ਇੱਕੋ ਹੀ ਹੱਲ ਵਾ। ਮੈਂ ਕਿਹਾ ਉਹ ਕੀ? ਕਹਿੰਦਾ ਤੂੰ ਇਹਨਾਂ ਤੇ ਖੜਾ ਹੋ ਮੈਂ ਇੱਕ ਹੋਰ ਪੀਜ਼ਾ ਲੈ ਕੇ ਉਹਨਾਂ ਨੂੰ ਦਿਨ ਦੇ ਫਿਰ ਚੱਲ। ਬਣਦਾ ਹੀ ਹੈ ਸੀ। ਮੈਂ ਕਿਹਾ ਦੇਖ ਲਈ। ਕਹਿੰਦਾ ਤੂੰ ਦੇਖ ਲੈ ਤੂੰ ਖੜਾ ਰਹੀ। ਮੈਂ ਕਿਹਾ ਯੂਸੀ ਆਪਣੇ ਪਿਓ ਦਾ ਪੋਤਾ ਇੱਥੇ ਖੜਾ ਹੋਏਗਾ ਤੂੰ ਆ ਜਾਈ। ਕਹਿੰਦਾ ਮੈਂ ਆ ਜਾਗਾ। ਉਸਤਾਦ ਜੀ ਉੱਥੋਂ ਨਿਕਲ ਗਿਆ। ਉਸਤਾਦ ਜੀ ਮੈਂ ਹੁਣ ਉੱਥੇ ਹੀ ਖੜਾ ਵਾਂ ਤੇ ਤਕਰੀਬਨ ਨਾ ਹੌਲੀ ਹੌਲੀ ਤੜਕਾ ਹੋਣ ਲੱਗ ਪਿਆ। ਸੁਬਾਹ ਹੋਣ ਲੱਗ ਪਈ ਸਾਰੀ ਰਾਤ ਦਾ ਖੜਾ ਤੜਕਾ ਗਈ ਸੁਬਾਹ ਦਾ ਟਾਈਮ ਹੋਣ ਲੱਗ ਪਿਆ। ਉੱਥੇ ਖੜਾ ਸਾਰੀ ਰਾਤ ਉੱਥੇ ਗੇਟ ਮੂਹਰੇ ਖੜਾ। ਮੈਂ ਕਿਹਾ ਵਾਅਦੇ ਦਾ ਉਹ ਵੀ ਪੱਕਾ ਵਾਅਦੇ ਦਾ ਮੈਂ ਵੀ ਪੱਕਾ। ਗੁੱਡ 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 ਸੁਭਾਨ ਕੀਤੀ ਸੀ ਯਾਰ। ਹਾਂਜੀ ਉਸਤਾਦ ਜੀ ਜਦੋਂ ਤਕਰੀਬਨ ਦਿਨ ਥੋੜਾ ਚੜਨਾ ਸ਼ੁਰੂ ਹੋਇਆ ਨਾ ਫਜਰ ਦੀ ਅਜ਼ਾਨ ਦਾ ਟਾਈਮ ਹੋ ਗਿਆ ਸੀ। ਅਜ਼ਾਨ ਜ਼ਰੂਰ ਹੋਈ ਤਾਂ ਬੰਦਾ ਅੰਦਰੋਂ ਬਾਹਰ ਆ ਰਿਹਾ ਨਮਾਜ਼ ਪੜ੍ਹਨ ਲਈ ਉਹੀ ਰਾਤ ਵਾਲਾ ਹੀ। ਉਦੋਂ ਉਹਨੇ ਮੈਨੂੰ ਦੇਖ ਕੇ ਉਹਨੇ ਕਿਹਾ ਓਏ ਤੂੰ ਕਿੱਦਾਂ ਚੋਰ ਮੈਂ ਕਿਹਾ ਭਾਜੀ ਤੁਸੀਂ ਟੈਨਸ਼ਨ ਨਾ ਲਵੋ ਤੁਸੀਂ ਬੈਠੋ ਆ ਰਿਹਾ ਹੁਣੇ ਪੀਜ਼ਾ ਲੈ ਤੁਸੀਂ ਜਾਓ ਅੰਦਰ। ਸੁਬਾ ਗਿਆ ਤੈਨੂੰ ਫਜਰ ਸੁਬਾਹ ਫਜਰ ਟਾਈਮ ਕਿਹਾ ਉਹਨੂੰ। ਕਹਿੰਦਾ ਭਾਜੀ ਉਹ ਤੁਸੀਂ ਪੀਜ਼ੇ ਵਾਲੇ ਹੋ ਨਾ ਰਾਤ ਵਾਲੇ? ਮੈਂ ਕਿਹਾ ਹਾਂਜੀ। ਕਹਿੰਦਾ ਉਹ ਤਾਂ ਰਾਤ ਦੇ ਐਂਡ ਅਸੀਂ ਉਹ ਆਰਡਰ ਕੈਨਸਲ ਕਰ ਦਿੱਤਾ ਸੀ। ਓਏ ਤੂੰ ਬੰਦਾ ਕਿੱਧਰ ਗਿਆ ਉਹ ਫੇਰ ਗੱਡੀ ਲੈ ਕੇ ਨਿਕਲ ਗਿਆ। ਉਹ ਦੇਖਦਾ ਕਿਹੜਾ ਵੇਖਦਾ ਕਿਆਦਾ ਯਾਰ ਇਹ ਬੰਦਾ ਖੁਰਾਕ ਤਾਂ ਮਾਰੇ ਸੱਚ ਪੁੱਛੇ ਨਾ ਇਹਨੂੰ ਖੁਰਾਕ ਲੈ ਦੇ ਗਈ ਨੇ ਗੱਡੀ ਅੱਛਾ ਯਾਰ ਗੱਲ ਇਹ ਆ ਉਹ ਬੰਦਾ ਫੜਿਆ ਜਾ ਸਕਦਾ ਹੈ ਅਗਰ ਇਹ ਘਰੋਂ ਰੋਟੀ ਖਾ ਕੇ ਜਾਵੇ। ਯਾਰ ਨੂੰ ਕਹਿਣ ਦੇ ਜਿੱਦਣ ਵਾਲੇ ਖੁਰਾਕ ਦਾ ਮਾਰਿਆ ਬੰਦਾ ਗੱਡੀ ਫੜੀ ਜਾਣੀ ਸੀ ਇਹਨੂੰ ਸਿਰਫ ਰੋਟੀ ਨੇ ਮਰਵਾਇਆ। ਸਾਜੇ ਜਿੱਦਣ ਦਾ ਮੇਦਾ ਭਰਿਆ ਹੋਇਆ ਨਾ ਬੰਦਾ ਫੜਿਆ ਜਾਏਗਾ। ਸਾਜੀ ਹੁਣ ਉੱਤੇ ਮੈਨੂੰ ਖੇਚ ਚੜਨੀ ਸ਼ੁਰੂ ਹੋ ਗਈ। ਚੰਗੀ ਭਲੀ ਸਾਨੂੰ ਤੂੰ ਉਹਨੂੰ ਦਵਾਵਾਂ ਦੇ ਪਾਗਲਾ ਤੈਨੂੰ ਖਿੱਚਣ ਦੇ ਪੀਜ਼ਾ ਪੂੜੀਆਂ ਸਮੋਸੇ ਉਹ ਤੇਰੀ ਤੇ ਮੌਜ ਲੱਗੀ ਪਈ। ਸਾਜੀ ਦੀ ਗੱਡੀ ਉਹ ਗੱਡੀ ਵੀ ਤਾਂ ਤੇਰੇ ਆਲੇ ਦੁਆਲੇ ਨਹੀਂ ਮੈਨੂੰ ਕਿਹੜਾ ਲੈ ਗਿਆ ਐਂਡ ਤੇ ਜਦੋਂ ਉਹਨੇ ਫੜਿਆ ਜਾਣਾ ਨਾ 40000 ਦੀ ਗੱਡੀ ਹੋਣੀ ਇਹਨੇ ਲੱਖ ਰੁਪਏ ਉਹਦਾ ਖਾ ਲੈਣਾ। ਸਾਜੀ ਜਦੋਂ ਮੈਂ ਵਾਪਸ ਆਇਆ ਨਾ ਤੇ ਘਰ ਮੈਂ ਭਰਜਾਈ ਨੂੰ ਕਿਹਾ ਮੈਂ ਕਿਹਾ ਭਰਜਾਈ ਮੇਰੀਆਂ ਕੁਹਾੜੀਆਂ ਤੇ ਪਸਤੌਲਾਂ ਸਾਰਾ ਕੁਝ ਹੀ ਅੰਦਰੋਂ ਲਾ ਕਿਉਂ ਕੁਹਾੜੀਆਂ ਸਾਜੀ ਆ ਗਈਆਂ। ਮੈਂ ਕੁਹਾੜੀ ਤੇਜ਼ ਕੀਤੀ ਛੁਰਾ ਤੇਜ਼ ਕੀਤਾ। ਮੈਂ ਕਿਹਾ ਅੱਜ ਯੂਸੀ ਜੋ ਮਰਜ਼ੀ ਹੋ ਜਾਏ ਉਹਨੂੰ ਵੱਢਣਾ ਐਂਡ ਚੱਲ ਰਹੇ ਹੁਣ ਨਹੀਂ। ਮੈਂ ਕਿਹਾ ਮੇਰੇ ਕੋਲ ਰਿਹਾ ਜਾਣਾ ਜਦ ਜਿੱਥੇ ਟੱਕਰ ਗਿਆ ਉਹਦੀ ਖੈਰ ਹੈ ਨਹੀਂ। ਸਾਜੀ ਜਦੋਂ ਮੈਂ ਕਿਹਾ ਲੈ ਭਰਜਾਈਏ ਹੁਣ ਜੇਲਾਂ 'ਚ ਹੀ ਮੁਲਾਕਾਤਾਂ ਹੋਣਗੀਆਂ ਪਿੱਛੇ ਰੋਟੀਆਂ ਅੱਛਾ ਏਦਾਂ ਕਰਨਾ ਮੁਲਾਕਾਤ। ਅੱਛਾ ਅੱਛਾ ਉਸਤਾਦ ਜੀ ਮੈਂ ਫੁੱਲ ਜ਼ੇਨ ਬਣਾਇਆ। ਮੈਂ ਕਿਹਾ ਉਸਤਾਦ ਜੀ ਅੱਜ ਜੋ ਮਰਜ਼ੀ ਹੈ ਜਿੱਥੇ ਟੱਕਰ ਗਿਆ ਨਾ ਉੱਥੇ ਸਭ ਤੋਂ ਪਹਿਲਾਂ ਉਹਦੀ ਲੱਤ ਲਾਉਣੀ ਬੱਚੇ ਸਾਈਡ ਤੇ ਕਰ ਫਿਰ ਉਹਦੀ ਬਾਹ ਲਾਉਣੀ ਆ ਭਾਜੀ ਕੁਝ ਫਿਰ ਉਹਦਾ ਕੰਨ ਲਾਉਣਾ ਵਾ। ਬੱਚੇ ਦੇ ਸਾਈਡ ਤੇ ਕਰਾਈ ਜਾਂਦੇ ਬੈਠੋ ਬੇਟਾ ਐਵੇਂ ਨਾ ਤੂੰ ਕੀ ਕੀਤਾ ਉਹਨਾਂ ਤੋਂ ਹੁਣ ਲਾਉਣ ਲੱਗਾ ਵਾ। ਚਲੋ ਬਾਹਾਂ ਲਾਣੀਆਂ ਉਹਨੂੰ ਸਵੈਟਰ ਜਿਹਾ ਬਣਾ ਦੇਣਾ। ਅੱਛਾ ਫੇਰ ਕਿ ਉਸਤਾਦ ਜੀ ਮੈਂ ਘਰ ਨਾ ਹੁਣ ਖਿਜਿਆ ਮੋਤੇ ਬੜਾ ਮੇਰਾ ਹੁਣ ਫੁੱਲ ਜ਼ੇਨ ਬਣ ਗਿਆ ਕਿ ਟੋਟੇ ਕਰਨੇ ਆ। ਉਸਤਾਦ ਜੀ ਦਿਮਾਗ ਮੇਰਾ ਇੰਨਾ ਕੁ ਭਖ ਗਿਆ ਨਾ ਉੱਤੇ। ਬਣਦਾ ਮੈਂ ਕਿਹਾ ਭਰਜਾਈਏ ਓਕੇ ਅੱਜ ਨਹੀਂ ਇਹਨੂੰ ਛੱਡਣਾ ਜਿੱਥੇ ਵੀ ਟੱਕਰ ਗਿਆ ਉੱਥੇ ਇਹਨੂੰ ਵੱਢਣਾ ਵਾ। ਉਸਤਾਦ ਜੀ ਮੈਂ ਇੱਕ ਆਪਣੇ ਦੋਸਤ ਨੂੰ ਫੋਨ ਕੀਤਾ। ਮੈਂ ਕਿਹਾ ਕਿੱਥੇ ਆ ਤੂੰ? ਕਹਿੰਦਾ ਮੈਂ ਘਰੇ ਹੀ ਆ। ਮੈਂ ਕਿਹਾ ਮੈਂ ਤੈਨੂੰ ਜਦੋਂ ਫੋਨ ਕਰਾਂ ਤੂੰ ਫੌਰੀ ਪਹੁੰਚਣਾ ਭਲਾ ਕਿਉਂ? ਉਹ ਗੱਡੀ ਨਹੀਂ ਸੀ ਮੈਨੂੰ ਚਲਾਉਣੀ ਆਉਂਦੀ ਜਦੋਂ ਮੈਨੂੰ ਖਿੱਚ ਚੜਦੀ ਸੀ। ਉਹ ਹਰ ਵਾਰੀ ਗੱਡੀ ਦੇ ਜ਼ਰੀਏ ਗੇੜਾ ਦੇ ਦਿੰਦਾ ਸੀ। ਇੱਕ ਮਿੰਟ ਜਦੋਂ ਤੂੰ ਉਹਦੇ ਮਗਰ ਬੈਠਾ ਸੀ ਇਹ ਬੰਦਾ ਜਦੋਂ ਇਹਨੇ ਪੀਜ਼ਾ ਖਿੱਚਿਆ ਇਹ ਪਿੱਛੇ ਬੈਠਾ ਸੀ ਨਾ ਇਹ ਪਿੱਛੇ ਬੈਠਾ ਸੀ ਵੀ ਤੈਨੂੰ ਗੱਡੀ ਨਹੀਂ ਚਲਾਉਣੀ। ਗੱਡੀ ਨਹੀਂ ਸੀ ਚਲਾਉਣੀ। ਅਸਲ 'ਚ ਤਿੰਨੇ ਵਾਰੀ ਉਹ ਗਿਆ ਵੀ ਜਦੋਂ ਵੀ ਗੱਡੀ ਨਹੀਂ ਚਲਾਉਣੀ ਨਹੀਂ ਮੈਂ ਬੰਦੇ ਨੂੰ ਫੋਨ ਕੀਤਾ। ਯਾਰ ਉਹ ਵੱਡਾ ਹੋ ਗਿਆ ਗੱਡੀ ਤੇ ਚਲਾਣੀ ਸਿੱਖ ਕਮ ਤੋਂ ਕਮ ਯਾਰ ਬਦਮਾਸ਼ ਨਹੀਂ ਟਾਈਮ ਲੱਗਾ ਜ਼ਿੰਦਗੀ 'ਚ ਥੋੜੇ ਯਾਰ ਬਦਮਾਸ਼ ਤੇ ਹੁਣ ਇਦਾਂ ਸਟੂਪਿਡ ਬਦਮਾਸ਼ ਮੈਂ ਨਹੀਂ ਵੇਖਿਆ। ਉਸਤਾਦ ਜੀ ਮੈਂ ਫੁੱਲ ਖਿਜਿਆ ਤਪਿਆ। ਮੈਂ ਕਿਹਾ ਅੱਜ ਜਿੱਥੇ ਟੱਕਰ ਗਿਆ ਨਾ ਇਹਨੂੰ ਮੈਂ ਵੱਢਣਾ ਵਾ। ਭਰਜਾਈ ਨੂੰ ਮੈਂ ਕਹਿਤਾ ਮੈਂ ਕਿਹਾ ਮੈਨੂੰ ਫੜਾ ਦੇ ਉਰੇ ਚਾਕੂ ਮੇਰੇ।
ਚਾਕੂ ਲੈ ਕੇ ਉਸਤਾਦ ਜੀ ਇੰਜ ਕਰਕੇ ਹਲੇ ਮੈਂ ਬਾਹਰ ਹੀ ਨਿਕਲਿਆ ਤੇ ਉਹ ਬਿਲਕੁਲ ਮੇਰੇ ਦਰਵਾਜ਼ੇ ਦੇ ਸਾਹਮਣੇ ਖੜਾ ਆ ਗਿਆ ਡਰ ਕੇ ਲੱਗਦਾ। ਮੋਟਰਸਾਈਕਲ ਵਾਲਾ। ਮੋਟਰਸਾਈਕਲ ਵਾਲਾ। ਇੱਕ ਮਿੰਟ ਯਾਰ, ਬੱਚੇ ਸਾਰੇ ਭੈਣਾਂ ਭਰਾਵਾਂ ਸਾਰੇ ਇਕੱਠੇ ਹੋਈਓ, ਕੁਛ ਵੀ ਨਹੀਂ ਅੱਗੇ ਕਿੰਨਾ ਕੋਈ। ਅੱਛਾ ਇੱਥੇ ਹੁਣ ਸ਼ੁਰੂ ਹੋਣਾ ਕਤਲੋਗਾਰ, ਸ਼ਿਕਾਰ ਆਪ ਆ ਗਿਆ ਤੇ ਹੁਣ ਬੱਚੇ ਇੱਥੇ ਆ ਜਾਓ। ਬੱਚੇ ਜੀ ਪਰਾਂ ਉਠਾ ਦੋ ਉਸਤਾਦ ਜੀ। ਉਸਤਾਦ ਜੀ ਮੈਂ ਨਾ ਉਹਨੂੰ ਕਿਹਾ, ਮੈਂ ਕਿਹਾ ਓਏ ਤੂੰ ਇੱਥੇ ਦਰਵਾਜ਼ੇ ਮੂਹਰੇ। ਪਹਿਲੀ ਸੱਟੇ ਪਹਿਲੇ ਮੈਂ ਗੱਡੀ ਦੀ ਚਾਬੀ ਕੱਢੀ। ਇਹ ਤੈਨੂੰ ਚੌਥੀ ਵਾਰੀ ਸਮਝ ਆਈ? ਉਸਤਾਦ ਜੀ ਮੈਂ ਕਿਹਾ ਯਾਰ ਕੀ ਨਾ ਕੋਈ ਡਰਾਮਾ ਕਰ ਜਾਏ ਮੇਰੇ ਨਾਲ। ਇਹ ਸਿਆਣਾ ਕੰਮ ਕਰ। ਮੈਂ ਗੱਡੀ ਦੀ ਚਾਬੀ ਕੱਢੀ, ਮੈਨੂੰ ਉਹਨੇ ਬੜੇ ਹਾੜੇ ਹੋੜੇ ਕੀਤੇ। ਮੈਂ ਕਿਹਾ ਤੇਰੀਆਂ ਗੱਲਾਂ ਥੱਲੇ ਹੁਣ ਨਹੀਂ ਯੂਸੀ ਨੂੰ ਨਾ ਬਥੇਰੇ ਗੇੜੇ ਦੇ ਰਿਹਾ ਤੂੰ ਮੈਨੂੰ। ਇੱਥੇ ਅੱਖ ਲਾਲ ਨੂੰ ਦਾ ਕੋਈ ਚੱਕਰ ਨਹੀਂ। ਅੱਖਾਂ ਤਾਂ ਲਾਲ ਨਹੀਂ ਹੁਣ ਤੇ ਉਹ ਆ ਗਿਆ, ਸਰੈਂਡਰ ਕਰਤਾ ਉਹਨੇ, ਘਰ ਦੇ ਅੱਗੇ ਆ ਗਿਆ, ਇੱਥੇ ਕਾਹਦਾ ਲਾਲ ਅੱਖ? ਮੈਂ ਕਿਹਾ ਜੇ ਨਹੀਂ ਅੱਖ ਲਾਲ ਤੇ ਬੱਚੇ ਬੁਲਾ ਲਈ। ਨਹੀਂ ਬੱਚੇ ਵਾਲੇ ਦੇਖੋ ਉਹਨਾਂ ਨੇ 15 ਦਿਨ ਦਾ ਟਾਈਮ ਲਿਆ, ਉਧਰ ਵੀ ਤੇ ਵੇਖੋ ਨਾ। ਅੱਛਾ ਫਿਰ ਉਸਤਾਦ ਜੀ ਜਦੋਂ ਮੈਂ ਗੱਡੀ ਦੀ ਚਾਬੀ ਕੱਢ ਕੇ ਆਇਆ ਤੇ ਉਹ ਉਸਤਾਦ ਜੀ ਸਾਈਡ ਤੇ ਖੜਾ ਹੋ ਗਿਆ, ਕਹਿੰਦਾ ਲੈ ਜਾ ਗੱਡੀ। ਅੱਛਾ ਇੱਥੇ ਵੀ ਤਾਂ ਖੜੀ ਆ ਗੱਡੀ, ਕਹਿੰਦਾ ਤੇਰੇ ਦਰਵਾਜ਼ੇ ਮੂਹਰੇ। ਮੈਂ ਕਿਹਾ ਖੜੀ ਰਵੇ, ਕਹਿੰਦਾ ਕੋਈ ਦਰਵਾਜ਼ੇ ਮੂਹਰੇ ਚੁੱਕ ਕੇ ਲੈ ਜਾ, ਇਹਨੂੰ ਅੰਦਰ ਕਰ ਗੱਡੀ। ਮੈਨੂੰ ਉਸਤਾਦ ਜੀ ਦੀ ਗੱਲ ਬੜੀ ਮੇਰੇ ਦਿਲ ਨੂੰ ਲੱਗੀ। ਬੰਦਾ ਵੀ ਚੰਗਾ ਖਾਨ। ਮੈਂ ਕਿਹਾ ਲੈ ਚਾਬੀ ਗੱਡੀ ਅੰਦਰ ਕਰ ਦੇ ਜਾ, ਕਹਿੰਦਾ ਖੋਲ ਬੂਆ। ਉਸਤਾਦ ਜੀ ਮੈਂ ਅੰਦਰ ਵੜਿਆ, ਮੈਂ ਭਰਜਾਈ ਨੂੰ ਕਿਹਾ, ਮੈਂ ਕਿਹਾ ਭਰਜਾਈ ਉਧਰ ਅੰਦਰ ਜਾਈ, ਬੰਦੇ ਕੋਲੋਂ ਗੱਡੀ ਅੰਦਰ ਕਰਾਉਣੀ ਹੈ। ਭਰਜਾਈ ਨੂੰ ਅੰਦਰ ਕਹਿਣ ਗਿਆ ਵਾ, ਜਦੋਂ ਮੈਂ ਵਾਪਸ ਆਇਆ ਤਾਂ ਫੇਰ ਚਲਾ ਗਿਆ। ਅਰੇ ਵਾਹ। ਤੂੰ ਮੈਂ ਭਰਜਾਈ ਉੱਥੇ- ਕਿਉਂ ਏਡੀ ਗੱਡੀ ਆ ਜਾਣੀ ਸੀ 2 ਮਿੰਟ ਭਰਜਾਈ ਖਲੋਤੀ ਰਹਿ। ਹਾਂ ਜਦੋਂ ਮੈਂ ਬਾਹਰ ਦੇਖਿਆ ਨਾ ਹੈ ਨਹੀਂ ਸੀ, ਫਿਰ ਮੈਂ ਕਿਹਾ ਭਰਜਾਈ ਆ ਜਾ, ਕੋਈ ਰੌਲਾ ਨਹੀਂ। ਉਹ ਭਰਜਾਈ ਦਾ ਫਿਰ ਤੋਂ ਜਿੱਦਾਂ ਭਰਜਾਈ ਆ ਜਾ, ਫਿਰ ਚੱਲ ਲੈ ਗਿਆ ਈਓ। ਉਸਤਾਦ ਜੀ ਜਦੋਂ ਮੈਂ ਭਰਜਾਈ ਆਈ ਆ ਵਾਪਸ, ਭਰਜਾਈ ਫਿਰਨ ਤੋਂ ਲੱਭੇ ਵਿੱਚ, ਫੇਰ ਜਦੋਂ ਮੈਂ ਬਾਹਰ ਨਿਕਲਿਆ ਵਾ ਤੂੰ ਦੇਖਿਆ ਤੇ ਫੇਰ ਮੇਰੇ ਦਰਵਾਜ਼ੇ। ਫੇਰ ਆ ਗਿਆ। ਹਾਂ ਕਹਿੰਦਾ ਬੂਆ ਨਹੀਂ ਖੋਲਿਆ। ਮੈਂ ਕਿਹਾ ਤੂੰ ਸਾਲਿਆ ਕਿੱਥੇ ਗਿਆ ਸੀ? ਕਹਿੰਦਾ ਮੈਂ ਕਿਹਾ ਤੂੰ ਆ ਫਿਰ ਕਹਿੰਦਾ ਮੈਂ ਤਾਂ ਇੱਥੇ ਨੁੱਕਰ ਤੋਂ ਸਿਗਟਾਂ ਲੈਣ ਗਿਆ ਸੀ। ਮੈਂ ਕਿਹਾ ਤੂੰ ਬੂਆ ਖੋਲਦਾ, ਚਲੋ ਗੱਡੀ। ਚਲੋ ਨਹੀਂ ਬੱਚਾ ਅੱਛਾ, ਤਾਂ ਫੇਰ। ਬੰਦਾ ਖਾਂਦਾ ਨਹੀਂ ਸੀ ਉਹਦਾ। ਉਸਤਾਦ ਜੀ ਜਦੋਂ ਉਹਨੇ ਮੈਨੂੰ ਆਹ ਗੱਲ ਕਹੀ ਨਾ ਗੱਡੀ ਅੰਦਰ ਕਰ ਲੈ, ਮੈਂ ਬੜਾ ਪਰੇਸ਼ਾਨ ਉਸਤਾਦ ਜੀ। ਦਿਮਾਗ ਮੇਰਾ ਇਹ ਕਿ ਮੈਂ ਇਹਨੂੰ ਇਹ ਮੇਰੇ ਨਾਲ ਕਰਨ ਕੀ ਦਿਆ? ਕਰਨ ਕੀ ਡਿਆ ਵਾ। ਹਾਂ ਬਾਹਰ ਖੜੇ, ਕਹਿੰਦਾ ਗੱਲ ਸੁਣ ਯਾਰ ਜੂਸੀ ਭਰਾ, ਜੋ ਹੋ ਗਿਆ ਸੋ ਹੋ ਗਿਆ। ਮੈਂ ਤੈਨੂੰ ਕੋਈ ਗੇੜਾ ਨਹੀਂ ਦੇਣ ਲੱਗਾ, ਕੋਈ ਤੇਰੇ ਨਾਲ ਵਾਧਾ ਘਾਟਾ ਨਹੀਂ ਕਰਨ ਲੱਗਾ। ਆ ਗੱਡੀ ਹੈ ਨਾ ਤੂੰ ਦੇ ਦੇ, ਮੈਨੂੰ ਸਿਰਫ 2 ਦਿਨ ਦਾ ਹੋਰ ਟਾਈਮ ਦੇ ਦੇ। ਆ ਜਿਹੜੇ ਥੋੜਾ ਦਿਹਾੜੀਆਂ ਲਾਉਣ ਨਾਲ ਆਪਾਂ ਵੱਡੀਆਂ ਦਿਹਾੜੀਆਂ ਲਾਉਂਦੇ ਆ, ਕੋਈ 2 ਲੱਖ ਰੁਪਏ ਦੀ 50,000 ਦੀ ਤੇਰੀ ਮੈਂ ਦਿਹਾੜੀ ਲਵਾਉਣਾ। ਮੈਂ ਕਿਹਾ ਓਏ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਾ, ਯੂਸੀ ਨੇ ਕਦੀ ਹਰਾਮ ਨਹੀਂ ਖਾਦਾ। ਵਾਹ ਵਾਹ ਵਾਹ। ਇਸੇ ਲਈ ਭੁੱਖਾ ਮਰਨ ਦੇ। ਤੇ ਮੈਂ ਕਿਹਾ ਪਲਾਨ ਕੀ ਆ? ਉਹਨੂੰ ਗੁੱਡ, ਪੁੱਛਿਆ। ਸ਼ਾਬਾਸ਼। ਅੱਛਾ ਉਸਤਾਦ ਜੀ ਉਹ ਕਹਿੰਦਾ ਜਿੱਦਾਂ ਮੈਂ ਤੇਰੇ ਕੋਲ ਗੱਡੀ ਲਗਿਆ ਨਾ, ਇਦਾਂ ਤੂੰ ਮੈਨੂੰ ਕਿਤੇ ਲੈ ਜਾ, ਉੱਥੋਂ ਇਸ਼ਾਰਾ ਕਰਦੀ, ਮੈਂ ਗੱਡੀ ਲੈ ਕੇ ਨਿਕਲ ਜਾਊਂਗਾ। ਹਰ ਪਾਸੇ 3-4 ਜਗ੍ਹਾ ਤੇ ਅੜਾ ਕੇ 50,000 ਰੁਪਏ ਦੀ ਦਿਹਾੜੀ ਨਾਲ ਤੇਰਾ 2 ਲੱਖ ਰੁਪਏ ਦੀ ਦਿਹਾੜੀ ਲੱਗੂ। ਮੈਂ ਕਿਹਾ ਚੱਲ ਠੀਕ ਆ। ਹਰਾਮ ਤੇ ਨਹੀਂ ਨਾ। ਗੱਡੀ ਕਰੀਏ ਨਾ। ਲੋ ਜੀ ਉਸਤਾਦ ਜੀ ਉਸੇ ਟਾਈਮ ਨਾਲ ਅਸੀਂ ਦੂਸਰੇ ਦਿਨ ਗੱਡੀ ਲੈ ਕੇ ਤੁਰ ਪਏ। ਚੌਂਕ ਇੱਕ 'ਚ ਖੜੇ ਹੋਏ ਤੇ ਕਹਿੰਦਾ ਇੱਥੇ ਨਿਜ਼ਾਮ ਸਾਰਾ। ਮੈਂ ਕਿਹਾ ਠੀਕ ਆ। ਉਸਤਾਦ ਜੀ ਮੈਂ ਜਰਾ ਥੋੜਾ ਜਿਹਾ ਗੱਡੀ ਤੋਂ ਪਰਾਂ ਖੜਾ ਹੋ ਗਿਆ ਤੇ ਹੁਣ ਉਹਨੂੰ ਇਹ ਸੀ ਕਿ ਮੈਂ ਕਿਹਾ ਗੱਡੀ ਨਾ ਕਿਤੇ ਲਿਜਾਈ ਮੇਰੇ ਤੋਂ ਗੈਰ ਮੌਜੂਦਗੀ 'ਚ। ਇਹ ਗੱਲ ਕੰਨ ਖੋਲ ਕੇ ਸੁਣ ਲਾ, ਮੇਰੀ ਗੈਰ ਮੌਜੂਦਗੀ 'ਚ ਗੱਡੀ ਨਹੀਂ ਜਾਣੀ ਚਾਹੀਦੀ। ਹਾਂ। ਉਸਤਾਦ ਜੀ ਕਹਿੰਦਾ ਤੂੰ ਮੇਰੇ ਨਾਲ ਆ ਹੁਣ 24 ਘੰਟੇ। ਉਸਤਾਦ ਜੀ ਅਸੀਂ ਇੱਕ ਚੌਂਕ 'ਚ ਗਏ ਆ, ਮੈਂ ਥੋੜਾ ਜਿਹਾ ਪਰਾਂ ਹੋ ਕੇ ਖੜਾ ਹੋ ਗਿਆ। ਮੈਂ ਇੱਕ ਬੰਦੇ ਨੇ ਕਿਹਾ, ਮੈਂ ਕਿਹਾ ਯਾਰ ਜਰਾ ਗੱਡੀ ਖੜੀ ਆ। ਮੈਂ ਪਰਾਂ ਨੂੰ ਗਿਆ, ਉਹ ਗਿਆ, ਉਹਨੇ ਕਿਹਾ ਹੈਲੋ। ਕੌਣ ਗਿਆ? ਉਹੀ ਮੁੰਡਾ। ਅੱਛਾ ਤੂੰ ਗੱਡੀ ਖੜੀ ਕਰਤੀ ਕਿਤੇ, ਹਾਂ ਆਪਣੀ ਗੱਡੀ ਕਹਿ ਕੇ, ਮੈਂ ਆਪਣੀ ਗੱਡੀ ਤੇ ਨਾਲ ਤੂੰ ਕਿਸੇ ਬੰਦੇ ਨੂੰ ਸਾਈਡ ਤੇ ਕਹਿਤਾ ਕਿ ਮੇਰੀ ਗੱਡੀ ਖੜੀ, ਮੈਂ ਆਉਣਾ। ਹਾਂ ਮੈਂ ਅੱਛਾ ਕਿਹਾ ਤੇ ਜਰਾ ਤੂੰ ਚਲਾ ਗਿਆ ਤੇ ਮਗਰ ਉਹ ਆ ਗਿਆ, ਹਾਂ ਜਿਹੜਾ ਪਲਾਨ ਸੀ। ਪਲਾਨ ਸੀ ਸਾਡਾ। ਅੱਛਾ ਮੈਂ ਕਿਸੇ ਬੰਦੇ ਨੇ ਕਿਹਾ, ਮੈਂ ਗੱਡੀ ਦਾ ਧਿਆਨ ਰੱਖੀ ਆ। ਮੈਂ ਥੋੜਾ ਪਰਾਂ ਨੂੰ ਖੜਾ ਹੋ ਗਿਆ, ਖੜਾ ਮੈਂ ਸਾਹਮਣੇ। ਉਹਨੂੰ ਮੈਂ ਕਿਹਾ, ਉਹ ਆਇਆ ਵਾ ਉਧਰੋਂ, ਉਹ ਗੱਡੀ ਨੂੰ ਕਿੱਕ ਮਾਰਨ ਲੱਗਾ। ਬੰਦੇ ਨੇ ਕਿਹਾ ਹੈਲੋ, ਉਹਨੇ ਕਿਹਾ ਯੂਸੀ। ਮੈਂ ਇੰਜ ਕਰ ਦਿੱਤਾ ਕਿ ਵੀ ਦੇ ਦੇ। ਹਾਂ ਉਹਨੇ ਗੱਡੀ ਨੂੰ ਕਿੱਕ ਮਾਰੀ, ਉਹ ਫੇਰ ਨਿਕਲ ਗਿਆ। ਇਹ ਪਲਾਨ ਦਾ ਹਿੱਸਾ ਸੀ ਤੁਹਾਡੇ ਦਾ? ਉਹਦਾ ਪਲਾਨ ਸੀ, ਮੈਨੂੰ ਤਾਂ ਉਹਨੇ ਬਣਾਇਆ ਸੀ। ਨਹੀਂ ਤੇ ਤੁਸੀਂ ਪਲਾਨ ਇਹ ਸੀ ਵੀ ਤੂੰ ਬਾਅਦ ਚ ਦੁਕਾਨਦਾਰਾਂ ਦੇ ਸਿਰ ਹੋਣਾ ਵਾ, ਸਿਰ ਹੋਣਾ। ਤੇ ਤੂੰ ਆਪ ਆਵਾਜ਼ ਕਾ ਤੁਹਾਨੂੰ ਦੇਤੀ? ਇਹੀ ਤਾਂ ਗਲਤੀ ਹੋਈ ਮੇਰੇ ਕੋਲ, ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਬਣੀ। ਇਹੀ ਕਿ ਤੂੰ ਉਹਨੂੰ ਕਹਤਾ ਦੇ ਦੇ। ਮੈਂ ਕਿਹਾ ਦੇ ਦੇ ਗੱਡੀ। ਬਦਮਾਸ਼ ਨੂੰ ਉਹਨੇ ਪੁੱਛਿਆ ਸੀ ਗੱਡੀ। ਭਾਜੀ ਬੱਚੇ ਬੁਲਾ ਲਓ, ਉਸਤਾਦ ਜੀ, ਉਹ ਤੁਹਾਡੀ ਮਿਹਰਬਾਨੀ ਹੈ। ਇਹ ਤੇ ਗੱਲ ਕੋਈ ਨਹੀਂ। ਇੱਥੇ ਹੀ ਤੇ ਹੁਣ ਉਹਦੇ ਸਿਰ ਤੇ ਖੂਨ ਸਵਾਰ ਹੋਣਾ। ਮੈਂ ਉਹਨੂੰ ਜਾ ਕੇ ਕਿਹਾ, ਮੈਂ ਕਿਹਾ ਓਏ ਮੋਟਰਸਾਈਕਲ ਮੇਰੀ। ਮੋਟਰਸਾਈਕਲ ਮੇਰੀ। ਉਹਨੇ ਉਸਤਾਦ ਜੀ ਇੰਜ ਕਰਕੇ ਪੜਕ ਮੇਰੇ ਚਪੇੜ ਕੜਕਾਈ ਸਿੱਧੀ। ਉਹ ਕਿਉਂ? ਕਹਿੰਦਾ ਤੂੰ ਆਪੇ ਤਾਂ ਕਿਹਾ ਗੱਡੀ ਦੇ ਦੇ ਇਹਨੂੰ। ਕਿਹਾ ਸਾਡੇ ਸਾਹਮਣੇ ਗਿਆ। ਓਏ ਹੋਏ ਤੇਰੇ ਕੋ ਉਹ ਗਲਤੀ ਹੋਈ। ਉਹ ਗਲਤੀ ਉਹ ਪਲਾਨ ਚ ਮਸਲਾ ਉਹ ਖਰਾਬ ਹੋ ਗਿਆ। ਮਸਲਾ ਉਹ ਕੁੱਟ ਕਟਾਪਾ ਉੱਥੇ ਚੰਗਾ ਹੋਏ, ਛਿੱਤਰ ਛਿੱਤਰੀ ਹੋਏ ਬਾਬਾ ਜੀ। ਗੱਡੀ ਹੈਂ? ਗੱਡੀ ਤੈਨੂੰ ਨਹੀਂ ਜਾਣੀ ਚਾਹੀਦੀ। ਗੱਡੀ ਉਹ ਫੇਰ ਲੈ ਗਿਆ। ਗੱਡੀ ਫੇਰ ਮੈਨੂੰ ਗੇੜਾ ਦੇਣ ਡਿਆ ਸੀ ਉਹ।
ਅੱਛਾ ਇੱਕ ਗੱਡੀ ਉਹ ਲੈ ਗਿਆ, ਇਹ ਗੱਡੀ ਦੂਸਰੀ ਸੀ। ਨਹੀਂ ਉਸੇ ਗੱਡੀ ਯਾਰ ਉਹੀ ਗੱਡੀ ਸੀ ਨਾ, ਘਰ ਲੈ ਆ। ਹਾਂ ਉਹਨੇ ਕਿਹਾ ਵੀ ਗੱਡੀ ਤੇ ਹੈਗੀ ਆ, ਆਪਾਂ ਕਮਾਉਨੇ ਆ। ਘੁਮਾਉਨੇ ਆ। ਜਿੱਦਾਂ ਤੈਨੂੰ ਜੀ ਉਹਨਾਂ ਨੇ 40,000 ਪਾਇਆ, ਹਾਂ ਏਦਾਂ ਤੂੰ ਗੱਡੀ ਲੈ ਜਾ ਬਾਜ਼ਾਰ 'ਚ, ਓਕੇ ਤੂੰ ਕਿਸੇ ਨੂੰ ਖਿਲਾਰ ਕੇ ਨਾ, ਓਕੇ ਤੇ ਤੂੰ ਕੀ ਯਾਰ ਮੈਂ ਆਇਆ, ਹਾਂ ਮੈਂ ਉਦਾਂ ਹੀ ਮਗਰੋਂ ਆਉਂਗਾ, ਮੈਨੂੰ ਕੋਈ ਯਾਰ ਉਹ ਯੂਸੀ ਕਹਿ ਰਿਹਾ ਗੱਡੀ ਦੇ ਦੇ। ਇਹ ਨਹੀਂ ਉਹਨੇ ਕਿਹਾ ਵੀ ਤੂੰ ਵੀ ਅੱਗੋਂ ਕਹਿ ਦੀ ਕਿ ਦੇ ਦੇ ਬਈ, ਉਹਨੇ ਇਹ ਨਹੀਂ ਸੀ ਕਹਿਣਾ। ਇਹਨੇ ਫਿਰ ਜਾ ਇਹਨੇ ਕੇ ਗੱਡੀ ਲੈ ਜਾਣੀ ਸੀ, ਹਾਂਜੀ। ਉਹਨੇ ਗੱਡੀ ਲੈ ਜਾਣੀ ਸੀ। ਇਹਨੇ ਦੁਕਾਨਦਾਰਾਂ ਦੇ ਸਿਰ ਹੋ ਜਾਣਾ ਸੀ ਕਿ ਭਾਈ ਪੈਸੇ ਦਿਓ। ਪੈਸੇ ਦਿਓ। ਇਹ ਕਾਰੋਬਾਰ ਸ਼ੁਰੂ ਕੀਤਾ ਇਹਨਾਂ ਨੇ, ਲੇਕਿਨ ਕੋਈ ਗਲਤੀ ਕੀ ਹੋਈ, ਉਹਨੇ ਇਹਨੂੰ ਆਵਾਜ਼ ਦਿੱਤੀ, ਉਹਨੇ ਕਿਹਾ ਹਾਂ ਯੂਸੀ, ਇਹਨੇ ਕਿਹਾ ਦੇ ਦੇ। ਬਦਮਾਸ਼ੀ ਚ ਨਹੀਂ ਰਿਹਾ ਗਿਆ। ਨੀਅਤ ਸਾਫ਼ ਨਹੀਂ ਨਾ ਰਹੀ, ਗੱਲ ਤੇ ਨੀਅਤ ਸਾਫ਼ ਹੁੰਦੀ ਤੇ ਕਾਰੋਬਾਰ ਟੁੱਟ ਪੈਣਾ। ਬਦਮਾਸ਼ੀ ਚ ਕਹਿੰਦਾ ਨਹੀਂ ਰਿਹਾ ਗਿਆ, ਉਹ ਗੱਡੀ ਉਹ ਫੇਰ ਲੈ ਗਿਆ। ਉਹ ਗੱਡੀ ਫੇਲ ਆ ਗਿਆ। ਉਹ ਮੈਂ ਉਹਨੂੰ ਜਾ ਕੇ ਉੱਥੇ ਲੜਾਈ ਝਗੜਾ ਸ਼ੁਰੂ ਹੋ ਗਿਆ। ਉਹ 15-16 ਜਣੇ ਚੰਗਾ ਉੱਥੇ ਚਿੱਤਰਪੋਲਾ ਚੱਲਿਆ ਬਾਬਾ ਜੀ। ਕਿੰਨੇ ਉਹਨਾਂ ਨੇ ਮਾਰਿਆ ਜਿੱਥੇ ਪੈਂਦੀ ਪੈਣ ਦੇ। ਕਿਹਦੇ? ਮੇਰੇ ਹੀ ਮਾਰਨਾ ਸੀ, ਹੋਰ ਕਿਹਦੇ ਮਾਰਨਾ ਸੀ? ਰੌਲਾ ਬੱਚੇ ਦਾ ਫਰੀਦ ਕਨਫਰਮ ਬੱਚੇ ਆ ਜੋ ਉਸਤਾਦ ਜੀ ਫੁੱਲ ਮੈਨੂੰ ਗੁੱਸਾ ਚੜਿਆ। ਮੈਂ ਕਿਹਾ ਯਾਰ ਇਹ ਮੇਰੇ ਨਾਲ ਇਹਨੇ ਇਦਾਂ ਦੀ ਹਰਕਤ ਕੀਤੀ ਤੇ ਕੀਤੀ ਕਿੱਦਾਂ? ਉਧਰੋਂ ਉਸਤਾਦ ਜੀ 15 ਦਿਨ ਪੂਰੇ ਹੋ ਗਏ। ਓਏ ਹੋਏ ਹੋਏ ਉਹ ਪੰਚਾਇਤ ਵਾਲੇ ਹਾਂ ਪਰਿਆ ਚ ਟਾਈਮ ਪਰੇ ਵਾਲੇ ਦਾ ਟਾਈਮ ਜਿਹੜਾ ਸੀ ਨਾ ਉਹ ਪੂਰਾ ਹੋ ਗਿਆ। ਉਹਨੇ ਫੇਰ ਮੈਨੂੰ ਪੰਚਾਇਤ ਚ ਸੱਦ ਲਿਆ। ਉਹ ਜਿਹਦੀ ਗੱਡੀ ਸੀ ਨਾ, ਉਹ ਕਹਿੰਦਾ ਹਾਂ ਬਈ। ਮੈਂ ਕਿਹਾ ਗੱਲ ਸੁਣ ਲੈ ਮੇਰੀ, ਹਿਸਾਬ ਕਿਤਾਬ ਤਾਂ ਮੇਰੇ ਕੋਲ ਏਡਾ ਕੋਈ ਨਹੀਂ ਹੈਗਾ ਦੇਣ ਨੂੰ ਨਗਦ। ਕੋ ਮੈਨੂੰ ਕੰਮ ਦੱਸ, ਮੈਂ ਉਹ ਕਰ ਦਿੰਦਾ ਵਾ। ਕਹਿੰਦਾ 40,000 ਰੁਪਇਆ ਲੈਣਾ ਵਾ, 2 ਮਹੀਨੇ ਮੇਰੇ ਬੱਚੇ ਸਕੂਲੇ ਛੱਡ ਕੇ ਆਇਆ ਕਰਨੇ, ਦੁਪਹਿਰ ਨੂੰ ਲਿਆਇਆ ਵੀ ਕਰਨੇ, ਛੱਡ ਕੇ ਵੀ ਆਇਆ ਕਰਨੇ। 20,000 ਰੁਪਏ ਮਹੀਨੇ ਦੇ ਹਿਸਾਬ ਨਾਲ ਤੇਰੇ 2 ਮਹੀਨੇ ਛੱਡ ਦਿਆਂ ਮੈਂ ਤੈਨੂੰ। ਫੇਰ ਉਹ ਮੈਂ ਫਿਰ ਉੱਥੇ ਪੱਕਾ ਲੱਗ ਗਿਆ ਉਹਦੇ ਕੋਲ 2 ਮਹੀਨਿਆਂ। ਆਹੋ ਤੇ ਹੁਣ ਅਗਲੇ ਨਾਲ ਜ਼ਬਾਨ ਕੀਤੀ ਸੀ, ਨਿਭਾਉਣੀ ਨਹੀਂ ਸੀ। ਹਾਂਜੀ ਭਾਜੀ, ਜਿਹੜੀ ਭਾਜੀ ਉਹ ਕਤਲ ਗਾਰਤ ਤੇ ਉਹ ਬੱਚੇ ਤੇ- ਪਰਾਂ ਹੋਈ, ਉਹ ਬੱਚੇ ਇਹ ਯਾਰ ਕਿਹੜੀ ਗੱਲ ਹੈ? ਵਿੱਚ ਕਈ ਫਿਲਮਾਂ ਲਵ ਸਟੋਰੀ ਨਹੀਂ ਸਾਰੇ ਨਹੀਂ ਇਹ ਨਹੀਂ ਗੱਲ ਹੈਗੀ। ਜਾਂ ਤੈਨੂੰ ਕਿ ਕਤਲ ਹੈਲੋ ਉਹ ਭਾਈ ਇੱਥੇ ਕਤਲੋ ਗਾਰਤ ਨਹੀਂ ਇੱਕ ਮਿੰਟ ਠਹਿਰ ਜਾਣਾ ਪਹਿਲੇ। ਉਹ ਮੁੰਡਾ ਨਹੀਂ ਲੱਭਿਆ, ਫਿਰ ਮੁੰਡੇ ਦਾ ਉਹ ਫੇਰ ਰਿਹਾ ਉੱਥੇ ਮਹੱਲੇ ਚ। ਉਹ ਵੀ ਉਹ ਆਪਣਾ ਦੋਸਤ ਬਣ ਗਿਆ ਉਸਤਾਦ ਜੀ। ਮੋਟਰਸਾਈਕਲ ਉਹਦੇ ਕੋਲ ਹੀ ਆ। ਮੋਟਰਸਾਈਕਲ ਹੁਣ ਕੋਈ ਉਸਤਾਦ ਜੀ ਜਿਹਦਾ ਕਿਤੇ ਸਮੋਸੇ ਖਾਣ ਨੂੰ ਸਾਡਾ ਦਿਲ ਕਰਦਾ, ਉਹ ਸਾਨੂੰ ਨਾਲ ਲੈ ਕੇ ਫਿਰਦਾ ਰਹਿੰਦਾ। ਤੇ ਮੋਟਰਸਾਈਕਲ ਦੇ ਪੈਸੇ ਤੂੰ ਲਾ ਰਿਹਾ ਹੁਣ, ਮੋਟਰਸਾਈਕਲ ਦੇ ਪੈਸੇ ਮੇਰੇ ਬੱਚੇ ਸਕੂਲੇ ਛੱਡ ਕੇ ਲਾਤੇ ਆਏ, ਲਾਤੇ। ਤੇ ਮੋਟਰਸਾਈਕਲ ਉਹਦੇ ਕੋਲ ਹੀ ਮੋਟਰਸਾਈਕਲ ਆ, ਉਹਦੇ- ਤੇ ਤੇਰਾ ਹੁਣ ਦੋਸਤ ਬਣ ਉਹ ਗਿਆ। ਮੇਰਾ ਦੋਸਤ ਵਾ ਉਸਤਾਦ ਜੀ। ਕਿਸ ਟਾਈਮ ਪੀਜ਼ਾ ਖਵਾ ਰਿਹਾ, ਕਿਸ ਕਿਉਂ? ਟਾਈਮ ਸਮੋਸੇ ਖਵਾ ਰਿਹਾ। ਇਹ ਹੁੰਦਾ ਜਾਰੀ। ਟਾਈਮ ਤੇ ਮੈਨੂੰ ਲਈ ਫਿਰਦਾ। ਕਿਉਂ ਫੈਸਲ ਸਾਹਿਬ? ਮੈਂ ਤੈਨੂੰ ਪੁੱਛਣ ਡਿਆ ਵਾਂ, ਇੱਥੇ ਕਤਲੋ ਗਾਰਤ ਪਾਓ ਬੱਚੇ, ਅਸੀਂ ਬੀਬੀਆਂ ਸਾਰਾ ਕੁਝ ਸਾਈਡ ਤੇ ਯਾਰ ਐਂਬੂਲੈਂਸ ਅਸੀਂ ਪਾਗਲ ਆ? ਐਂਬੂਲੈਂਸ ਯਾਰ ਹੁਣ ਉਹ ਦੋਸਤ ਜੋ ਬਣ ਗਿਆ। ਉਹ ਯਾਰ ਦੋਸਤ ਬਣ ਗਿਆ ਵਾ, ਇਹਦਾ ਮਤਲਬ ਇਹ ਕਿ ਤੁਸੀਂ ਸਾਰਾ ਪਹਿਲਾਂ ਤੁਹਾਨੂੰ ਪਤਾ ਕਿ ਗੇਮ 'ਚ ਕੁਝ ਨਹੀਂ ਹੈਗਾ। ਨਹੀਂ ਸਾਨੂੰ ਨਹੀਂ ਸੀ ਪਤਾ। ਵੇਖ ਵਿੱਚ ਸਸਪੈਂਸ ਆਇਆ ਨਾ, ਲੇਕਿਨ ਉਹ ਐਂਡ ਤੇ ਹੁਣ ਦੋਸਤ ਬਣ ਗਿਆ ਇੱਕ ਚੀਜ਼। ਉਸਤਾਦ ਜੀ ਜਦੋਂ ਹੁਣ ਮੈਂ ਪਲਾਨ ਬਣਾ ਲਿਆ ਕਿ ਅੱਜ ਦੀ ਲੱਤ ਵੀ ਵੜ ਦੇਣੀ, ਧੌਣ ਵੀ ਲਾ ਦੇਣੀ, ਟੋਟੇ ਕਰ ਉਦੋਂ ਬੱਚੇ ਬੜੇ ਕਰਨੇ ਬੰਦੇ ਨਹੀਂ ਸੀ ਸਾਡੇ। ਅੱਛਾ ਪਲਾਨ ਬਣਾਇਆ ਵਾ, ਪਲਾਨ ਇਹਨੇ ਖਾਕਾ ਕਿਤੇ ਬਣਾ ਕੇ ਲੱਤਾਂ ਵੱਡ ਰੱਖੀਆਂ ਕਿ ਜਿਹੜੇ ਢੇਰੀਆਂ ਲਾਈਆਂ ਨੇ। ਫਰੀਦ ਸਾਹਿਬ ਦੋਸਤ ਬਣ ਗਿਆ ਨਾ। ਉਹ ਯਾਰ ਦੋਸਤ ਬਣ ਗਿਆ, ਸਾਨੂੰ ਸਮੋਸੇ ਤੇ ਕਤਲੋ ਗਾਰਤ ਮਗਰ ਤੋਂ ਗੱਡੀ ਦੇ ਦਿੱਤੀ, ਇਹ ਗੱਲਾਂ ਸੁਣਾਉਣਾ। 350 ਰੁਪਏ ਦੀਆਂ ਪਲੇਟਾਂ, 2 ਸਮੋਸੇ ਦੀਆਂ ਇੰਨੀਆਂ 6 ਚਟਣੀਆਂ ਬਣਦੀਆਂ ਵਾ। ਚੱਲ ਚੁੱਪ ਕਰ ਜਾ ਬਸ। ਕਤਲੋ ਗਾਰਤ ਜ਼ਲੀਲ ਕਰਾਉਣ ਡਿਆ ਵਾ ਤੂੰ। ਕਾਹਦਾ ਜ਼ਲੀਲ ਕਰਾਉਣ? ਜ਼ਲੀਲ ਹੀ ਕਰਾਉਣ ਡਿਆ ਵਾ। ਕਤਲੋ ਗਾਰਤ ਪਾ ਇੱਥੇ ਕਤਲੋ ਕਤਲੋ ਉਸਤਾਦ ਜੀ ਹੁਣ ਮੇਰਾ ਫੁੱਲ ਬੰਦਾ ਮਾਰ ਕੋਈ ਬੰਦੇ ਹੀ ਮਰਨੇ ਸੀ ਅੱਗੇ। ਬੰਦੇ ਮੇਰੇ ਤੋਂ ਮਰਨੇ। ਜਦੋਂ ਨਾ ਯਾਰ, ਦੀਆਂ ਮਜਬੂਰੀਆਂ ਦੇਖੀਆਂ ਤੇ ਦੁੱਖ ਤਕਲੀਫਾਂ ਦੇਖੀਆਂ ਵਾ, ਉੱਥੇ ਮੈਂ ਕੀ ਕਰਦਾ ਫਿਰ? ਤੇਰੀ ਦੁਬਾਰਾ ਬੰਦੇ ਮਰਦੇ ਆ। ਉਸਤਾਦ ਜੀ ਮੇਰੀ ਗੱਲ ਸੁਣੋ, ਮੈਨੂੰ ਸਮਝਾਇਆ ਕਰੋ ਕਿ ਹਰ ਕੰਮ ਕਤਲੋ ਗਾਰਤ ਨਾਲ ਨਹੀਂ ਹੁੰਦਾ, ਕੋਈ ਦਿਮਾਗ ਨਾਲ ਵੀ ਹੁੰਦਾ। ਉਹ ਮੈਨੂੰ ਦਿਮਾਗੀ ਤੌਰ ਤੇ ਟਾਰਚਰ ਕਰ ਰਿਹਾ ਸੀ। ਨਹੀਂ ਇਹ ਫਰੀਦ ਸਾਹਿਬ, ਇਹ ਤੁਹਾਡੀ ਗੱਲ ਗਲਤ ਆ। ਜ਼ਰੂਰੀ ਨਹੀਂ ਕਿ ਹਰ ਫਿਲਮ 'ਚ ਕੋਈ ਸਟੋਰੀ ਜ਼ਿੰਦਗੀ ਦੀ ਅੱਛੀ ਵੀ ਆ, ਕੋਈ ਬੁਰੀ, ਕੋਈ ਬਹੁਤ ਐਕਸ਼ਨ ਵਾਲੀ। ਇੱਕ ਕੋਈ ਇਹਦੀ ਸਟੋਰੀ ਦੱਸ ਦਿਓ ਵੀ ਜਿਹਨੇ ਕਤਲੋ ਜੇਲਾਂ ਜਿਹੜੀਆਂ ਕੱਟੀਆਂ ਨੇ। ਉਹ ਲੇਕਿਨ ਬੱਚੇ ਤੇ ਨਹੀਂ ਨਾ ਸਾਈਡ ਤੇ ਕੀਤੇ ਅਸੀਂ। ਤੁਸੀਂ ਤਾਂ ਬੱਚੇ ਮੈਂ ਤਾਂ ਪਹਿਲੇ ਕਹਿੰਦਾ ਰਿਹਾ ਕਿ ਕਰੋ। ਨਾ ਬੱਚੇ ਸਾਈਡ ਤੇ ਕੀਤੇ ਨਾ ਯਾਰ ਐਂਬੂਲੈਂਸ ਇਹਨੇ ਨਾ ਮੱਝਾਂ ਮਾਰੀਆਂ, ਅਸੀਂ ਉਦੋਂ ਬੱਚੇ ਨਹੀਂ ਸਾਈਡ ਤੇ ਕੀਤੇ। ਫਰੀਦ ਭਾਈ ਉਸ ਗੱਡੀ ਨੇ ਉਹਨੂੰ ਆਟੋਮੈਟਿਕ ਗੱਡੀ, ਉਸ ਗੱਡੀ ਦੇ ਨਾਲ ਮੇਰੇ ਉਹਦਾ ਦਿਮਾਗ ਦੇ ਵਿੱਚ, ਸਾਡੇ ਮਹੱਲੇ ਦੇ ਵਿੱਚ ਦੁਸ਼ਮਣੀ ਚੱਲ ਪਈ ਸੀ ਉਸ ਹਾਂਜੀ। ਗੱਡੀ ਦੇ ਨਾਲ। ਉਹ ਕਹਿੰਦਾ ਸੀ ਮੈਂ ਜੀ ਉਸ ਨੂੰ ਢਾਉਣਾ ਵਾ, ਮੇਰਾ ਜ਼ੇਨ ਸੀ ਕਿ ਮੈਂ ਉਹਨੂੰ ਢਾਉਣਾ ਵਾ। ਯਾਰ ਜਦੋਂ ਉਹਨੇ ਗੱਡੀ ਚੋਰੀ ਕੀਤੀ ਨਾ, ਉਹਦਾ ਉਦੋਂ ਹੀ ਜ਼ੇਨ ਸੀ ਕਿ ਯਾਰ ਇਹਦੇ ਨਾਲ ਦੋਸਤੀ ਕਰਨੀ ਹੈ, ਕਿਉਂਕਿ ਉਹ ਜਾਣ ਕੇ ਦੇ ਅੱਗੇ ਆ ਕੇ ਨਾ ਪੂੜੀਆਂ ਵਾਲੀ ਦੁਕਾਨ ਤੇ, ਸਮੋਸੇ ਵਾਲੀ ਦੁਕਾਨ ਤੇ, ਉਹਨੂੰ ਪਤਾ ਸੀ ਯਾਰ ਇਹ ਵੀ ਮੇਰੇ ਵਰਗਾ ਮਸਕੀਨ ਆਦਮੀ ਆ। ਹੁਣ ਗੱਡੀ ਇਹਨੂੰ ਚਾਹੀਦੀ ਹੁੰਦੀ ਹੈ, ਕਿਤੇ ਲੈ ਲੂ ਵੀ ਜਾਂਦਾ ਉਹਨਾਂ ਨੂੰ, ਕਿਉਂਕਿ ਇਹਨੂੰ ਚਲਾਉਣੀ ਨਹੀਂ ਹੁੰਦੀ। ਇਹਨਾਂ ਦੀ ਗੱਡੀ ਵੀ ਬਣ ਗਈ, ਉਹਦੇ ਪੈਸੇ ਵੀ ਲੱਥ ਗਏ, ਇਹਨੂੰ ਡਰਾਈਵਰ ਵੀ ਮਿਲ ਗਿਆ। ਜੇ ਮੈਂ ਉਹਨੂੰ ਕਤਲ ਕਰਨਾ ਹੁੰਦਾ, ਹੁਣ ਅਸੀਂ ਬੱਚਿਆਂ ਦੇ ਚੱਕਰ 'ਚ ਹੁਣ ਬੰਦੇ ਮਰਵਾ ਦਈਏ। ਹਾਂਜੀ ਨਾਲੇ ਭਲਾ ਵੀ ਹੋ ਗਿਆ, ਕੰਮ ਤੇ ਵੀ ਲੱਗ ਗਿਆ ਉਹ। ਹਾਂਜੀ ਬੱਚੇ ਸਕੂਲ ਨਾਲ ਦੇਖੀ ਜਾਣ ਬੈਠੇ ਹਾਂ ਨਾ ਆਰਡਰ। ਜੇ ਮੈਂ ਕਤਲ ਕਰਨਾ ਹੁੰਦਾ ਮੈਂ ਸਮੋਸੇ ਵਾਲੀ ਦੁਕਾਨ ਤੇ ਵੀ ਕਰ ਸਕਦਾ ਸੀ। ਹਾਂ ਮੈਂ ਕਤਲ ਕਰਨਾ ਹੁੰਦਾ ਉਹਨੂੰ ਪੂਰੀ ਵਾਲੀ ਦੁਕਾਨ ਤੇ ਤੇਲ 'ਚ ਵੀ ਸਿੱਟ ਸਕਦਾ ਸੀ। ਹਾਂ ਪੀਜ਼ੇ ਦੇ ਮਗਰ ਬੈਠਾ ਸੀ, ਮੈਂ ਧੱਕਾ ਵੀ ਦੇ ਸਕਦਾ ਸੀ। ਉਹਨੇ ਤੈਨੂੰ ਇਦਾਂ ਦੀਆਂ ਚਪੇੜਾਂ ਮਾਰਨੀਆਂ ਸੀ ਨਾ। ਓਏ ਬਸ ਓਏ, ਇਹ ਗੱਲਾਂ ਕਿਤੇ ਹੋਰ ਨੂੰ ਕਰੀ। ਚਪੇੜਾ ਹੱਥ ਲਾ ਕੇ ਵਿਖਾ, ਜੇ ਪਿਓ ਦਾ ਮਾਰ ਕੇ ਵਿਖਾ ਤੇਰਾ। ਯਾਰ ਨਹੀਂ ਇਹਨੇ ਕੁਝ ਏਡਾ ਨਹੀਂ ਤੂੰ ਕਿਹਾ। ਨਹੀਂ ਇਹ ਗੱਲ ਗਲਤ ਆ। ਫਰੀਦ ਸਾਹਿਬ ਬਹੁਤ ਅੱਛਾ ਸਟੋਰੀ ਉਹਨੇ ਸਹੀ ਕੀਤਾ ਜਿਹੜਾ ਫੈਸਲਾ ਕੀਤਾ। ਕਤਲੋ ਗਾਰਤ ਫਰੀਦ ਬਾਦਸ਼ਾਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਲੱਤ ਲਾਉਣੀ, ਬਾਹ ਲਾਉਣੀ। ਹਾਂ ਭਲੇ ਵੀ ਕੀਤੇ ਯਾਰ ਰੂਸੀ ਨੇ।
ਪਾਗਲ ਆਦਮੀ, ਤੂੰ ਕਿਤੇ ਪੰਚਾਇਤ 'ਚ ਬੈਠਾ ਹੋਵੇ ਤੇ ਫੇਰ ਹੀ ਆ। ਉਹ ਯਾਰ ਤੇਰੀਆਂ ਸਟੋਰੀਆਂ ਤੇ ਕਦੀ ਤੂੰ ਰੂੜੀ ਦੇ ਉੱਤੇ ਜਨਾਬ ਉੱਥੇ ਖਜ਼ਾਨੇ ਲੱਭਣ ਗਿਆ, ਕਦੀ ਮੱਝਾਂ ਦੇ ਉੱਤੇ ਚੜ ਕੇ ਤੇ ਤੂੰ ਔਰ ਰੂੜੀ ਵਾਲੇ ਜਿਹੜੇ ਖਜ਼ਾਨੇ ਤੋਂ ਲੱਭਣ ਗਿਆ ਉਹ ਤੈਨੂੰ ਕਿਸ ਬਗੈਰਤ ਨੇ ਸਟੋਰੀ ਦੱਸੀ ਸੀ? ਕੁਛ ਤੇ ਸਹੀ ਕਿਸ ਚਵਲ ਨੇ ਉਹ ਤੈਨੂੰ ਸਮਝਾਇਆ ਕਿ ਇੱਕ ਮਿੰਟ, ਨਾਲੇ ਤੂੰ ਕਹਿੰਦੇ ਆ ਭਲੇ ਕੀਤੇ, ਕਿਹੜੇ ਭਲੇ ਕੀਤੇ? ਕੋਈ ਇੱਕ ਅੱਧਾ ਦੱਸ ਕਿਹੜਾ ਭਲਾ? ਯਾਰ ਭਲੇ ਨਹੀਂ, ਉਹ ਵਿਚਾਰਾ ਗਰੀਬ, ਉਹਦੀ ਮੋਟਰਸਾਈਕਲ ਬਣ ਗਈ, 2 ਮਹੀਨੇ ਬੱਚੇ ਇਹ ਛੱਡ ਕੇ ਆਉਂਦਾ ਰਿਹਾ, ਮੋਟਰਸਾਈਕਲ ਉਹਦੇ ਕੋਲ ਆ, ਹੋਰ ਭਲਾ ਕੀ ਕਰੇ? ਓਏ ਫੈਸਲ ਤੁਸੀਂ ਐਵੇਂ ਨਜਾਇਜ਼ ਓਏ ਗੁੱਸਾ ਚੜਾ। ਅਫਗਾਨਿਸਤਾਨ ਸਾਹਿਬ ਜਾਣ ਲੋ ਗੁੱਸੇ ਨੂੰ। ਜੇ ਉਹਨਾਂ ਨੇ ਛਿੱਤਰ ਵੀ ਫੇਰੇ ਉਹਨਾਂ ਦੇ ਬੱਚੇ ਨੂੰ ਤਵਾਰ ਵਾਲੇ ਦਿਨ ਵੀ ਸਰ ਗੱਲ ਇਹ ਜੇਲ੍ਹ ਕੱਟਣ ਤੋਂ ਲੱਗ ਕੇ ਅੱਜ ਤੱਕ ਇਹਨੇ ਬਲੱਡ ਦੇ ਕੌਲੇ ਦਿੱਤੇ ਲੋਕਾਂ ਨੂੰ। ਹਾਂਜੀ ਠੀਕ ਹੈ, ਬੱਚੇ ਨਹੀਂ ਅਸੀਂ ਸਾਈਡ ਤੇ ਕੀਤੇ, ਸਾਰੀਆਂ ਧੀਆਂ ਭੈਣਾਂ ਸਾਰੀਆਂ ਵੇਖਿਆ। ਯਾਰ ਮੈਂ ਤੇ ਇhtiyatan ਕਿਹਾ ਕਿਉਂਕਿ ਇਹਦਾ ਪਤਾ ਕੋਈ ਨਹੀਂ ਕਿਸ ਟਾਈਮ ਬਰਸਾਤ ਗੋਲੀਆਂ ਦੀ ਸ਼ੁਰੂ ਹੋ ਜੇ, ਲੱਤਾਂ ਬਾਹਾਂ ਲਾ ਦਿੰਦਾ ਵਾ, ਗਾਟੇ ਗੂਟੇ। ਮੈਂ ਤਾਂ ਇhtiyatan ਕਿਹਾ ਇੱਕਦਮ ਜੋ ਇਹ ਉਧਰ ਆ ਜਾਂਦਾ, ਉਨੀ ਤੈਨੂੰ ਬੱਚੇ ਜਾਂਦੇ ਜਾਂਦੇ 2 ਸੀਨ ਵੀ ਵੇਖ ਜਾਂਦੇ ਤੇ ਬੱਚੇ ਤੇ ਡਰ ਗਏ ਸੀ ਨਾ। ਵੇਖ ਨਹੀਂ ਸੁਣ ਜਾਂਦੇ। ਹਾਂ ਤੇ ਡਰ ਗਏ ਸੀ ਨਾ। ਕਤਲੋ ਗਾਰਤ ਇਸ ਲਈ ਨਹੀਂ ਸੀ ਇਸ ਕੰਮ 'ਚ ਹੋਈ ਉਸਤਾਦ ਜੀ ਕਿ ਸਟਾਰਟ ਤਾਂ ਮੇਰਾ ਭਤੀਜਾ ਜ਼ੇਨ 'ਚ ਆ ਗਿਆ ਸੀ। ਸਵੇਰ ਪਹਿਲੀ ਸਾਈਡ ਤਾਂ ਮੈਨੂੰ ਉਹਨੇ ਉਠਾਇਆ ਵਾ ਹਾਂ ਜਿੱਥੋਂ ਮੇਰੇ ਕਤਲ ਬੰਦ ਹੋਏ ਆ। ਯਾਰ ਅਗਲੇ ਸਟੋਰੀ 'ਚ ਭਤੀਜਾ ਸਾਈਡ ਤੇ ਕਰਕੇ ਕਤਲੋਗਾਰਤ ਹੈ ਤੇ ਬੱਚੇ ਸਾਈਡ ਤੇ ਕਰ। ਨਹੀਂ ਨਹੀਂ ਇਹਦੇ ਕਤਲ ਬੰਦ ਹੋਇਆ ਇੱਥੇ ਨਾਣਾ ਵਾਲੇ ਚੌਕ ਕੀਮਤ ਫੈਲ ਸਾਹਿਬ ਨੇ ਉਹਨਾਂ ਕੋ ਜਾ ਠੀਕ ਹੈ, ਇਸ ਕੋਲ ਦਾ ਚਲਾ। ਵੇਖੀ ਕੈਸੇ ਕਤਲ ਤੈਨੂੰ ਖੁੱਲ ਦੇਤੇ। ਇੱਕ ਸਾਈਡ ਤੋਂ ਬੰਦ ਹੈ ਕਿ ਦੋਨੋਂ ਸਾਈਡਾਂ ਤੋਂ ਬੰਦ ਹੈ ਕਤਲ? ਨਹੀਂ ਨਹੀਂ ਨਹੀਂ, ਉਹ ਕਤਲ ਦੇ ਅੰਦਰ ਨਾ ਗਦੂਦਾਂ ਬਣ ਗਈਆਂ। ਬਸ ਫਿਰ ਸਫੇਦੇ ਦੇ ਪੱਤੇ ਭੋਰ ਕੇ ਨਾ ਉਹਦੀਆਂ ਨਿੱਛਾਂ ਲੈ। ਅਕਸਰ ਮੇਰੇ ਨਾਲ ਇਦਾਂ ਹੋਇਆ ਕਿ ਜਦੋਂ ਮੈਨੂੰ ਫਸਟ ਟਾਈਮ ਬੱਚਿਆਂ ਨੇ ਜਗਾਇਆ ਨਾ ਉਹ ਫਿਰ 15 ਉਹ ਇੱਕ ਬੱਚਾ ਤੇਰਾ ਭਤੀਜਾ, ਕਿਹੜੇ ਬੱਚੇ? ਸਾਜੀ ਫਿਰ 20-25 ਦਿਨ ਕਤਲ ਬੰਦ ਰਹਿੰਦੇ ਮੇਰੇ। ਅੱਛਾ ਯਾਰ ਮੇਰੀ ਗੱਲ ਸੁਣ ਨਾ, ਗੱਲ ਇਹ ਹੈ ਗੱਲ ਆ, ਪਾੜ ਜਾਣਾ। ਭਰਜਾਈ ਦੇ ਨਾਲ ਰਿਸ਼ਤਾ ਨਿਕਾਹ ਜਾਇਜ਼ ਹੁੰਦਾ ਵਾ ਆਹੋ, ਅਗਰ ਹੋ ਗਿਆ। ਹਾਂਜੀ। ਤੂੰ ਆਪਣੀ ਭਰਜਾਈ ਦੇ ਨਾਲ ਨਿਕਾਹ ਹੀ ਕਰ ਲਾ ਤੇ ਤੂੰ ਬਗੈਰ ਮਹਿਰਮ ਔਰਤ ਦੇ ਨਾਲ ਤੂੰ ਰਹਿਣੇ, ਤੂੰ ਉਹਦੀ ਗੈਰ ਮਹਿਰਮ ਆ। ਮੈਂ ਆਪ ਵਿਆਹ ਕਰਾਇਆ ਸੀ, ਫਿਰ ਉਹਦੀ ਵੀ ਮੈਂ ਤੁਹਾਨੂੰ ਗੱਲ ਦੱਸੂਗਾ, ਬੜਾ ਡਰਾਮਾ ਹੋਇਆ ਉਹ। ਅਜੀ ਉਸੇ ਦੇ ਵਿਆਹ ਦਾ ਹੀ ਕਿੱਸਾ ਸੁਣੀਏ ਕਿਸੇ ਦੇ। ਵਿਆਹ ਹੋਇਆ ਸੀ ਤੇਰਾ? ਸਾਜੀ ਵਿਆਹ ਉਹ ਵੀ ਇੱਕ ਬੜਾ ਵੱਡਾ ਕਿੱਸਾ ਵਾ। ਚਲੋ ਇੱਕ ਮਿਸਾਲ ਉਹ ਤੇ ਹੋਇਆ, ਉਹ ਸੁਣ ਲਾਂਗੇ ਕਿੱਸਾ। ਮੈਂ ਹੁਣ ਦੀ ਗੱਲ ਕਰ ਰਿਹਾ ਹੁਣ ਉਸਤਾਦ ਜੀ ਕਿ ਤੂੰ ਉਹਦੇ ਹੱਥ ਪੀਲੇ ਕਰ ਤੇ ਉਹਨਾਂ ਵਿਆਹ ਕਰ ਲਾ। ਉਹ ਭਾਈ ਜਦੋਂ ਉਹਦੇ ਹੱਥ ਪੀਲੇ ਕਰਨੇ ਤੇ ਇਹਨੇ ਕਿਉਂ ਵਿਆਹ ਕਰਨਾ? ਇਹ ਨਹੀਂ ਕਰ ਸਕਦਾ ਹੱਥ ਪੀਲੇ ਕਰਕੇ। ਉਹ ਇਹਦੇ ਕੋਲ ਕਰਾਇਆ ਤੇ ਨਹੀਂ ਹੁੰਦੀ, ਉਹਨੇ ਕਈ ਵਾਰੀ ਉਹਨੇ ਘਰੋਂ ਕੱਢਿਆ ਇਹਨੂੰ। ਨਹੀਂ ਨਹੀਂ ਉਹ ਯਾਰ ਤੁਸੀਂ ਕਿਉਂ ਇਸ ਪਾਸੇ ਤੁਰ ਪਏ? ਮੈਂ ਤੁਹਾਨੂੰ ਇਹ ਦੱਸਣ ਡਿਆ ਵਾ ਕਿ ਮੈਂ ਐਡਾ ਸੀ ਜਦੋਂ ਉਹਨੇ ਮੈਨੂੰ ਪਾਲਿਆ ਵਾ ਤੇ ਉਹ ਤਸਹੀਫ ਵਾ। ਜ਼ਹੀਫ ਆ। ਆਹੋ ਤੇ ਫਿਰ ਕੀ ਮੈਂ ਹੋਇਆ? ਨੌਜਵਾਨ ਵਾ। ਯਾਰ ਉਹ ਜ਼ਫੀਫ ਵਾ। ਜ਼ਹੀਫਾ ਤੇ ਜ਼ਹੀਫ ਨਾ ਹੁੰਦੀ। ਜ਼ਹੀਫ ਚਲੋ ਭਾਈ ਜੇ ਸਾਡੇ ਇਸ ਵਾਰੀ ਦੀ ਸਟੋਰੀ 'ਚ ਅਸੀਂ ਬੱਚੇ ਜਿਹੜੇ ਠਾਤੇ ਗਾਂ ਬੱਚੇ ਨਹੀਂ ਜੇ ਠਾਉਣੇ, ਅਸੀਂ ਜੋ ਮਰਜ਼ੀ ਹੋ ਜਾਏ। ਯਾਰ ਫਰੀਦ ਦੀ ਜ਼ਲਾਲਤ ਹੀ ਹੋਈ ਯਾਰ, ਬਦਮਾਸ਼ੀ ਦੇ ਕਿਸੇ 'ਚ ਕਿੱਥੇ ਬੈੜਿਆਂ ਕੋਲੋਂ ਟੱਕਰਾਂ ਖਾਂਦੇ ਆ, ਕਿਤੇ ਚੋਰਾਂ ਕੋਲੋਂ ਛਿੱਤਰ ਖਾਂਦੇ ਆ। ਉਹ ਕਿਸੇ ਕੋਠੀ ਦੇ ਵਿੱਚੋਂ ਗਮਲੇ ਚੋਰੀ ਕਰਕੇ ਤੇ ਲੈਦਾ। ਯਾਨੀ ਕਿ ਤੁਸੀਂ ਇਹ ਚਾਹੁੰਦੇ ਆ ਕਿ ਮੈਂ ਜਦੋਂ ਬੈਠਾ ਇੱਥੇ ਮੈਂ ਪੂਰੇ 1000 ਲੱਗੇ ਹੁਣ ਤੇ ਮੇਰੇ ਅੱਗੇ ਲਾਸ਼। ਨਹੀਂ ਨਹੀਂ ਓਏ ਛੱਡ ਦੇ ਤੂੰ। ਇਹ ਚਾਹੁੰਦੇ ਤੁਸੀਂ? ਸਰ ਗੱਲ ਇਹ ਕਿ ਜਦੋਂ ਬੱਚੇ ਸਾਹਮਣੇ ਬੈਠੇ ਕਹਿੰਦੇ ਨੇ ਯੂ ਸੀ ਸ਼ੋ ਚੱਲਦਾ, ਉਹ ਬੱਚੇ ਵਿਚਾਰੇ ਸਾਰੇ ਠਾਤੇ ਹੁਣ ਡਿਸਪਾਇੰਟ ਹੋ ਗਏ। ਤੇ ਹੁਣ ਨਹੀਂ, ਨਹੀਂ। ਉਹਨਾਂ ਵਿਚਾਰਿਆਂ ਨੇ ਕੀ ਮਤਲਬ ਉਹ ਆ ਜਾਣਗੇ ਬੱਚੇ। ਯਾਰ ਫਰੀਦ ਭਾਈ ਟੈਨਸ਼ਨ ਨਾ ਲਵੋ, ਮੈਂ ਕਤਲ ਕੁਤਲ ਆਪ ਨਹੀਂ ਵਿੱਚ ਲਿਆਉਣਿਆ ਕਿਉਂਕਿ ਜਿਹੜਾ ਤੁਹਾਡਾ ਚੈਨਲ ਹੈ ਸਾਜ ਇੱਥੇ ਲਾਸ਼ਾਂ ਬਰਦਾਸ਼ਤ ਨਹੀਂ ਕਰਨੀਆਂ ਇਹਨਾਂ ਨੇ। ਇੱਥੇ ਢੇਰ ਤੂੰ ਲੱਗ ਮਾਰ ਦੇ ਬੰਦਾ, ਮੈਂ ਜ਼ਿੰਮੇਦਾਰ ਆ, ਤੂੰ ਮਾਰ। ਨਹੀਂ ਨਾਲ ਲੈ ਕੇ ਆਵਾਂਗਾ ਲਾਸ਼। ਚੱਲ ਮਾਫੀ ਮੰਗ ਬੱਚਿਆਂ ਕੋਲੋਂ ਜਿਹੜੇ ਵਿਚਾਰੇ ਠਾਏ ਸੀ। ਅੱਜ ਦੇ ਸ਼ੋਅ ਦੀ ਬੱਚਿਆਂ ਕੋਲ ਉਹ ਸਾਰ ਸਾਰੀ ਗੱਲ ਕਰ ਲੈਣਗੇ। ਲੋ ਜੀ ਨਾਜ਼ਰੀਨ, ਯਾਰ ਗੱਲ ਹੈ ਫਰੀਦ ਮੇਰੀ ਗੱਲ ਸੁਣ। ਯੂਸੀ ਬਦਮਾਸ਼ ਬੇਸਿਕਲੀ ਮਾਸੂਮ ਬਦਮਾਸ਼ ਹੈ ਯਾਰ, ਕਿਸੇ ਨਾਲ ਜ਼ਿਆਦਤੀ ਨਹੀਂ ਕਰਦਾ, ਸਾਰੀਆਂ ਕਿਸੇ ਨਾਲ ਮੇਰੀ ਗੱਲ ਕਿਸੇ ਨੂੰ ਦੁੱਖ ਨਹੀਂ ਦਿੰਦਾ, ਆਪਣੇ ਆਪ ਤੇ ਚੱਲ ਲੈਂਦਾ ਵਾ, ਲੋਕਾਂ ਦਾ ਭਲਾ ਕਰਨ ਦੇ ਚੱਕਰ 'ਚ ਜ਼ਲੀਲ ਹੋ ਜਾਂਦਾ ਵਿਚਾਰਾ। ਸਰ ਅਸੀਂ ਉਹਨੂੰ ਮੰਨ ਲਿਆ, ਹਾਂ ਤੁਸੀਂ ਬੱਚੇ ਬੀਬੀਆਂ ਉਹ ਮੈਂ ਇhtiyatan ਨਹੀਂ ਕਹਿ ਸਕਦਾ ਕਿ ਯੂਸੀ ਦੀ ਸਟੋਰੀ ਹੋਣੀ ਹੈ ਤੇ ਹੋ ਨਹੀਂ ਸਕਦਾ ਕੁਝ। ਬੱਚਿਆਂ ਹੱਸ ਲਿਟਣਾ ਸੀ ਜਿਹੜਾ ਤੁਸੀਂ ਉਹਨਾਂ ਨੂੰ ਠਾਤਾ। ਨਹੀਂ ਉਹ ਬੈਠੇ ਜੀ ਵੇਖ ਰਹੇ ਸੀ। ਹਾਂ ਮੈਂ ਕਹਿੰਦਾ ਇੱਕਦਮ ਜੂਏ ਆ ਜਾਂਦਾ ਕਤਲੋ ਗਾਰਤ ਵਾਲਾ ਤੇ ਬੱਚੇ ਬੈਠੇ ਹੁੰਦੇ, ਉੱਠਦੇ ਜਾਂਦੇ ਵੀ ਅਗਰ ਉਹ 2-4 ਗੱਲਾਂ ਸੁਣ ਲੈਂਦੇ ਕਿੰਨੀ ਦੇਰ ਉਹਨਾਂ ਦੇ ਸਾਲਾਂ ਦੇ ਅਸਰ ਰਹਿਣਾ ਸੀ। ਨਹੀਂ ਕਿਸੇ ਨੂੰ ਓਪਨ ਸ਼ੋਅ ਕਰ ਲਓ, ਬੱਚਾ ਬੁੱਚੇ ਸਾਈਡ ਤੇ ਕਰ ਲਓ, ਓਪਨ ਸ਼ੋਅ ਕਰ ਲਓ, ਨਾਲ ਲਾਸ਼ਾਂ 1000 ਪੂਰੇ ਲੈ ਉਹ ਵਾਕਿਆ ਫਿਰ ਦੂਜਾ ਸੁਣਾ ਦੇ ਕੋਈ ਜਿਹੜਾ ਇਹ ਚਾਹ ਰਿਹਾ ਫਿਰ, ਲੜਾਈਆਂ ਉਹ ਜਿਹੜਾ ਪਿੰਡ ਵਾਲਾ। ਜੇ ਚ 9 ਕਿਰਲੀਆਂ ਮਾਰੀਆਂ ਸੀ ਉਹ ਨਹੀਂ ਉਹ ਇਹ ਕਿਰਲੀਆਂ ਹੀ ਸਮਝਦਾ ਬੰਦਿਆਂ ਨੂੰ। ਮੈਂ ਹੁਣ ਵੀ ਉਸਤਾਦ ਜੀ ਅੱਜ ਵੀ ਅਗਲੇ ਸ਼ੋਅ 'ਚ ਤੁਸੀਂ ਓਪਨ ਸ਼ੋਅ ਕਰ ਲਓ, ਇਹਨਾਂ ਦੋਵਾਂ ਮੋਢਿਆਂ ਤੇ ਲਾਸ਼ਾਂ ਹੋਣਗੀਆਂ, ਥੱਲੇ ਮੋਜ਼ਰ ਲੱਗੇ ਹੋਣਗੇ, ਜੇ ਬੱਚੇ ਸਿਆਣੇ ਦੇਖ ਸਕਣਗੇ ਸ਼ੋਅ ਤੇ ਮੈਂ ਕਰਨ ਨੂੰ ਤਿਆਰ ਆ ਤੁਹਾਡੇ, ਜੇ ਤੁਸੀਂ ਬਰਦਾਸ਼ਤ ਕਰ ਜਾਓ ਤੇ। ਹਾਂ ਇਸ ਤੋਂ ਅਗਲਾ ਸ਼ੋਅ ਹੋਈ ਤੇ ਲਾਸ਼ਾਂ ਲਿਆਉਣੀਆਂ ਹੀ। ਫਰੀਦ ਭਾਈ ਤੁਸੀਂ ਬਰਦਾਸ਼ਤ ਨਹੀਂ ਕਰਨਾ ਮੈਂ ਹੈ। ਕਹਿੰਦਾ ਲਾਸ਼ਾਂ ਲਿਆ। ਓਏ ਲੈ ਆਏਗਾ ਮੈਂ ਕਸਮੇ ਲਾਸ਼ਾਂ ਵੀ ਲੈ ਆਉਣੀਆਂ ਵਾ ਤੇ ਮੈਂ ਇੱਥੇ ਬੰਦੇ ਵੀ ਮਾਰਨੇ, ਪਰ ਤੁਸੀਂ ਬਰਦਾਸ਼ਤ ਨਹੀਂ ਕਰਨਾ। ਮੈਂ ਤੁਹਾਨੂੰ ਦੱਸਿਆ ਓਏ ਠਹਿਰ ਜਾ ਇੱਕ ਮਿੰਟ, ਠਹਿਰ ਜਾ ਯੂਸੀ, ਸਰਦੀ ਆ ਰਹੀ ਹੈ, ਪਤਾ ਕੀ ਗੱਲ, ਸਰਦੀ ਬਹੁਤ ਆ ਪਤਾ ਨਹੀਂ ਰਹੀ ਹੈ। ਕਿਹਦੀ ਲਾਜ ਹੋਣੀ। ਐਰਕੀ ਮੈਂ ਸੁਣਿਆ ਵਾ ਕਿ ਐਰਕੀ ਤੇ ਪੈਣੀ ਵੀ ਸਰਦੀ ਮਾਈਨਸ ਤੇ ਜਾਣੀ ਹੈ। ਤੇ ਤੁਸੀਂ ਬਸ ਇੱਕ ਮਿਹਰਬਾਨੀ ਕਰਨੀ ਆ ਕਿ ਮੈਨੂੰ 3 ਮਹੀਨੇ ਦੀ ਤਨਖਾਹ ਐਡਵਾਂਸ ਦੇਣੀ, ਮੈਂ ਘਰ ਛੱਡ ਕੇ ਨਾ ਤਨਖਾਹ ਤੇ ਨਾ ਆਪਣਾ ਮੁਸਤਕਿਲ ਇੱਥੇ ਆਉਣਾ 3 ਮਹੀਨੇ। ਇੱਥੇ ਠੰਡ ਨਹੀਂ ਲੱਗਣੀ, ਇੱਥੇ ਧੁੱਪਾਂ 'ਚ ਨਿਕਲਾਂਗੇ ਬਾਹਰ ਆਪਾਂ। ਇੱਥੇ ਪਤਾ ਨਹੀਂ ਇੱਥੇ ਅਸੀਂ ਸਰਦੀਆਂ 'ਚ ਵੀ ਏਸੀ ਚਲਾ ਕੇ ਤੈਨੂੰ ਥੱਲੇ ਬਾਉਣਾ। ਤੇ ਬਸ ਫਿਰ ਤੁਹਾਡੇ ਸ਼ੋਅ ਹੋਣੇ, ਮੈਂ ਤਾਂ ਕਿਤੇ ਹੋਰ ਜਗ੍ਹਾ ਹੋਣਾ।
ਹਾਂ ਯਾਰ ਮੈਂ ਅੱਗੇ ਇਸ ਤੋਂ ਬੜਾ ਖਿਜਿਆ, ਮੇਰਾ ਇਧਰਲਾ ਪੱਠਾ ਸੁੱਤਾ ਹੋਇਆ, ਮੇਰੇ ਕੋਲ ਗੱਲ ਨਹੀਂ ਹੋਣ ਰਹੀ ਕਸਮ ਸੇ। ਅੱਜ ਜਦੋਂ ਜਰਸੀ ਲੈ ਆਇਆ ਜਰਸੀ ਲੈ ਕੇ ਆਇਆ। ਹਾਂਜੀ ਉਸਤਾਦ ਜੀ, ਮੱਕੂਆਂ ਤੋਂ ਅੱਗੇ ਨਾ ਵਿਰਾਨ ਇਲਾਕਾ ਸ਼ੁਰੂ ਹੋ ਜਾਂਦਾ, ਬਹੁਤ ਠੰਡ ਲੱਗਦੀ ਸੀ। ਮੇਰੀ ਤੂੰ ਯਾਦ ਹੈ ਪਹਿਲੇ ਤੇ ਇਹ ਦੇਖ, ਜਿੱਥੇ ਉਹ ਰਾਤ ਦੇ 3 ਵਜੇ 2 ਵਜੇ ਜਿਸ ਇਲਾਕੇ 'ਚ ਜਾਂਦਾ, ਉੱਥੇ ਕੋਈ ਮਾਈ ਦਾ ਲਾਲ ਜਲਦੀ ਜਾ ਨਹੀਂ ਸਕਦਾ। ਯਕੀਨ ਮੰਨੋ ਹਰ ਤਰ੍ਹਾਂ ਦਾ ਦਰੂਦ ਪੜਦਾ ਜਾ ਰਿਹਾ ਹੁਣ। ਸਾਡੇ ਨਾ ਉਸਤਾਦ ਜੀ ਸੁਣਦੇ ਯਾਰ ਸੱਚੀ ਮੁੱਚੀ ਹਰ ਨਿਯਮਤ ਵਾਲੀ ਗੱਲ ਪੜਦਾ ਜਾਣ ਡਿਆ ਹੁਣ। ਐਤਲ ਕੁਰਸੀ। ਸਾਡੇ ਨਾ ਉੱਥੇ ਚੈਨਲ ਤੇ ਹੈਗੇ ਇੱਕ ਇੱਥੋਂ ਜਦੋਂ ਮੱਕੂਆਂ ਦਾ ਸਫ਼ਰ ਹੁੰਦਾ ਨਾ, ਇੱਥੋਂ ਮੈਂ ਜਦੋਂ ਗੱਡੀ ਕੱਢਦਾ ਵਾ, सलमान भाई ने साढ़े चैनल ते उस्ताद जी सलमान भाई सवात तो मैंने कहते यार वो फैसल भाई मैं यूसुफ भाई का बहुत बड़ा फैन हूँ, मेरी बात करवाओ। मैं कहा यूसुफ कौन? वो यार वो जो तुम्हारे बदमाश नहीं है। मैं कहा यूसी कौन है? उन्हें उर्दू के नाल तर्जमा करा के ਨਹੀਂ ਨਹੀਂ ਪਾਇਆ ਨੇ, ਕੋਈ ਮਾੜੀ ਗੱਲ ਨਹੀਂ ਹੈਗੀ, ਕੋਈ ਛੋਟੀ ਗੱਲ ਨਹੀਂ ਹੈਗੀ। ਕਿੱਥੇ ਮੱਕੂਆਂ ਨੇ ਤੋਂ ਅੱਗੇ ਪਿੰਡ ਦੇ ਵਿੱਚ ਜਾਣਾ ਰਾਤ ਨੂੰ 2 ਵਜੇ 2:30 ਵਜੇ ਨਹੀਂ ਜਾਂਦਾ ਜੇ, ਜਾਂਦਾ 8-9 ਵਜੇ ਤੋਂ ਬਾਅਦ ਨਹੀਂ ਜਾਂਦਾ। ਜਾਂਦਾ ਭਾਈ ਪਾਇਆ ਫਰੀਦ ਆ, ਗਰਮੀਆਂ ਦੇ ਵਿੱਚ ਤਾਂ ਭਾਵੇਂ ਜਿੱਥੇ ਮਰਜ਼ੀ ਲਈ ਫਿਰ ਮੈਨੂੰ। ਅੱਜ ਜਿੱਦਣ ਦੀਆਂ ਸਾਜੀ ਬਾਰਿਸ਼ਾਂ ਸ਼ੁਰੂ ਹੋਈਆਂ ਨਾ, ਮੈਂ ਲੋਕਾਂ ਵੱਲ ਦੇਖਣ ਡਿਆ ਵਾ ਕਸਮੇ। ਇਹ ਜਿਹੜੇ ਕੂੜ ਬੰਦੇ ਰਸਤੇ 'ਚ ਬਾਹਾਂ ਟੁੰਗ ਟੁੰਗ ਮੋਟਰਸਾਈਕਲ ਚਲਾਉਣ ਡਏ, ਇਹਨੇ ਕੋਈ ਠੰਡ ਨਹੀਂ ਲੱਗਣਾ, ਫਿਟੇ ਮਸੀਨੇ ਤੇ ਹਵਾ ਇਦਾਂ ਦੀ ਪੈਣ ਡਈ ਕਿ ਬੰਦੇ ਦੀ ਰੂਹ ਅੱਕ ਜਾਂਦੀ ਹੈ। यार मेरे लिए दुआ करना यार। ਅੰਦਰ ਵਾਲਾ ਯੂਸੀ ਬਾਹਰ ਆਇਆ ਫਿਟੇ ਕਸਮ ਸੇ। ਰੂਹ ਆ ਨਹੀਂ ਨਹੀਂ ਯਾਰ, ਬਦਮਾਸ਼ੀ ਆਪਣੀ ਜਗ੍ਹਾ ਤੇ, ਸਰਦੀ ਲੇਕਿਨ ਆਪਣੀ ਸਿਹਤ ਦਾ ਨਹੀਂ ਆ ਹੁਣ ਸਰਦੀ ਦਾ ਮੈਂ- ਇਹਤਰਾਮ ਜਿਹੜਾ ਉਹ ਆਪਣੀ ਜਗ੍ਹਾ ਤੇ। ਆ ਹੁਣ ਬੈਗ ਲਿਆਂਦਾ ਆਪਾਂ, ਹਾਂ ਆ ਜਿਹੜਾ 2-3 ਦਿਨ ਜਾਣਾ ਵਾ, ਉਹ ਸਾਹਮਣੇ ਅੱਗੇ ਬੈਗ ਰੱਖ ਲੈਣਾ, ਉਹਨਾਂ ਹਵਾ ਨਹੀਂ ਪੈਣੀ, ਜਾ ਰਿਹਾ ਯੂਸੀ ਰਾਹ। ਤੇ ਯਾਰ ਉਹ ਮਿਲਦਾ ਵਾ ਉਹ ਜੇ ਛਾਪਰ ਵਾਲਾ ਪੂਰਾ ਹੀ, ਉਹ ਲੈ ਉਹਦੇ ਨਾਲ ਉਹ ਲੈ ਦਿੰਨਾ। ਮੋਟਾ ਛਾਪਰ ਹੁੰਦਾ, ਜ਼ਿਪ ਲਾਉਣੀ ਹੈ ਨਾ, ਤੇ ਮੋਟਾ ਛਾਪਰ ਹੁੰਦਾ ਵਾ, ਉਹਦੇ ਨਾਲ ਹਵਾ ਸਿਰਫ ਵੱਜਣੀ ਆ, ਅੰਦਰ ਨਹੀਂ ਫੀਲ ਹੋਣੀ। ਨਹੀਂ ਉਦੋਂ ਸ਼ਾਪਰ ਮੈਂ ਸਿਰਫ ਇੰਨਾ ਕੁ ਇਸਤੇਮਾਲ ਕਰੂੰਗਾ ਕਿ ਜਦੋਂ 3-4 ਦਿਨਾਂ ਬਾਅਦ 10 ਦਿਨਾਂ ਬਾਅਦ ਜਾਣਾ ਹੋਇਆ ਉਦੋਂ ਪਾ ਗਏ, ਹਾਂ ਵਰਨਾ ਮੈਂ ਤੁਹਾਡੇ ਕਦਮਾਂ 'ਚ ਹੀ ਆ। ਮੈਂ ਬਾ ਠੀਕ ਜੋ ਹੈ। ਬਾਹਰ ਦੇ ਮੁਲਕ ਜਿਹੜੇ ਅੰਗੀਠੀ ਗੁੱਠੀ ਰੈਡੀ ਕਰ ਲਾ ਗੁੱਦੇ ਨਾਲ। ਓਕੇ ਉਸਤਾਦ ਜੀ, ਤੁਸੀਂ ਪਿੱਛੇ ਸਟਾਕ ਹੀ ਨਹੀਂ ਦੇਖਿਆ ਬਾਲਣ ਦਾ। ਤੁਸੀਂ ਮੇਰੇ ਨਾਲ ਚੱਲਾ ਤਾਂ ਸਹੀ, ਮੈਂ ਤੁਹਾਡਾ ਸਟੂਡੀਓ ਟਾਲ ਬਣਾਇਆ ਉਧਰਲੀ ਸਾਈਡ ਤੇ। ਆ ਜਿੰਨਾ ਚਾਨੀ ਦੀ ਚਾਹ ਦਾ ਲੱਥਿਆ ਵਾ ਸਾਰਾ ਹੀ ਐ ਸਾਂਭਿਆ, ਧੁੱਪਾਂ ਲਵਾਈਆਂ, ਲੂਣ ਵਰਗਾ ਬਾਲਣ ਹੋਇਆ ਪਿਆ ਉੱਤੇ ਕਸਮ ਸੇ। ਸਰਦੀਆਂ ਚੜ੍ਹਦੇ ਸਾਰੀ ਤੁਹਾਡੇ ਭਰਾ ਨੇ ਕਿਸੇ ਨਾਲ ਗੁਫ਼ਤਗੂ ਨਹੀਂ ਕਰਨੀ, ਪਹਿਲਾਂ ਅੱਗ ਸੇਕਣੀ, ਬਾਅਦ ਚ ਕੋਈ ਕੰਮ ਹੋਣਾ। ਵਾਹ ਵਾਹ ਆ ਹੁਣ ਵੀ ਦੇਖ ਲਓ, ਜਰਸੀਆਂ 2 ਟੰਗੀਆਂ ਪਈਆਂ ਵਾ, ਇੱਥੋਂ ਜਾਣਾ ਵਾ ਜਦੋਂ ਅੱਲਾ ਅੱਲਾ ਕਰਦੇ ਮੱਕੂਆਂ ਨੇ ਬੜਕਾ ਮਾਰਦਿਆਂ ਜਾਣਾ ਵਾ, ਅੱਗਿਓਂ ਜਾ ਕੇ ਬੜਕਾ ਬੰਦ ਜਰਸੀ ਉੱਤੇ। ਹਵਾ ਬਹੁਤ ਠੰਡੀ ਹੈ ਨਾ। ਲੇਕਿਨ ਫਿਰ ਵੀ ਇਹ ਦਿਨ ਦਾ ਵੀ ਸਫ਼ਰ ਉਸਤਾਦ ਜੀ ਬਹੁਤ ਲੰਬਾ ਵਾ। ਹਾਂ ਜਿੱਥੋਂ ਇਹਦਾ ਭਗਤ ਸਿੰਘ ਨਹੀਂ ਤੂੰ ਕਿਰਾਏ ਤੇ ਰਹਿਣਾ ਉੱਥੇ? ਹਾਂਜੀ ਕਿੰਨਾ ਕਿਰਾਇਆ? ਕਿਰਾਇਆ ਹੈਗਾ ਉਸਤਾਦ ਜੀ, ਕਿਰਾਇਆ ਬਹੁਤ 4-5 ਹਜ਼ਾਰ ਹੈਗਾ। 4,500 ਤੇ ਯਾਰ ਤੂੰ 6-7 ਤਾਂ ਇੱਥੇ ਲੈ ਲਾ ਕਿਤੇ। ਉਸਤਾਦ ਜੀ ਤੇਰਾ ਉਹੀ ਤਰ੍ਹਾਂ ਮੈਂ ਤੈਨੂੰ ਸਹੀ ਦੱਸਾਂ, ਤੂੰ ਇੱਥੇ ਲਾਗੇ 10,000 ਤੇ ਵੀ ਲੈ ਲੈਣਾ, ਤੇ ਪੂਰਾ ਮਹੀਨੇ ਚ ਜਿੰਨਾ ਤੇਰਾ ਪੈਟਰੋਲ ਲੱਗਦਾ ਉਹਨਾਂ ਤੇਰੇ ਬਹੁਤੇ ਤੇਰੇ ਬੱਚੇ। ਪੈਟਰੋਲ ਕਿੰਨੇ ਦਾ ਲੱਗਦਾ ਤੇਰਾ ਆਉਣ ਜਾਂਦਾ? ਪੈਟਰੋਲ ਉਸਤਾਦ ਜੀ ਅੱਜ ਕੱਲ ਤਾਂ ਲੱਗ ਰਿਹਾ ਵਾ ਜ਼ਿਆਦਾ ਹੀ। ਕਿੰਨਾ ਲੱਗਦਾ ਤਕਰੀਬਨ? ਉਹ ਸਫ਼ਰ ਹੋਣਾ ਹੀ 200 ਦਾ ਲੱਗ ਜਾਂਦਾ ਰੋਜ਼ ਦਾ। ਨਹੀਂ ਨਹੀਂ ਉਸਤਾਦ ਜੀ, ਹੁਣ ਤਾਂ ਮਾਸ਼ਾਅੱਲਾ 400 ਨੂੰ ਹੱਥ ਲੱਗਣ ਡਿਆ। 300 ਦਾ ਵੀ ਲੱਗਦਾ ਹੋਵੇ। ਹਾਂਜੀ ਕਿੰਨਾ ਹੋ ਗਿਆ ਮਹੀਨੇ ਦਾ? 9,000। 9,000 ਯਾਰ 9,000 9,000 4,500 ਕਿਰਾਇਆ ਕਿੰਨਾ ਹੋ ਗਿਆ? 13,500 ਤੇ 13,500 10,000 ਤੇ ਇੱਥੇ ਲੈ ਲਾ ਮਕਾਨ। ਵਾਹ ਜੀ ਨਹੀਂ, ਵਾਹ, 10,000 ਤੇ ਇੱਥੇ ਮਕਾਨ ਲੈ, ਮੈਂ ਲੱਭ ਕੇ ਦੇਣਾ ਤੈਨੂੰ। 10,000 ਬਿੱਲ ਵੀ ਆਉਣਾ ਵਾ ਬਿਜਲੀ ਦਾ। ਉਹ ਤੇ ਉੱਥੇ ਵੀ ਆਉਣਾ ਵਾ, ਉੱਥੇ ਤਾਂ ਉਸਤਾਦ ਜੀ 500-700 ਤੋਂ ਵੱਧ ਆਉਣੇ ਇੱਥੇ ਵੀ ਉਨਾ ਹੀ ਆਉਣਾ ਵਾ। ਨਹੀਂ ਉਸਤਾਦ ਜੀ, ਉੱਥੇ ਸਹੂਲਤਾਂ ਥੋੜੀਆਂ ਹੈਗੀਆਂ, ਉੱਥੇ ਨਾਲ ਦੇ ਸਾਲਣ ਦੇ ਗਏ, ਉਧਰ ਦਸਰੀ ਦੇ ਹਾਂਜੀ। ਗਏ। ਉਹ ਨਹੀਂ ਯਾਰ, ਨਹੀਂ ਨਹੀਂ, ਉਹ 70 ਮੇਰੇ ਹਿਸਾਬ ਨਾਲ ਇਹਨੂੰ 2-4 ਦਾ 2-3 ਦਾ ਫਰਕ ਪੈਣਾ, ਇਹਦੀ ਜਾਨ ਸਕੂਨ ਚ ਆ ਜਾਣੀ। ਉਸਤਾਦ ਜੀ ਮੇਰੀ ਜਾਨ ਹੋਰ ਫਸ ਜਾਣੀ ਆ। ਉਹ ਕਿਦਾਂ? ਤਲਕਦਾਰੀ ਰਿਸ਼ਤੇਦਾਰੀ, ਮੇਰੇ ਕੋ ਘਰ ਨਹੀਂ ਜਾ ਹੋਣਾ, ਸਾਰੇ ਮੇਰੇ ਨਾਲ ਬੜੇ ਰਹਿਣੇ ਆ। ਮੈਨੂੰ ਜੋ ਪਤਾ ਉੱਥੇ ਤਾਂ ਮੇਰੇ ਕੋ ਡਰਦਾ ਕਿਰਾਇਆ ਲਾ ਕੇ ਨਹੀਂ ਕੋਈ ਆਉਂਦਾ। ਭਾਜੀ ਜਦੋਂ ਇਹਦੀ ਮੌਤ ਤੂੰ ਇੱਥੇ ਦੱਸ ਹੀ ਨਾ ਕਿਸੇ ਨੂੰ, ਸਿਰ ਤੈਨੂੰ ਪਤਾ ਹੋਵੇ ਤੇ ਮੈਨੂੰ ਪਤਾ ਹੋਵੇ ਬਸ। ਯਾਰ 2.5-3 ਲੱਖ ਬੰਦੇ ਹੈਂ? ਆ ਮੈਨੂੰ ਪਤਾ, ਮੈਂ ਤੂੰ ਨਹੀਂ ਕਿਸ ਟਾਈਮ ਆਉਂਦਾ, ਮੈਂ ਤੈਨੂੰ ਫੜ ਕੇ ਤੇ ਲਿਆਵਾਂ। ਦੇਖ ਲਈ ਭਾਜੀ ਇਹਨੇ ਜਦੋਂ ਇਹਦੀ ਸਾਰੀ- ਮੌਤ ਆਣੀ ਨਾ, ਇਹਨੇ ਉਦੋਂ ਸ਼ਹਿਰ ਆਣਾ ਵਾ। ਉਸਤਾਦ ਜੀ ਅਸਲ ਦੇ ਵਿੱਚ ਮੈਂ ਤੁਹਾਨੂੰ ਅੱਜ ਭਰਾ ਵਾਂ, ਤੁਸੀਂ ਤੁਹਾਡੇ ਤੋਂ ਲੁਕਾਉਣਾ ਕੋਈ ਨਹੀਂ। ਜਿੱਥੇ ਮੈਂ ਬੈਠਾ ਵਾਂ ਨਾ, ਉਹਨਾਂ ਨੇ ਮੇਰੇ ਮਰੇ ਸਾਂਭੇ ਆ ਮੈਨੂੰ। ਉਹਨਾਂ ਨੇ ਜਿੱਦਾਂ ਦਾ ਟਾਈਮ ਮੇਰੇ ਤੇ ਉਹਨਾਂ ਨੇ ਨਿਭਾਇਆ ਨਾ, ਮੈਂ ਬੇਫਾਨ ਹੀ ਬਣਨਾ ਚਾਹੁੰਦਾ ਉਹਨਾਂ ਕੋਲੋਂ ਕਿ ਅੱਜ ਮੈਂ ਅੱਲਾ ਨੇ ਤੁਹਾਡੇ ਜ਼ਰੀਏ ਮੈਨੂੰ ਇੱਜ਼ਤ ਦਿੱਤੀ ਆ, ਤੇ ਮੈਂ ਮੁੜ ਕੇ ਉਹਨਾਂ ਨੂੰ ਪੁੱਛਿਆ ਹੀ ਨਾ। ਕਿੰਨਾਂ ਨੂੰ? ਜਿਨ੍ਹਾਂ ਕੋ ਮੈਂ ਜਿਨ੍ਹਾਂ ਨੇ ਘਰ ਦਿੱਤਾ ਹੈ। ਅੱਛਾ, ਜਿਹੜੇ ਜਿਨ੍ਹਾਂ ਦਾ ਕਿਰਾਇਆ। ਨਾਲੇ ਮੇਰਾ ਵੀਰ- ਉਸਤਾਦ ਜੀ ਆਸ਼ਰਮ ਵਾਲੇ। ਅੱਛਾ ਅੱਛਾ, ਨਹੀਂ ਆਸ਼ਰਮ ਵਾਲੇ ਕਿ ਤੁਮ ਮਰੇ ਤੂੰ ਏਦਾਂ ਦਾ ਆਸ਼ਰਮ ਵਾਲੇ ਤਾਂ ਸ਼ਕਲ ਤੇਰੇ ਰਹਿਣ ਵਾਲੀ ਹੈ, ਤੇ ਰੱਬ ਨੇ ਦੇਖ ਤੂੰ ਕਿੱਦਾਂ ਦਾ ਅੱਛਾ ਚਲੋ ਯਾਰ, ਬਹਰਹਾਲ ਫਿਰ ਨਹੀਂ ਇਹ ਗੱਲ ਕਿਸੇ ਦਾ ਪਿਆਰ, ਕਿਸੇ ਦਾ ਇਹਸਾਨ ਨੂੰ ਯਾਦ ਰੱਖਣਾ ਜਾਂ ਨੇਕੀ ਯਾਦ ਰੱਖਣਾ, ਇਹ ਲਹਿਦਾ ਗੱਲ ਆ। ਉਹ ਤੂੰ ਕਿਤੇ ਹੋਰ ਜਾ ਕੇ ਵੀ ਯਾਦ ਰੱਖ ਸਕਦਾ। ਨਹੀਂ ਲੇਕਿਨ ਇੱਕ ਗੱਲ ਮੈਂ ਨਸੀਹਤ ਕਰਾਂਗਾ ਮੇਰਾ ਵੀਰ, ਇੱਥੇ ਜਿੱਥੇ ਵੀ ਕਿਤੇ ਮਕਾਨ ਲਵੇ, ਇਹਨਾਂ ਦੇ ਮਹੱਲੇ ਚ ਲੈ ਲਾ, ਉੱਥੇ ਲਾਗੇ ਲੈ ਲਾ। ਨਹੀਂ ਨਹੀਂ ਨਹੀਂ, ਉਹਦੇ ਨਾਲੋਂ ਪਿੰਡ 'ਚ ਹੀ ਸਹੀ ਆ। ਯਾਰ ਹਾਂ ਨਾ ਉਸਤਾਦ ਜੀ ਜਿੱਦਣ ਆਪਾਂ ਇੱਧਰ ਨੂੰ ਆਣਾ ਤੁਹਾਨੂੰ ਦੱਸਾਂਗੇ ਕਿ ਉਹ ਇਹਨਾਂ ਨੂੰ ਨਾ ਦੱਸੀ, ਪਾਗਲ ਹੈ ਤੂੰ। ਤੇ ਇਹਨਾਂ ਨੇ ਲੈ ਕੇ ਦੇਣਾ ਵਾ। ਉਹ ਅੱਗੇ ਦੱਸ ਕੇ ਫਸਿਆ ਹੀ। ਦਿਮਾਗ ਤੇ ਠੀਕ ਆ।
ਉਹ ਕੋਈ ਨਹੀਂ ਉਸਤਾਦ ਜੀ 6 ਮਹੀਨੇ ਆਪਾਂ ਤੁਹਾਡੇ ਨਾਲ ਇੱਥੇ ਰੋਜ਼ਾਨਾ ਤੁਹਾਨੂੰ ਦੇਖੀ ਜਾਣਾ ਆਪਣੇ ਦਿਨ ਅਗਲੇ ਮੁੜ ਕੇ ਧੁੱਪਾਂ ਨੂੰ ਫੇਰ ਤੁਰ ਪਵਾਂਗੇ ਬਾਹਰ ਨੂੰ ਉਹ ਆਪਾਂ ਯਾਰ ਏਦਾਂ ਪ੍ਰੋਗਰਾਮ ਖਤਮ ਕਰਾਓ ਬਹੁਤ ਤੇਜ਼ ਚੱਲਣ ਡਿਆ ਚਲੋ ਜੀ ਓਕੇ ਨਾਜ਼ਰੀਨ, ਮੈਨੂੰ ਵੀ ਨਾ ਥੋੜਾ ਜਿਹਾ ਮੇਰੇ ਵੀ ਪੱਠਿਆਂ ਤੇ ਪੈਣ ਲੱਗਾ ਇਹ ਗੱਲ। ਕੂੜ ਕੰਮ ਆ, ਤੁਸੀਂ ਐਵੇਂ ਹੀ ਚਲਾਈ ਫਿਰਦੇ ਇਹਨੂੰ। ਗੱਲ ਸਹੀ ਗੱਲ ਆ। ਆਪਣਾ ਬਹੁਤ ਖਿਆਲ ਰੱਖਾ। ਕੱਲ ਨੂੰ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਥੈਂਕ ਯੂ, ਲਵ ਯੂ, ਅੱਲਾ ਹਾਫਿਜ਼।